ਉਹਨੇ ਅੱਧਾ ਟੀਕਾ ਉੱਥੇ ਰੋਕ ਕੇ ਕਹਿੰਦਾ ਚਲੋ ਠੀਕ ਹੈ ਜਦੋਂ 50 ਦਿਨ ਫੇਲ ਆਵਾਂਗੇ। ਇਹ ਬਣਦਾ ਸੀ। ਆਪਣੀਆਂ ਤਸਵੀਰਾਂ ਸ਼ੱਕ ਦੀ ਨਿਗਾਹ ਨਾਲ ਦੇਖਣੀਆਂ। ਉਹਨੂੰ ਅੱਲਾ ਦੀ ਗਰਾਊਂਡ ਚੋਂ ਲੱਭੀ। ਖਰਬੂਜਾ ਢੰਡਾ ਉਹ ਬੀ ਨਿਕਲੇ, ਕਹਿੰਦਾ ਉਹ ਦਾਲ ਮਾਰਚ ਨਿਕਲ ਹੁੰਦੀ। ਤੂੰ ਸੇਬ ਲੈ ਆਵੇਂ ਤੇ ਚਾਰੋਂ ਸਾਈਡਾਂ ਤੇ ਸਹੀ ਨਿਕਲ ਆਵੇ, ਤੂੰ ਮੋੜਨ ਚੱਲ ਜਾਣਾ। अस्सलाम वालेकुम नाज़रीन, टी टाइम में खुश आमदीद। हालात बहुत बुरे हो गए ने बाबा ਹਾਏ ਹਾਏ। जी। ਸਾਜੀ ਬਾਕੀ ਤੁਹਾਡਾ ਇਹ ਕਹਿਣਾ ਨਹੀਂ ਬੰਦਾ ਹਾਲਾਤ ਬੁਰੇ ਹੋ ਗਏ, ਤੁਸੀਂ ਮਾਸ਼ਾਅੱਲਾ। मैं सोशल मीडिया ਦਾ ਗੱਲ ਕਰ ਰਿਹਾ ਉਸਤਾਦ ਜੁਗਨੂ। ਇਹ ਬਾਤ ਸੀ ਉਹ ਯਾਰ ਜੰਗਾਂ ਹੋ ਰਹੀਆਂ ਨੇ, ਜੰਗਾਂ। ਬਿਲਕੁਲ। ਅੱਛਾ ਜੀ। ਪੋਲਿਟਿਕਸ ਹੋਵੇ, ਦੀਨ ਮਜ਼ਹਬ ਹੋਵੇ, ਹਾਂਜੀ, ਕਿਸੇ ਦਾ ਕੋਈ ਹੋਰ ਕੋਈ ਵੀ ਟੌਪਿਕ ਹੋਵੇ, ਭਾਜੀ ਜੰਗਾਂ ਹੋ ਰਹੀਆਂ ਨੇ ਹਾਏ ਹਾਏ। ਬਿਲਕੁਲ ਘਰ ਘਰ ਬੈਠੇ। ਕੋਈ ਸੱਟਾਂ ਨਹੀਂ ਲੱਗ ਰਹੀਆਂ, ਕੋਈ ਜ਼ਖਮ ਨਹੀਂ ਹੋ ਰਿਹਾ, ਕਿਸੇ ਦਾ ਕੋਈ ਛੱਡਵੀਂ ਚੀਜ਼ ਨਹੀਂ ਵੱਜ ਰਹੀ, ਲਫ਼ਜ਼ੀ ਬਾਤ। ਕਿਸੇ ਨੇ ਘਰ ਬੈਠੇ ਜੰਗਾਂ ਹੋ ਰਹੀਆਂ ਨੇ। ਹੈਲਮਟ ਪਾ ਕੇ ਮੋਰਚੇ ਸੰਭਾਲੇ ਲੈਪਟਾਪਾਂ ਤੇ। ਹਾਂਜੀ ਬਸ ਉਹ ਜੰਗਾਂ ਹੋ ਰਹੀਆਂ ਨੇ। ਆਮਣੇ ਸਾਹਮਣੇ ਮਿਲਣ ਵਾਲਾ ਚੱਕਰ ਕੋਈ ਨਹੀਂ। ਹਾਂਜੀ, ਗੂਗਲ ਕਹਿ ਰਹੀ 2028 ਦੇ ਬਾਅਦ ਜੰਗ ਹੀ ਆ ਅਸਲ। ਤੇ ਤੈਨੂੰ ਕਹਿੰਦੇ ਇਹ ਗੂਗਲ ਕਹਿ ਰਹੀ, ਇਹ ਗੂਗਲ ਕਹਿ ਰਹੀ, ਗੂਗਲ ਦੀ ਜਿਹੜੀ ਤਹਿਕੀਕ ਆ ਉਹ ਗੂਗਲ ਨਾਲ ਬੈਠੀ ਹੁੰਦੀ ਹੈ। ਇਹ ਚਾਰਾਂ ਨੇ ਇੱਕੋ ਜਿਹਾ ਹਿਸਾਬ ਹੈ, ਚਾਰਾਂ ਨੇ। ਇਹ ਅਸੀਂ ਇੱਕ ਦੂਜੇ ਤੋਂ ਚੜ੍ਹਦੇ ਆਏ ਆ, ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਅੱਛਾ ਕਿਹੜਾ। ਤੁਸੀਂ ਜੰਗ ਦੀ ਗੱਲ ਕੀਤੀ ਜੀ, ਇੱਥੇ ਹੁਣ ਅਸੀਂ ਵੀ ਆਪਣੀ ਜੰਗ ਸੁੱਟਾਂਗੇ। ਗਰੀਬ ਬੰਦੇ ਦੀ ਜੰਗ ਜਿਹੜੀ ਹੈ ਜੀ, ਖਰਬੂਜਾ 250 ਰੁਪਏ ਕਿਲੋ ਆ ਜੀ। ਹੈਲੋ। ਕੱਲ ਦੀ ਤਰੀਕ 'ਚ ਮੈਂ ਪਰਚੇਸ ਕੀਤਾ। ਉਸਤਾਦ ਜੀ ਇਹਨੂੰ ਕਹਿ ਦਿਓ ਜਾਂ ਫਿਰ ਇਹਦੀ ਤਨਖਾਹ ਉਨੀ ਕਰ ਦਿਓ ਜਿੰਨੀਆਂ ਜਿੱਦਾਂ ਦੀਆਂ ਇਹ ਗੱਲਾਂ ਕਰਦਾ। ਸਟ੍ਰਾਬਰੀ ਉਹ ਸਟ੍ਰਾਬਰੀ ਨਹੀਂ ਹੋਏ, ਸਟ੍ਰਾਬਰੀ 600 ਦੀ ਸ਼ੂਗੀ ਹੈ ਜੀ। ਸ਼ੌਣ ਗਿਆ 600 ਨੂੰ ਸ਼ੁਰੂ ਹੋਈ। ਉਸਤਾਦ ਜੀ ਲੇਕਿਨ ਜਦੋਂ ਰੋਜ਼ੇ ਸ਼ੁਰੂ ਨਹੀਂ ਸੀ ਨਾ ਹੋਏ ਉਦੋਂ 200 ਰੁਪਏ ਕਿਲੋ ਸੀ, ਹਾਂ। ਹੁਣ 600 ਰੁਪਏ ਕਿਲੋ। ਸਟ੍ਰਾਬਰੀ ਲੈ ਕੇ ਉਹਦੇ ਤੇ ਨਾ ਉਹ ਕਰੀਮ ਲਾ ਰਿਹਾ ਇੱਕ ਜ਼ਖਮ ਉਹਦੀ ਦਾਣੇ ਵਾਲੀ। ਮੈਂ ਕਿਹਾ ਕੀ ਕਹਿੰਦਾ ਪਹਿਲੇ ਇਹਨੂੰ ਮੈਂ ਪਲੇਨ ਕਰਾਂਗਾ, ਇਹਦੇ ਦਾਣੇ ਖਤਮ ਕਰ ਪੀਲੇ ਪੀਲੇ। ਆਹੋ ਇੱਕ ਵੱਡੀ ਸਟ੍ਰਾਬੇਰੀ ਉਸਤਾਦ ਜੀ ਇੱਥੇ ਪ੍ਰਿੰਸ ਕੋਟ ਦੀ ਜੇਬ ਚ ਤਾਂ ਨੂੰ ਕਰਕੇ ਭਾਈ। ਆਹੋ। ਕਹਿੰਦੀ ਵਾਪਸ ਕਰਤੀ ਇੰਨੇ ਸਟਾਪਰੀ, ਕਹਿੰਦਾ ਇਹ ਵਾਲਾਂ ਵਾਲੀ ਦੇਤੀ ਮੈਨੂੰ। ਨਹੀਂ ਉਸਤਾਦ ਜੀ ਇਹ ਕੰਮ ਮਾੜਾ ਵਾ, ਲੇਕਿਨ ਯਾਰ ਚੈੱਕ ਐਂਡ ਬੈਲੈਂਸ ਕੋਈ ਨਹੀਂ ਹੈਗਾ। ਹਾਂਜੀ। ਮੈਨੂੰ ਸਭ ਤੋਂ ਬਹੁਤਾ ਵੱਟ ਕਿਸ ਬੰਦੇ ਤੇ ਚੜਦਾ ਬੁੱਝੋ। ਮਿੱਠੇ ਨਾ ਕਰਿਆ ਕਰ ਉਸਤਾਦ ਜੀ ਨੂੰ ਤੰਗ। ਬੰਦਾ ਵੀ ਕਿਹਾ ਮੈਂ, ਬੰਦਾ ਵੀ। ਅੱਛਾ ਅੱਛਾ, ਫੇਰ ਮਿੱਠਾ ਨਹੀਂ ਮੈਂ ਹੈ। ਕਿਹਾ ਕਿਸ ਬੰਦੇ ਤੇ। ਹਾਂਜੀ, ਫੇਰ ਮਿੱਠਾ ਨਹੀਂ ਹੈ। ਉਸਤਾਦ ਜੀ ਦੱਸੋ ਤੁਸੀਂ ਦੱਸੋ। ਹਾਂ ਮੈਨੂੰ ਪਤਾ ਸੀ ਤੈਨੂੰ ਪਤਾ ਲੱਗ ਝੂਠੇ ਬੰਦੇ ਤੇ। ਬੜਾ ਪਿਆਰਾ ਪਿਸਤ ਕੀਤਾ ਵੈਸੇ। ਕਿਉਂ ਫਿਰ? ਬਲੇ ਵਿੱਚ ਨਹੀਂ ਆ ਸਭ ਤੋਂ ਬਹੁਤਾ ਮੈਨੂੰ ਉਸਤਾਦ ਜੀ ਗੁੱਸਾ ਉਸ ਬੰਦੇ ਤੇ ਚੜਦਾ ਜਿਹੜਾ ਕਹਿੰਦਾ ਨਹੀਂ यार गवर्नमेंट को छोड़े, हमें अपना तो फर्ज अदा करना चाहिए। ਸਹੀ ਗੱਲ। ਜਾ ਹਲਾਨਾ ਗੱਲ ਆ ਕਿ ਮੈਂ ਤੈਨੂੰ ਕਹਾਂ ਕਿ ਤੇਰਾ ਕੋਈ ਤੈਨੂੰ ਪੁਲਿਸ ਵਾਲਾ ਫੜਨ ਵਾਲਾ ਨਹੀਂ, ਤੇਰਾ ਕੋਈ ਵਾਰਡਨ ਵਾਲਾ ਨਹੀਂ, ਸ਼ਾਰਾ ਬੰਦ ਵੀ ਹੋਵੇ ਤੂੰ ਨਿਕਲ ਜਾ, ਤੈਨੂੰ ਕੋਈ ਪੁੱਛ, ਤੇ ਤੂੰ ਕੱਲਾ ਆਪਣਾ ਤੇ ਫਰਜ਼ ਪੂਰਾ ਕਰੀ ਜਾ। ਹਾਏ। ਉਹ ਭਾਈ ਏਦਾਂ ਨਹੀਂ ਹੁੰਦੇ ਫਰਜ਼ ਪੂਰੇ। ਹਾਂਜੀ, ਡੰਡਾ ਵੀ ਕੋਈ ਚੀਜ਼ ਆ। ਹਾਂ 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 ਹਾਂ। ਠੀਕ ਹੈ। समझ आ रही गांधी? ये एक क्या उसे कहते हैं भोंडी बात है। बहुत सही आपने बात की। ਉਹ ਭਾਈਜਾਨ ਕੋਈ ਵੀ ਦੁਨੀਆ ਦੇ ਮੁਲਕ 'ਚ ਚੈੱਕ ਐਂਡ ਬੈਲੈਂਸ ਖਤਮ ਕਰ ਦਿਓ, ਆਵਾਮ ਸਾਡੇ ਵਰਗੀ ਆ। जी हाँ, ਹਾਂਜੀ, ਇਹ ਤਾਂ ਹੀ ਆ। सख्ती। ਤੇ ਸਾਡੇ ਤੇ ਉਹ ਡੰਡਾ ਤਾਰੀ ਕਰਦੇ ਹੋ, ਅਸੀਂ ਵੀ ਸਿੱਧੇ ਹੋਏ ਨਾ। ਯੈਸ। यानी ਹੁਣ यार तुम तो मिठे तुम अपना ठीक करो, गवर्नमेंट को छोड़ो। ਹਾਂਜੀ ਬਸ ਯਾਨੀ ਕਿ ਮੈਂ ਆਪਣੇ ਆਪ ਨੂੰ ਠੀਕ ਕਰਾਂ ਕਿ ਟ੍ਰੈਫਿਕ ਦਾ ਨਿਜ਼ਾਮ 'ਚ ਤੂੰ ਆਪਣੇ ਆਪ ਨੂੰ ਤੈਨੂੰ ਪਤਾ ਹੋਣਾ ਚਾਹੀਦਾ ਮੇਰੇ ਇਹ ਰੂਲ ਆ। ਹਾਂਜੀ ਤੂੰ ਕਿਤੇ ਜਾ ਰਿਹਾ ਤੈਨੂੰ ਪਤਾ, ਆਪਣੇ ਆਪ को ठीक करो। ਯਾਨੀ ਕਿ 250 ਬੰਦਾ ਇਸ਼ਾਰਾ ਖੁੱਲ ਜਵੇ ਨਿਕਲ ਜਵੇ। ਨਹੀਂ ਸਾਰਾ ਬੰਦ, ਸਾਰਾ ਬੰਦ 'ਚ ਨਿਕਲਦੇ, ਖੁੱਲ 'ਚ ਤੇ ਨਿਕਲ ਹੀ ਜਾਂਦੇ। 250 ਬੰਦਾ ਇਸ਼ਾਰਾ ਬੰਦ ਚ ਨਿਕਲ ਜਵੇ ਤੇ ਮੈਂ ਖਲੋਤਾ ਰਵਾਂ। ਮੈਂ ਵੀ ਉਹਦੇ ਨਾਲ ਹੀ ਜਾਣਾ ਵਾ ਵੀ 150 ਬੰਦਾ ਬਿੱਲ ਵਾਲੀ ਲਾਈਨ ਦੇ ਵਿੱਚੋਂ ਇੰਨੇ ਕਰਕੇ ਹਨ ਰੈਟ ਹੋ ਜਵੇ ਤੇ ਮੈਂ ਉੱਥੇ ਖਲੋਤਾ ਰਵਾਂ। ਏਦਾਂ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਗੱਲ ਆਵੇ ਕਿ ਤਹਿਕੀਕ ਦੇ ਨਾਲ ਦਲੈਲ ਦੇ ਨਾਲ ਗੱਲ ਕਰਾਂਗੇ। ਨਾਲੇ ਇਹਨੂੰ ਠੀਕ ਇਹ ਆਪ ਨਹੀਂ, ਇਹਨੂੰ ਗਵਰਨਮੈਂਟ ਵੀ ਨਹੀਂ ਠੀਕ ਕਰ ਸਕਦੀ। ਉਸਤਾਦ ਆ, ਨਾਜ਼ਰੀਨ ਆ, ਇਹ ਬਿਲਕੁਲ ਇੱਕ ਬਕਵਾਸ ਗੱਲ ਆ ਕਸਮੇ ਮੇਰੀ ਆਪਣੇ ਆਪ ਨੂੰ ਠੀਕ ਕਰੋ। ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰੋ। ਹਾਂਜੀ ਯੈਸ। ਆਪਣੇ ਆਪ ਨੂੰ ਠੀਕ ਮੈਂ ਕਰ ਸਕਦਾ ਆਪਣੇ ਘਰ 'ਚ, ਆਪਣੇ ਜਿੱਦਾਂ ਹੁਣ ਮੈਂ ਕਰ ਲਿਆ ਕਾਫੀ ਆਪਣੇ ਆਪ ਨੂੰ ਠੀਕ। ਹਾਂਜੀ, ਜਿੰਨੀਆਂ ਚੀਜ਼ਾਂ ਤੇ ਮੈਂ ਕਰ ਸਕਦਾ ਸੀ ਮੈਂ ਕਰ ਲਿਆ, ਕਾਫੀ ਬਿਹਤਰ ਹੋ ਗਿਆ। ਠੀਕ ਹੈ ਨਾ। ਓਹੋ, ਹੁਣ ਅੱਗੇ ਯਾਰ ਇੱਕ ਤਾਂ ਤੁਸੀਂ ਮੇਰਾ ਸਾਰਾ ਕੰਮ ਕੀ ਖਰਾਬ। ਬਾਤ, ਕੀ ਬਾਤ। ਆਈ ਬੜੀ ਤੁਸੀਂ ਆਪ ਵਿੱਚ ਆਪਣਾ ਕੰਮ ਖਰਾਬ ਕਰਦੇ।
ਨਹੀਂ ਮੈਂ ਆਹ ਨਹੀਂ ਮੈਂ ਕੀਤਾ ਇਹ ਨਹੀਂ ਮੈਂ ਕੀਤਾ ਤੁਸੀਂ ਸਾਡਾ ਉਹ ਦੂਜਾ ਉਹ ਨਹੀਂ ਮੈਂ ਕੀਤਾ। ਮੈਂ ਸਿੱਧਾ ਗਿਆ ਮੈਂ ਭਾਈਆਂ ਲੱਗ ਗਿਆ। ਨਹੀਂ ਪਹਿਲੇ ਐ ਨਹੀਂ ਸੀ ਹੈ ਪਹਿਲੇ ਨਹੀਂ ਆਈ ਸੀ। ਨਹੀਂ ਇੰਜ ਤਾਂ ਹੋਇਆ ਨਹੀਂ ਮਿੱਠੇ ਯਾਰ। ਤੁਸੀਂ ਸਾਡਾ ਕਰਕੇ ਕੀਤਾ ਅਦਰ ਹਾਂ ਹੀ ਨਿਕਲੀ ਆ। ਅੱਛਾ ਇਹ ਤੇਰਾ ਪ੍ਰੋਬਲਮ ਆਂਦਾ। ਅੱਛਾ ਸਾਜੀ ਇਹਨੂੰ ਕੋਈ ਇੱਕ ਵਾਰੀ ਬੰਦੇ ਵਾਲਾ ਕਰਕੇ ਦਿਖਾ ਨਾ ਬੰਦਿਆ ਇਹ ਲੜ ਵੀ ਪਵੇ ਨਾ ਇੱਕ ਬੰਦਾ ਲੜ ਪਵੇ ਓਏ ਉਰੇ ਆ ਇਹ ਟੈਪ ਹੁੰਦਾ ਇਹ ਆ, ਉਰੇ ਆਵੇ ਇਹਦੇ ਅੰਦਰ ਸੈਟਅਪ ਆ ਬਿਲਕੁਲ। ਇਹ ਬਦਮਾਸ਼ ਵੀ ਬਣ ਜਾਵੇ ਨਾ ਯਕੀਨ ਕਰ ਤੇ ਇਹਨੇ ਕੱਚੇ ਦੇ ਪਿਸਤੌਲ ਫੜੀ ਉਹਨੇ ਦੂਜਾ ਹੱਥੇ ਤਾਂ ਇੰਜ ਹੋਣਾ ਇਧਰ ਆ ਕਿੱਥੇ ਗਿਆ ਸੀ? ਇਹਦਾ ਪ੍ਰੋਬਲਮ ਆ ਤੇ ਬੁਲਟ ਉਹ ਨਹੀਂ ਮਾਰਨਾ। ਆਹੋ ਤੁਸੀਂ ਯਕੀਨ ਇਹਨੇ ਬੋਲਟ ਮਾਰਨਾ ਐ ਕਰਕੇ ਤੁਰਗਾ ਇਹਨੇ ਇੰਜ ਨਹੀਂ ਕਰਨਾ ਇਹਨੇ ਐ ਕਰਕੇ ਨਾ ਇਹਦਾ ਨਾਲ ਗੋਡਾ ਵੀ ਤਾਂ ਹੋਣਾ ਝਟਕਾ ਦਾ ਨਾਲ ਐ ਕਰਕੇ ਐ ਕਰੇਗਾ। ਮੈਨੂੰ ਸੀਰੀਅਸਲੀ 6ਵੇਂ 7ਵੇਂ ਸਾਲ ਤੋਂ ਮੇਰੇ ਅੱਬੂ ਨੂੰ ਪਤਾ ਲੱਗਾ ਸੀ ਬੱਚਾ ਇਹ ਲੜਾਕਾ ਵਾ ਤਾਂ ਹੀ ਮੇਰੇ ਅੱਬੂ ਜੀ ਨੇ ਕਿਹਾ ਵੀ ਨਹੀਂ ਇਹਨੂੰ ਪਿੰਡ 'ਚ ਰੱਖਣ ਵਾਲਾ ਨਹੀਂ ਹੈ ਇਹਨੂੰ ਸ਼ਹਿਰ ਭੇਜ ਦਿਓ। ਹਾਂਜੀ ਭਾਜੀ ਇਹਨੂੰ ਪਿਸਤੌਲ ਫੜਾਓ ਪਿਸਤੌਲ ਇੰਜ ਐ ਤਿੰਨ ਐ ਪਿਸਤੌਲ ਇੰਜ ਫੜੀ ਹੈ ਨਾ ਹਾਂਜੀ ਯਾਨੀ ਇੰਜ ਪਿਸਤੌਲ ਫੜੀ ਹੁੰਦੀ ਹੈ ਐ ਉਂਗਲ ਉਹਦੇ ਟਰੈਗਰ 'ਚ ਹੁੰਦੀ ਹੈ ਇੰਜ ਹੁੰਦੀ। ਇਹ ਕਿਹੜੀ ਪਿਸਤੌਲ ਦੀ ਪਿਸਤੌਲ ਫੜੀ ਚੀਚੀ ਇੰਜ ਆ ਚੀਚੀ ਫਿਰ ਥੱਲੇ ਇੰਜ ਇਹ ਕਿਹੜੀ ਪਿਸਤੌਲ ਹੁੰਦੀ? ਬਸ ਸਾਜੀ ਇੱਕ ਅੱਛਾ ਇੰਜ ਨਹੀਂ ਮਾਰ ਇੰਜ ਮਾਰ ਰਿਹਾ ਦੱਸ ਇੱਥੇ ਹੁਣ ਕੀ ਆਪਣੇ ਆਪ ਨੂੰ ਸੈੱਟ ਕਰ ਲਈ ਦੱਸੋ ਯਾਰ ਇੱਥੇ ਸਿਰਫ ਚੇਜਾ ਹੀ ਰਹਿ ਗਿਆ ਵਾ। ਉਹ ਚੇਦਾ ਨਹੀਂ ਤੇਰਾ ਅੰਦਰ ਪ੍ਰੋਬਲਮ ਆ ਹੈਗੀ ਫੈਰ ਕਰਨਾ ਪਤਾ ਕਰਦਾ ਟਕਾ ਇਹ ਫੈਰ ਵੀ ਕਰਦਾ ਤੂੰ ਕੱਲੀ ਪਿਸਤੌਲ 'ਚ ਗੋਲੀ ਚਲਾ ਤੂੰ ਨਾਲ ਆਹ ਕੋ ਕਰ ਸਕਦਾ? ਮੈਂ ਪੂਰਾ ਭਾਈ ਹੈ ਉਸਤਾਦ ਜੀ। ਓਏ ਯਾਰ ਤੂੰ ਆਪ ਕਹਿ ਕੇ ਉਸਤਾਦ ਜੀ ਤਰੀ ਲਾਉਂਦੇ ਉਹ ਪਾਈ ਜੋੜ ਕੇ ਤੂੰ ਭਾਈ ਆ। ਮੈਂ ਕਹਿ ਰਿਹਾ ਸਾਂ ਕਿ ਇਹ ਬਕਵਾਸ ਗੱਲ ਆ ਆਪਣੇ ਆਪ ਨੂੰ ਭਾਈਜਾਨ ਇਹ ਆਪਣੇ ਆਪ ਨੂੰ ਨਹੀਂ ਕੋਈ ਠੀਕ ਹੁੰਦਾ। ਕੁਛ ਰਿਆਸਤ ਤੇ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਠੀਕ ਕਰਨੀਆਂ। ਯੈਸ ਕੁਛ ਰਿਆਸਤ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੁਛ ਨਹੀਂ ਬਲਕਿ ਬਹੁਤ ਸਾਰੀਆਂ। ਹਾਂਜੀ। ਇੱਕ ਤੁਹਾਡਾ ਘਰ 'ਚ ਮਾਂ ਪਿਓ ਹੁੰਦਾ ਇੱਕ ਤੁਹਾਡਾ ਘਰੋਂ ਬਾਹਰ ਮਾਂ ਪਿਓ ਹੁੰਦਾ ਜਿਹਨੂੰ ਰਿਆਸਤ ਕਹਿੰਦੇ ਨੇ। ਸਦਕੇ ਜਾਊਂ ਉਸਤਾਦ ਜੀ ਅੱਜ ਸਾਡੇ ਭਲੇ ਜੀ ਵੀ ਸਾਜੀ ਰਿਆਸਤ ਹੈ ਇੱਕ ਬਹੁਤ ਸੋਚਦਾ ਬੰਦਾ। ਉਹ ਰਿਆਸਤ ਆ ਜਦੋਂ ਤੁਸੀਂ ਬਾਹਰ ਚਲੇ ਗਏ ਟ੍ਰੈਫਿਕ ਤੇ ਜਾ ਰਹੇ ਹੋ ਕਿੱਥੇ ਰੁਕਣਾ ਕਿੱਥੇ ਕੀ ਕਰਨਾ ਕਿੰਨੀ ਦੇਰ ਰੁਕਣਾ ਧਾਂਬਲ ਕਰਨਾ ਉਹ ਮਾਂ ਪਿਓ ਹੋਰ ਜਿਹਨੇ ਸਿਖਾਉਣਾ। ਹਾਂਜੀ ਇਹ ਬਾਤ ਯੈਸ ਘਰ ਦੇ ਅੰਦਰ ਮਾਂ ਪਿਓ ਨੇ ਹੋਰ ਤਰਬੀਅਤ ਦੇਣੀ ਹੈ ਬੇਟਾ ਐ ਨਾ ਕਰੋ ਐਸੇ ਨਾ ਕਰੋ ਛੋਟੀ ਭੈਣ ਐ ਨਾ ਪਿਆਰ ਕਰ ਐ ਛੋਟਾ ਭਾਈ ਤੇਰਾ ਉਹਨੇ ਤੈਨੂੰ ਕਿਹਾ ਚੱਲ ਆ ਕੰਮ ਕਰਕੇ ਵੱਡੇ ਭਾਈ ਨੇ ਕਿਹਾ ਚੱਲ ਇਹ ਕਰਦੇ ਨੇ। ਘਰੋਂ ਬਾਹਰ ਨਿਕਲ ਕੇ ਰਿਆਸਤ ਦੀ ਵੀ ਜ਼ਿੰਮੇਵਾਰੀ ਆ। ਨੋਟ ਹਾਂਜੀ ਵੱਡੀ ਗੱਲ ਜੀ ਠੀਕ ਗੱਲ। ਇੱਥੇ ਰਿਆਸਤ ਕੀ ਕਰੂਗੀ ਹੁਣ ਤੁਸੀਂ ਦੇਖੋ। ਉਹ ਰਿਆਸਤ ਹੁਣ ਤੂੰ ਕੱਲਾ ਕਰ ਹੀ ਨਹੀਂ ਸਕਦਾ ਯਾਰ ਤੈਨੂੰ ਜੋ ਪਤਾ ਆ ਇਸ਼ਾਰਾ ਵਾ ਇਸ਼ਾਰੇ ਤੋਂ ਤੂੰ ਰੁਕਿਆ ਤੈਨੂੰ ਪਤਾ ਵੀ ਭਾਜੀ ਮੈਂ ਇੰਜ ਕਰਕੇ ਟਾਇਰ ਅੱਗੇ ਕੀਤਾ ਨਾ ਬੰਦ ਇਸ਼ਾਰੇ 'ਚ ਮੈਨੂੰ 5000 ਰੁਪਏ ਆ ਜਾਣਾ ਚਲਾਨ ਇੱਥੇ ਚੱਕਰ ਤੇ ਤੂੰ ਮੈਂ ਦੇਖਾਂ ਭਲਾ ਕਿੱਦਾਂ ਤੂੰ ਨਾ ਚਾਹੁੰਦੇ ਐਵੇਂ ਤੂੰ ਰੁਕੇਗਾ। ਅਗਲੇ ਕਰਦੇ ਚਲਾਨ ਲੇਕਿਨ ਅਗਲਾ ਬੰਦਾ ਰੋਂਦਾ ਹੀ ਆ ਸਭ ਮਰੀਜ਼ ਪਿਆ ਮੈਂ ਉੱਥੇ ਜਾਣਾ ਉਹ ਅਗਲਾ ਕਹਿੰਦਾ ਚੱਲ ਨਿਕਲ ਜਾ ਕਰੀ ਜਾਵੇ ਨੋ ਪ੍ਰੋਬਲਮ। ਹੁਣ ਤੁਸੀਂ ਦੇਖੋ ਪਾਕਿਸਤਾਨ ਤੇ ਲਾਹੌਰ ਦੇ ਵਿੱਚ ਮੈਚ ਹੋਇਆ ਸਾਊਥ ਅਫਰੀਕਾ ਦਾ ਡੇਵਿਡ ਮਿਲਰ ਨੇ ਮਾਰਿਆ ਛੱਕਾ ਬਾਹਰੋਂ ਆਵਾਮ 'ਚ ਗੇਂਦ ਗਈ ਆ ਉਹ ਬੰਦਾ ਗੇਂਦ ਲੈ ਕੇ ਦੌੜ ਗਿਆ। ਦੱਸੋ ਉਹਨੂੰ ਅੱਲਾ ਦੀ ਗਰਾਊਂਡ 'ਚੋਂ ਲੱਭੀ। ਨਹੀਂ ਉਹਨੂੰ ਚਾਹੀਦਾ ਨਾ ਵਾਪਸ ਲੱਭੀ back ਦਾ। ਗਵਾਚੀ ਥੂ ਮਾਰਾ। ਇਹ ਉਹਦੀ ਸਿਰ ਪੀੜ ਆ। ਹਾਂ ਉਹਦੇ ਕੋਲ ਉਹਨੂੰ ਦੇਖਣਾ ਉਹਨੂੰ ਆ ਕੇ ਉਹਦੇ ਹਾਂ ਗੇਂਦ ਆ ਗਈ ਉਹਦੇ ਕੋਲ ਉਹਨੇ ਮੰਗੀ ਕਿਸੇ ਕੋ ਉਹਨੇ ਖੋਈ ਕਿਸੇ ਕੋ। ਬਾਕੀ ਗਰਾਊਂਡਾਂ 'ਚ ਵੀ ਜਾਂਦੀ ਆ ਨਿਊਜ਼ੀਲੈਂਡ ਅਫਰੀਕਾ ਜਿੱਥੇ ਮਰਜ਼ੀ ਜੋ ਆਵਾਮ ਜਾਂਦੀ ਆਵਾਮ ਵਾਪਸ ਸੁੱਟਦੀ ਉਹ ਲੈ ਕੇ ਘਰ ਭੱਜ ਗਿਆ। ਮਿੱਠਾ ਸਾਹਿਬ ਦੇਖੋ ਮੇਰੀ ਗੱਲ ਸੁਣੋ ਤੁਸੀਂ ਬੈਠੇ ਹੋ ਟਿਕਟ ਖਰਚ ਕੇ ਆਏ ਹੋ ਸਕਦਾ ਤੁਹਾਨੂੰ ਮੈਚ ਦਾ ਮਜ਼ਾ ਨਾ ਆ ਰਿਹਾ ਹੋਵੇ ਤੁਸੀਂ ਕਿਹੜ ਕੱਢਣੀ ਆ। ਗੁੱਸਾ ਕਰਕੇ ਹਾਂ ਗੇਂਦ ਸਿੱਧੀ ਅੱਛਾ ਇੱਕ ਮਿਸਾਲ ਆ ਗੇਂਦ ਤੇਰੇ ਹੱਥ 'ਚ ਨਾ ਆਉਂਦੀ ਹਾਰਡ ਬਾਲ ਤੇਰੇ ਪੁੜਪੜੀ 'ਚ ਵੱਜਦੀ ਇੱਥੇ ਤੇਰੇ ਉਹਦਾ ਉਹ ਸਲਾਈ ਛਪ ਜਾਂਦੀ ਸਿਰ 'ਚ ਉਹ ਜਿਹੜੀ ਗੇਂਦ ਦੀ ਸਲਾਈ ਹੁੰਦੀ ਹਾਂਜੀ। ਉਹਦਾ ਕੋਲ ਤੈਨੂੰ ਕਿਸੇ ਨੇ ਲੈ ਕੇ ਜਾਣਾ ਸੀ ਨਹੀਂ ਤਾਂ ਵੀ ਬਣਦਾ ਸੀਗਾ ਕਿ ਗੇਂਦ ਵਾਪਸ ਕੀਤੀ ਜਾਂਦੀ ਸਿਰ ਪਾੜਨ ਤੋਂ ਬਾਅਦ ਵੀ। ਹਾਂਜੀ ਮੈਚ ਰੁਕ ਗਿਆ ਇਹਨੂੰ ਕਹਿੰਦੇ ਰਿਆਸਤ ਮਾਂ ਵਾ। ਨਹੀਂ ਉਹ ਯਾਦਗਿਰੀ ਵਾਸਤੇ ਰੱਖ ਲਈ ਹੋਣੀ। ਯਾਰ ਉਹਨਾਂ ਕੋ ਗੇਂਦਾਂ ਦਾ ਘਾਟਾ ਜੇ ਇੱਕ ਮਾੜਾ ਬੰਦਾ ਲੈ ਗਿਆ ਹੋ ਸਕਦਾ ਉਹਦੇ ਘਰ ਬੱਚੇ ਕੋ ਗੇਂਦ ਨਾ ਹੋਵੇ ਖੇਡਣ। ਉਹਨੇ ਇੱਥੋਂ ਹੀ ਲੈ ਕੇ ਜਾਣੀ ਸੀ ਮੈਂ ਅਫਰੀਕਾ ਦੇ ਮੈਚ ਲੈ ਕੇ ਆਇਆ। ਯਾਰ ਉਹਨਾਂ ਕੋਲ ਡੱਬਿਆਂ ਦੇ ਡੱਬੇ ਪਏ ਹੁੰਦੇ ਮਿੱਠਾ ਹੀ ਉਹ ਤੁਹਾਡੇ ਵਾਲਾ ਹਿਸਾਬ ਨਹੀਂ ਉਸਤਾਦ ਜੀ ਇਹਨੇ ਉਹ ਬਾਲ ਚੁੱਕ ਕੇ ਬੰਦਾ ਲੈ ਗਿਆ ਇਹਨੇ ਗਾਲਾਂ ਕੱਢੀਆਂ ਉਹਨੂੰ ਘਰ ਆ ਕੇ ਦੇਖਿਆ ਤੇ ਛੋਟੇ ਭਰਾ ਨੇ ਬੈਠਕ 'ਚ ਰੱਖੀ ਉਹਦੇ ਸ਼ਾਹ ਫਰੀਦੀ ਸਾਹਿਬ ਨੇ ਦੁਨੀਆ ਦਾ ਸਭ ਤੋਂ ਵੱਡਾ ਛਿੱਕਾ ਮਾਰਿਆ। ਹਾਂਜੀ ਹਾਂਜੀ ਉਹ ਅਗਰ ਗੇਂਦ ਤੇਰੇ ਕੋਲ ਹੋਵੇ ਤੈਨੂੰ ਪਤਾ ਉਹ ਕਿੰਨੇ ਦੀ ਹੋਣੀ ਗੇਂਦ? ਓਏ ਨਿਲਾਮੀ 'ਚ ਅਸੀਂ 250-300 ਦੀ ਹੋਣੀ ਆ। ਤਾਂ 300 ਦੀ ਟੈਂਸ ਦੀ ਬਾਲ ਵੀ ਨਹੀਂ ਹੁੰਦੀ ਮਿੱਠਾ ਜੀ ਹਾਰਡ ਬਾਲ ਆ। ਓਏ ਇਨਸਾਨ ਦੀ ਕਦਰ ਕਰੋ ਆਟੋਗ੍ਰਾਫ ਦੀ ਕਦਰ ਨਾ ਕਰੋ ਇਨਸਾਨ ਦੀ ਕਦਰ ਕਰੋ। ਭਾਈ ਤੁਸੀਂ ਕਿੱਥੇ ਭੁੱਲੇ ਫਿਰਦੇ ਯਾਰ। ਜਾਂ ਇਨਸਾਨ ਕੁੱਤੇ ਦਾ ਸੰਡ ਹੁੰਦਾ ਮੇਰੀ ਗੱਲ ਸੁਣ। ਅੱਗੋਂ ਬੋਲੀ ਨਾ ਹੱਸੀ ਜਾਈ ਬੋਲੀ ਕੀਤੀ ਉਹ ਸਹੀ ਮਿਲੀ ਉਹਨੂੰ ਸਾਜੀ ਉਹਨਾਂ ਇੱਕ ਬੱਚੇ ਦੇ ਸਿਰ 'ਚ ਵੱਜਣ ਲੱਗੀ ਸੀ ਉਹਨੇ ਉੱਤੋਂ ਬਹੁਤ ਔਖਾ ਕੈਚ ਕੀਤਾ। ਭਾਈਜਾਨ ਉਹਦੇ ਵੀ ਹੋ ਸਕਦਾ ਵੱਜਣ ਲੱਗੀ ਹੋਵੇ ਉਹ ਐਂ ਬੈਠਾ ਉਹਨੇ ਓਏ ਆ ਕੀ ਉਹ
ਉਹ ਲੈ ਕੇ ਭੱਜ ਗਿਆ ਨਹੀਂ। ਉਹਦੀ ਕੰਡੀਸ਼ਨ ਤੈਨੂੰ ਕੀ ਪਤਾ ਉਹਦੀ ਕੀ ਸੂਰਤ ਹਾਲ ਸੀ ਉਸ ਟਾਈਮ। ਕੈਮਰੇ ਨੇ ਕੈਪਚਰ ਕੀਤਾ, ਬੰਦਾ ਕੁਛ ਨੁਮਾ ਫਿਰ ਰਿਹਾ ਸੀ ਜਾਂ ਫਿਰ ਰਿਹਾ ਐਕਟਿਵਲ ਆ ਕੇ। ਅੱਛਾ ਉਹਦੇ ਵਿੱਚੋਂ ਲੈ ਕੇ ਉਹ ਨਿਕਲ ਗਿਆ ਤਾਂ ਕਿਸੇ ਨੇ ਉਹਨੂੰ ਫੜਿਆ ਦੌੜਿਆ ਵੀ ਨਹੀਂ। ਨਹੀਂ। ਜੋ ਨਵੀਂ ਲੈ ਲੈਣ, ਐਡੀ ਵੱਡੀ ਦੁਨੀਆ ਦੀ ਇੰਟਰਨੈਸ਼ਨਲ ਟੀਮ ਹੈ, ਇੱਕ ਗੇਂਦ ਲੈ ਕੇ ਨਵੀਂ ਲੈ ਲੈਣ, ਖੱਪ ਆਉਣ ਵਾਲੀ ਕਿਹੜੀ ਗੱਲ। ਨਵੀਂ ਤੇ ਲੈ ਮੈਚ ਸ਼ੁਰੂ ਹੋ ਗਿਆ, ਲੇਕਿਨ ਸਾਡੀ ਬਦਨਾਮੀ ਹੋਈ, ਸਾਡੇ ਤੇ ਥੂ ਹੋਈ। ਉਹ ਬਦਨਾਮੀ ਨਹੀਂ ਹੋਈ, ਉਹਦੀ ਸ਼ਰਤ ਲੱਗੀ ਸੀ ਤਾਜੀ ਇੱਕ ਬੰਦੇ ਨਾਲ ਕਿ ਜਦੋਂ ਤੇ ਕੋਈ ਗੇਮ ਰਹੀ ਤੂੰ ਲੈ ਕੇ ਹੋਣੀ ਲੈ। ਸਾਡੀ ਜੱਗ ਹਸਾਈ ਹੋ ਗਈ ਉੱਤੇ। ਨਹੀਂ ਮਤਲਬ ਅਗਰ ਗੇਂਦ ਉਹਦੇ ਕੋਲ 20 ਸਾਲ ਲਾਉਂਦੀ ਤਾਂ ਸ਼ਰਤ ਚੱਲਦੀ ਰਹਿਣੀ ਸੀ ਉਹਨਾਂ ਦੀ। ਲੱਖ ਲਾਣਾ ਤੇਰੀ ਜ਼ਿੰਦਗੀ ਦੇ ਕੋਈ ਲੌਜੀਕਲੀ ਵੀ ਗੱਲ ਕਰ ਲੈ ਕਰ। ਉਹ ਕਹਿੰਦਾ ਸੀ ਅਬ ਜਦੋਂ ਤੇਰੇ ਨਾਲ ਗੇਂਦ ਆਈ ਤੂੰ ਲੈ ਕੇ ਆਉਣੀ, ਤੇਰੀ ਸ਼ਰਤ ਲੱਗ ਗਈ। ਉਹ ਤਾਂ 70 ਸਾਲ ਦਾ ਹੁੰਦੀ। ਸਰਦਾਰ ਜੀ ਉਹਨੇ ਸ਼ਰਤ ਇਹੀ ਹੁੰਦੀ ਹੈ ਨਾਮੁਮਕਿਨ ਚੀਜ਼ ਉਹਨੇ ਕਰਨੀ। ਅਪੀਲ ਕੀਤੀ, ਉਹ ਕਹਿੰਦਾ ਭਾਈ ਮੈਨੂੰ ਨਾਮ ਦਿਓ। ਆਪ ਜਦੋਂ ਤੁਸੀਂ ਕੈਚ ਕਰਦੇ ਬਾਉਂਡਰੀ ਨਾਲ ਕੋਲ ਲੱਖਾਂ ਰੁਪਈਆ ਲੈ ਜਾਂਦੇ, ਮੈਨੂੰ 1 ਰੁਪਈਆ। ਅੱਛਾ ਉਹਨੇ ਕੈਚ ਕੀਤਾ। ਹਾਂਜੀ ਸਰ ਜ਼ਿਲੇ ਲਾਹੀ, ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕਰ ਰਹੇ ਵੀ ਮੈਚ ਹੋਣੇ ਸਾਊਥ ਅਫਰੀਕਾ ਦਾ ਤੇ ਇੰਗਲੈਂਡ ਦਾ। ਸਾਊਥ ਅਫਰੀਕਾ ਨੇ ਛਾਟ ਮਾਰੀ ਗਿਆ, ਬੰਦਾ ਲਾਹੌਰ ਦੇ ਗਰਾਊਂਡ ਚੋਂ ਗੇਂਦ ਲੈ ਕੇ ਨਿਕਲ ਗਿਆ, ਰਵਾਨਗੀ ਪਾ ਗਿਆ, ਘਰ ਨੂੰ ਰੁਖਸਤ ਨੈਥ ਲੈ ਗਿਆ। ਅੱਗੇ ਤੋਂ ਪਾਕਿਸਤਾਨ ਗਿਆ ਸੌ ਤੇ ਪਾਕਿਸਤਾਨ ਉਹ ਮਾਮਾ ਮੈਚ ਪਾਕਿਸਤਾਨ ਲਾਹੌਰ ਚ ਹੋਣਾ। ਨਹੀਂ ਉਹ ਸਹੀ ਕਹਿ ਰਿਹਾ, ਲੇਕਿਨ ਤੈਨੂੰ ਹੁਣ ਉਹਦੀ ਕਾਹਦੀ ਤਕਲੀਫ ਆ? ਮੈਂ ਕਹਿੰਦਾ ਵੀ ਹਾਂ ਕੰਮ ਨਾ ਕਰੋ, ਇੱਥੇ ਰਿਆਸਤ ਦਾ ਕਸੂਰ ਆ ਕਿ ਉਸ ਬੰਦੇ ਦਾ ਕਸੂਰ ਆ? ਯਾਰ ਚੋਰੀ ਲੈ ਗਿਆ, ਉਹ ਕਰੋੜਾਂ ਲੋਕਾਂ ਦੇ ਸਾਹਮਣੇ ਲੈ ਕੇ ਗਿਆ। ਮੈਂ ਸਮਝ ਗਿਆ ਉਸਤਾਦ ਜੀ, ਇਹ ਸੋਸ਼ਲ ਮੀਡੀਆ ਦੀ ਚੁੱਕ ਚ ਆਇਆ ਇਹ ਵੀ। ਹਾਂਜੀ। ਉੱਥੇ ਕਿਸੇ ਨੇ ਗੱਲ ਕਰਤੀ ਕਿ ਪਾਕਿਸਤਾਨ ਚ ਬੰਦੇ ਘਟੀਆ ਬਾਲ ਚੁੱਕ ਕੇ ਲੈ ਉਹ ਨਹੀਂ, ਉਹ ਨਹੀਂ। ਉਹ ਨਹੀਂ, ਉਹਨੇ ਇੱਕ ਯਾਦਗਾਰ ਸੰਭਾਲੀ ਹੈ, ਤੂੰ ਉਹਦੇ ਮਗਰ ਲੱਗ ਕੇ। ਅੱਛਾ ਜ਼ਰੂਰ ਉਹ ਪਤਾ ਨਹੀਂ 5-7-10,000 ਦੀ ਟਿਕਟ ਲੈ ਕੇ ਬੈਠਾ, ਹਾਂਜੀ। ਉਹ ਕੋਈ ਗੇਂਦ ਦਾ ਭੁੱਖਾ ਹੋ ਸਕਦਾ। ਐਕਸਾਈਟਮੈਂਟ ਦੇ ਵਿੱਚ ਉਹਨੇ ਕਿਹਾ ਹੋਵੇਗਾ ਯਾਰ ਮੇਰੇ ਕੋਲ ਨਿਸ਼ਾਨੀ ਹੋਏਗੀ ਔਰ ਲਾਈਫ ਟਾਈਮ ਮੈਂ ਕਹਾਂਗਾ ਮੈਂ ਅਸੀਂ ਜਿੰਨੇ ਆ ਗੇਂਦ ਲਈ। ਹਾਂਜੀ। ਅਗਰ ਤੁਸੀਂ ਜਿਹਦੇ ਨਾਲ ਸਾਹਿਬ ਨੇ ਗੱਲ ਕੀਤੀ ਵੀ ਉਹਨਾਂ ਨਿਸ਼ਾਨੀ ਰੱਖੀ ਵੇਚਦਾ, ਸਾਰਾ ਗਰਾਊਂਡ ਹੀ ਪੱਟ ਕੇ ਲੈ ਜਾਓ, ਜੰਗਲੇ ਪੱਟ ਕੇ ਲੈ ਜਾਓ, ਵੀ ਨਿਸ਼ਾਨੀ ਰੱਖੀ ਆ। ਪਲੇਅਰ ਕੁੱਟ ਕੇ ਨਾਲ ਲੈ ਜਾਇਆ ਕਰੋ। ਫਿਰ ਜਾਹਲ ਵਾਲੀ ਤੂੰ ਅੱਗੋਂ ਲੌਜੀਕ ਨਹੀਂ ਮੈਂ ਹੈ। ਕਿਹਾ ਨਾ ਹੁਣ ਇਹੋ ਜੀ ਕੌਮ ਤੋਂ ਤੂੰ ਰੱਖ ਸਕਦਾ ਤੂੰ ਕਹੋ ਵੀ ਆਪਣੇ ਆਪ ਕੋ ਠੀਕ ਕਰੋ। ਆਪਣੇ ਆਪ ਕੋ ਠੀਕ ਨਹੀਂ ਹੁੰਦਾ। ਮੇਰੀ ਗੱਲ ਫਿਰ ਉੱਥੇ ਹੀ ਆ, ਮੈਂ ਗੱਲ ਪੂਰੀ ਕਰਨੀ ਅੱਜ। ਕਰਨੀ ਹੈ ਸਰ ਜੀ। ਇਹ ਗੱਲ ਗਲਤ ਆ ਕਿ ਤੁਸੀਂ ਰਿਆਸਤ ਨੂੰ ਪਿੱਛੇ ਪਾ ਕੇ ਉਹਨਾਂ ਦੀਆਂ ਜੋ ਜ਼ਿੰਮੇਵਾਰੀਆਂ ਕਰਕੇ ਤੇ ਤੁਸੀਂ ਕਹੀ ਅੱਛਾ। ਉਹਨਾਂ ਵਿੱਚ ਕਈ ਬੰਦੇ ਐਸੇ ਨੇ ਇਹਨਾਂ ਨੇ ਸ਼ੁਰੂ ਹੋ ਜਾਣਾ ਰਿਆਸਤ ਹੀ ਇਹ ਕਰ ਰਹੀ। ਜਿਹੜੇ ਨੂਨ ਲੀਗੀ ਨੇ ਉਹਨਾਂ ਨੇ ਕਹਿਣਾ ਸਹੀ ਗੱਲ ਆ, ਜਿਹੜੇ ਪੀਟੀਆਈ ਵਾਲੇ ਨੇ ਉਹਨਾਂ ਨੇ ਕਹਿਣਾ ਇੱਕ ਤਾਂ ਇਹ ਬੜਾ ਰੌਲਾ ਵਾ। ਇਹਨੇ ਰੌਲਾ ਰੌਲਾ ਕੋਈ ਨਹੀਂ, ਤੁਸੀਂ ਹੱਕ ਦੀ ਗੱਲ ਇੱਕ ਬਿਆਨ ਕਰ ਰਹੇ ਇਹ ਜਿਹੜੀ ਕੈਟਾਗਰੀ ਬਣੀ ਨਾ ਮੇਰੇ ਵੀਰੋ, ਖੁਦਾ ਦਾ ਖੌਫ ਕਰੋ, ਮਾਫੀ ਦੇ ਦਿਓ। ਸਿਆਸਤ ਦਿਮਾਗੀ ਤੌਰ ਤੇ ਸਵਾਰ ਕੀਤੀ ਅਸੀਂ। ਇਦਾਂ ਹੀ ਨਵਾਜ਼ ਸ਼ਰੀਫ ਸਾਹਿਬ, ਵਿੱਚ ਬੜੇ ਏਦਾਂ ਹੀ। ਇਮਰਾਨ ਖਾਨ ਸਾਹਿਬ, ਫਲਾਣੇ ਸਾਹਿਬ ਪਰਸਨਲਾਈਜੇਸ਼ਨ ਹੋਈ ਪਈ ਆ। ਏਦਾਂ ਹੀ ਦਿਮਾਗ 'ਚ ਨਵਾਜ਼ ਸ਼ਰੀਫ ਸਾਹਿਬ ਬੈਠੇ ਨੇ ਔਰ ਜ਼ਾਤੀਆਤ ਤੇ ਉਤਰਿਆ ਮੈਂ। ਹਾਂਜੀ। ਦਿਮਾਗ 'ਚ ਇਮਰਾਨ ਖਾਨ ਸਾਹਿਬ ਬੈਠੇ, ਅੱਛੇ ਬੁਰੇ ਦੀ ਗੱਲ। ਮੈਂ ਉਹ ਹੁਣ ਗੱਲ ਨਹੀਂ ਕਰ ਰਿਹਾ ਕਿ ਵੀ ਮੈਂ ਗੱਲ ਕਰ ਰਿਹਾ ਕਿ ਥੋੜਾ ਹੱਥ ਹੌਲਾ ਰੱਖ ਲਓ। ਹਾਂਜੀ। ਵੀ ਇੱਕ ਮੈਂ ਨਵਾਜ਼ ਸ਼ਰੀਫ ਦੇ ਨਾਲ ਆ, ਅਗਰ ਮੈਨੂੰ ਕੋਈ ਪੀਟੀਆਈ ਦਾ ਮੇਰਾ ਯਾਰ ਮਿਲਦਾ ਤਾਂ ਮੇਰਾ ਯਾਰ ਆ, ਉਹ ਮੇਰਾ ਲਹਿਦਾ ਟੌਪਿਕ ਆ। ਨਹੀਂ ਮੈਂ ਉਹਦੀ ਹਰ ਗੱਲਬਾਤ 'ਚ ਹਿਸਾਬ ਲੱਭਣਾ ਵਾ ਹਾਂਜੀ। ਇਦਾਂ ਹੀ ਆ। ਕਿ ਉਹਨੂੰ ਮੈਂ ਉਹ ਭਾਵੇਂ ਮੈਨੂੰ ਕਹਿ ਰਿਹਾ ਬਸ ਸਵੇਰੇ ਨਾਸ਼ਤਾ ਕੀਤਾ ਤੇ ਮੇਰੇ ਪੇਟ ਖਰਾਬ ਹੋ ਗਿਆ। ਆਹੋ ਤਾਂ ਭਾਈ ਗਲਤ ਪਾਰਟੀ ਨਾਲ ਸਾਥ ਦੇਣਾ ਪੇਟ ਨਹੀਂ ਏਦਾਂ ਦਾ ਮਾਹੌਲ ਪਿਆ ਵਾ। ਉਹਦਾ ਕੋਈ ਚੱਕਰ ਹੀ ਨਹੀਂ। ਸਹੀ ਗੱਲ। ਕੋਈ ਨਾ ਕੋਈ ਬਹਾਨਾ ਲੱਭਣਾ ਵਾ। ਹਾਂ ਵੀ ਕਿਉਂ ਤਾਂ ਵੀ ਕਿਸੇ ਨੇ ਪੀਟੀਆਈ ਵਾਲੇ ਨੇ ਕਹਿਤਾ ਯਾਰ ਸਵੇਰੇ ਬਿੱਲ ਦੀ ਲਾਈਨ 'ਚ ਲੱਗਾ, ਮੇਰੀ 67ਵੀਂ ਵਾਰੀ ਆਈ। ਉਹ ਤੁਹਾਡੇ ਤਾਂ ਵੈਸੇ ਹੀ ਭੈੜਾ ਟਾਈਮ ਚੱਲ ਰਿਹਾ। ਫਿਰ ਲੇਟ ਵੀ ਜੀ ਉਹਦਾ ਕੀਤਨ ਲੱਗਾ। ਲੇਕਿਨ ਉਸਤਾਦ ਜੀ ਤੁਹਾਡੀ ਗੱਲ ਨਿਊਟਰਲ ਸੋਚ ਨਾਲ ਦੇਖੀ ਜਾਏ ਨਾ ਤੇ ਬੜੀ ਵੱਡੀ ਗੱਲ ਹੈ ਕਿ ਰਿਆਸਤ ਆਪਣੀ ਜ਼ਿੰਮੇਵਾਰੀ ਚੈੱਕ ਐਂਡ ਬੈਲੈਂਸ ਸਖਤੀ ਕਰੇ ਯੈਸ। ਤੇ ਫਿਰ ਅਸੀਂ ਅਮਲ ਦਰਾਮਦ ਕਰਾਂਗੇ। ਭਾਈ ਦਾਨਿਸ਼ ਇੱਥੇ ਰਿਆਸਤ ਦਾ ਹੀ ਕੰਮ ਬਣਦਾ। ਹੁਣ ਇੱਕ ਮਿਸਾਲ ਹੈ ਮੇਰੇ ਸਾਹਮਣੇ, ਇੱਕ ਬੰਦਾ ਭਾਜੀ ਤੁਸੀਂ ਆਪ ਨੇ ਕਾਲਾ ਗੁਲੂ ਸੇਬ 400 ਰੁਪਏ ਕਿਲੋ ਲੈ ਗਿਆ। ਮੈਂ ਹੁਣ ਆਪਣਾ ਫਰਜ਼ ਨਿਭਾਇਆ, ਮੈਂ ਕਿਹਾ ਯਾਰ ਮੈਂ ਨਹੀਂ ਲੈਣਾ, ਮੈਂ ਫੂਡ ਦਾ ਬਾਈਕਾਟ ਕਰਾਂਗਾ। ਉਹ ਮੇਰੇ ਸਾਹਮਣੇ ਕਚਰ ਖਾਈ ਜਾਂਦਾ, ਮੈਂ ਬੈਠਾ ਵੇਖਦੇ ਆ। ਓਏ ਯਾਰ ਉਹ ਸਾਬੇ ਸੀ ਇਹਦਾ ਲੈ ਲਿਆ ਯਾਰ। ਓਏ ਬਾਹਰ ਆ ਜਾ 200 300 265 179 ਇਹਨਾਂ ਤਦਾਦਾਂ ਚੋਂ ਬਾਹਰ ਆ ਜਾ। 54 ਓਏ 1000 ਵੀ ਹੁੰਦਾ ਦੁਨੀਆ ਦੇ ਕੁਛ। ਉਹ ਫਿੱਟੇ ਮੂੰਹ ਤੇਰਾ ਯਾਰ ਤਾਂ ਦੂਰ ਉਹ ਦੁਨੀਆ ਤੇ 265 179 ਦੁਨੀਆ ਤੇ ਦੱਥੀਆਂ ਵੀ ਹੁੰਦੀਆਂ ਨੇ। ਲੱਖ ਨਾਲ ਤੱਕ ਪਹੁੰਚ ਗਿਆ ਤੇਰੀ ਮਿਹਰਬਾਨੀ। 139 ਤੇਰੇ ਫਿਗਰ 500 ਤੋਂ ਉੱਤੇ ਤੇ ਤੇਰੇ ਹੱਥ ਕੰਮਣ ਲੱਗ ਪੈਂਦੇ ਤੂੰ ਕੋਈ ਗੱਲ ਕਰੇ। ਨਹੀਂ ਸੀਰੀਅਸਲੀ ਦੇਸੀ ਨਸਲ ਭਾਜੀ ਮੈਂ ਲੈਣ ਗਿਆ ਮੈਂ 360 ਰੁਪਏ ਕਿਲੋ ਉਸ ਬੰਦੇ ਨੇ ਦਿੱਤਾ। ਹੁਣ ਤੁਸੀਂ ਦੇਖੋ ਮੈਂ ਕਹੀ ਚਲੋ ਮੈਂ ਅੱਧਾ ਕਿਲੋ ਲੈਣ, ਨਾਲ ਇੱਕ ਬੰਦਾ ਗੱਡੀ ਵਾਲਾ ਗਿਆ 5 ਕਿਲੋ ਕਰ ਦੋ ਭਾਈ। ਹੁਣ ਇੱਥੇ ਰਿਆਸਤ ਦਾ ਬਣਦਾ ਸੀ, ਰਿਆਸਤ ਨੂੰ ਡੱਕਦੀ ਨਹੀਂ ਉਹ ਜਾਹ ਲਾ ਕੇ ਕੋਈ ਬੰਦਾ ਨਹੀਂ ਕਹਿੰਦਾ 5 ਕਿਲੋ ਲਸਣ ਕਰ ਦੋ। ਸੇਬ ਨਹੀਂ ਲਸਣ ਕਰ ਦੋ 5 ਕਿਲੋ 5 ਕਿਲੋ ਲਸਣ ਉਹਨੇ ਕੀ ਕਰਨਾ ਹੈ ਜਾ ਕੇ। ਉਹ ਮਹੀਨਾ ਪੂਰਾ। ਔਰ ਕਦੀ ਲਸਣ ਕਿਸੇ ਨੇ ਇੰਜ ਗੱਡੀ 'ਚ ਖਰਾ ਦਿਆ ਸ਼ੀਸ਼ੇ ਤੇ ਲਗਾ ਕੇ 5 ਕਿਲੋ ਲਸਣ ਕਰ ਦੇ। ਇੰਜ ਕਦੀ ਜ਼ਿੰਦਗੀ 'ਚ ਕਿਸੇ ਨੇ ਲਸਣ ਖਰੀਦੇ? ਉਹ ਕਿਤੇ ਪੈਦਲ ਟੂਬਲ ਤੇ ਚੱਲਾ। ਮਿਸਾਲ ਆ। ਉਹ ਲਸਣ ਹਮੇਸ਼ਾ ਇਦਾਂ ਹੁੰਦਾ ਯਾਰ 2000 ਦੀ ਸਬਜ਼ੀ ਲਈ ਚਲਾ 50 ਦਾ ਲਸਣ ਪਾ ਦੇ। ਭਾਈ ਜਾ ਕਰਦੇ ਕਦੀ ਕੋਈ ਬੰਦਾ ਵੱਡੀ ਗੱਡੀ ਤੇ ਆਇਆ ਵੇ ਸ਼ੀਸ਼ਾ ਥੱਲੇ ਕਰਕੇ ਘੜੀ ਉਹਨੇ ਪਾਈ ਆ
ਐਨ ਕੋਲੇ ਲਾਈਨ ਕਹੇ ਇਹ 5 ਕਿਲੋ ਲਸਣ ਕਰ ਦੇਣਾ, ਕਦੀ ਇਹ ਬਣਦੀ ਨਹੀਂ ਗੱਲ। ਮੈਂ ਮਿਸਾਲ ਦੇ ਰਿਹਾ, ਹੁਣ ਉਹਨੂੰ ਰਿਆਸਤ ਨੇ ਰੋਕਣਾ ਸੀ ਕਿ ਮੈਂ ਰੋਕਾਂ ਉਹਨੂੰ? ਮੈਂ ਤਾਂ ਕਿਹਾ ਮੇਰੀ ਦਿਲਜ਼ਾਰੀ ਹੋਈ, ਮੇਰੀ ਤਸਰੀਰ ਕੀਤੀ ਉਸ ਬੰਦੇ ਨੇ। ਪਿੱਛੇ ਗਾੜੀ ਵੀ ਖਲੋਤੇ ਕਰਨਾ ਲੈ अंदर से उनका भाई जरा ये ऐसा करो 4 किलो स्ट्रॉबेरी कर दो, 2 किलो सेब कर दो, 3 किलो आड़ू कर दो, 5 किलो लहसुन कर दो शीशे चो। 25 ਤੋਂ ਵਾਲਾ ਸੰਸਦ ਅਸੀਂ ਬਣਾਇਆ ਜੀ। 32 ਭਾਈ 32 ਵਾਲਾ। ਫਾਈਲਰ ਹੈਗੇ ਆ। ਬੰਦ ਕਰਦੇ ਮਿੱਟੇ। ਬਹਰਾਲ ਜੀ ਦੇਖੋ, ਮੇਰੀ ਸੁਣੋ ਗੱਲ, ਪੂਰੇ ਰੋਜ਼ਿਆਂ ਜੋ ਫਲ ਦੇ ਨਾਲ ਹੋਣ ਡਿਆ ਵਾ, ਸੀਰੀਅਸਲੀ ਅਮਰੂਦ ਜਿਹੜਾ ਵਾ ਵਿਦ ਕੀੜੇ, ਇਹ ਜਿਹੜਾ ਕੀੜਾ ਨਿਕਲਦਾ ਵਾ ਮੈਂ ਤੁਹਾਨੂੰ ਕਹਿ 200 ਰੁਪਏ ਕਿਲੋ। ਦਾਨੇ ਸਾਹਿਬ ਇੱਥੇ ਬਹਿ ਕੇ ਅਸੀਂ, ਯਾਨੀ ਮੈਂ ਲਾਈਕ ਐਜ਼ ਏ ਆਰਟਿਸਟ ਜਾਂ ਇਹਦੇ ਜਿਹੜੇ ਮੇਰੇ ਛੋਟੇ ਜਿਹੇ ਆਪਣੀ ਕਮਿਊਨਿਟੀ ਹੈ, ਮੈਂ ਇਹ ਨਹੀਂ ਕਹਿ ਸਕਦਾ ਜੈਨੂਇਨ ਬਗੈਰ ਕਿਸੇ ਗੱਲਬਾਤ ਤੋਂ ਮਰੀਮ ਨਵਾਜ਼ ਸਾਹਿਬ ਨੇ ਫਲਾਂ ਕੰਮ ਚੰਗਾ ਕੀਤਾ, ਮੈਂ ਕਹਿ ਨਹੀਂ ਸਕਦਾ ਮੇਰੇ ਤੇ। ਹਾਲਾਂਕਿ ਮੇਰਾ ਕੋਈ ਤਲਕ ਨਹੀਂ ਨਾ ਨੂੰ ਲੀਕਣਾ ਨਾ ਕਿਸੇ ਗੱਲ, ਮੈਨੂੰ ਇੱਕ ਚੀਜ਼ ਅੱਛੀ ਤੇ ਜਿਹੜੇ ਮਾੜੇ ਹੁਣੇ ਨਜ਼ਰ ਆਉਂਦੇ। ਹਾਂ, ਇਹ ਹੈ ਹੀ ਇਦਾਂ ਦਾ, ਇਹ ਅੰਦਰੋਂ ਹੈ ਹੀ ਉਧਰ ਕਿੱਥੇ ਦੀ ਕਿੱਥੇ ਨੜ। ਜੇ ਮੈਂ ਕਹਤਾ ਯਾਰ ਨਹੀਂ ਯਾਰ ਜੋ ਵੀ ਆ ਇਮਰਾਨ ਖਾਨ ਯਾਰ ਸਾਡਾ ਸੈਲੈਬ੍ਰਿਟੀ ਹੈ ਯਾਰ, ਜ਼ਿਆਦਤੀ ਹੋ ਰਹੀ, ਉਹ ਜੋ ਯਾਨੀ ਤੁਸੀਂ ਰਾਏ ਆਪਣੀ ਕਾਇਮ ਨਹੀਂ ਕਰ ਸਕਦੇ। ਉਹਦੀ ਵਜ੍ਹਾ ਇਹ ਹੈ ਕਿ ਦਿਮਾਗਾਂ ਦੇ ਵਿੱਚ ਇੰਨਾ ਜ਼ਿਆਦਾ ਅਸੀਂ ਇੰਨੀ ਕੁ ਉਹਨਾਂ ਨੂੰ ਉਤਾਰੀ ਕਰ ਲਿਆ ਵਾ ਇਸ ਚੀਜ਼ ਨੂੰ, ਦੋ ਚੀਜ਼ਾਂ ਨੂੰ, ਇੱਕ ਧਰਮ ਮਜ਼ਹਬ ਸਿਆਸਤ ਸਾਜੀ, ਇਹ ਦੋ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਦਾ ਜਿਹੜਾ ਰੋਂਗ ਵੇ ਹੈ, ਯਾਨੀ ਮਜ਼ਹਬ ਦਾ ਵੀ ਇੱਕ ਰੋਂਗ ਵੇ ਜਿਹੜਾ ਯਾਨੀ ਇਖਤਲਾਫ ਸ਼ੁਰੂ ਹੋ ਗਿਆ ਉਹਦੇ ਚ ਕਿਸੇ ਗੱਲ ਤੋਂ, ਤੂੰ ਕਹਿ ਰਿਹਾ ਏਦਾਂ, ਉਹ ਕਹਿ ਰਿਹਾ ਏਦਾਂ, ਕਿੱਥੇ ਜੰਗ ਜਾਂਦੀ। ਦੂਜਾ ਸਿਆਸਤ, ਦੋ ਚੀਜ਼ਾਂ ਭਾਜਨ ਇਹਨਾਂ ਨੇ ਘਰਾਂ ਦੇ ਵਿੱਚ ਵੰਡੀਆਂ ਪਾਤੀਆਂ ਨੇ। ਯਾਨੀ ਲਾਈਕ ਏਦਾਂ ਵਾ ਕਿ ਹੁਣ ਇੱਕ ਘਰ ਦੇ ਵਿੱਚ ਇੱਕ ਘਰ ਹੁੰਦਾ ਸੀ, ਪੂਰਾ ਘਰ ਜੀ ਨੂਨ ਲੀਗ ਦਾ ਵਾ, ਜੀ ਜੀ, ਸਾਰੇ ਵੋਟ ਨੂਨ ਲੀਗ ਦੇ ਆ। ਹਾਂਜੀ, ਕਿਤੇ ਕਿਤੇ ਹੁੰਦਾ ਸੀ ਕਿ ਇੱਕ ਭਰਾ ਵਿੱਚੋਂ ਜੀ ਪੀਪਲਸ ਪਾਰਟੀ ਦਾ ਵਾ, ਨਹੀਂ ਤਾਂ ਜ਼ਿਆਦਾਤਰ ਹੁੰਦਾ ਸੀ ਫੈਮਲੀਆਂ ਹੁੰਦੀਆਂ ਸੀ। ਹਾਂਜੀ। ਹੁਣ 4 ਭਰਾ ਨੇ ਭਾਵੇਂ 2 ਉਧਰ ਨੇ, 2 ਉਧਰ ਨੇ, ਇੱਕ ਉਧਰ ਆ। ਇਦਾਂ ਹੀ ਹੈ ਹੁਣ ਅਜੇ ਔਰ ਉਹਨਾਂ ਦੀ ਹਰ ਬਹਿਸ ਦੇ ਵਿੱਚ ਸਿਆਸਤ ਅੰਦਰ ਆਉਂਦੀ। ਇਦਾਂ ਹੀ ਆ। ਬਿਲਕੁਲ ਆਏਗੀ ਕੋਈ ਯਾਨੀ ਉਹ ਬਹਿਸ ਚਾਹੇ ਸਵੇਰ ਨਾਸ਼ਤੇ ਤੇ ਚਾਹ ਦੀ ਹੋ ਰਹੀ ਹੈ, ਉਹਨੇ ਲਿੰਕ ਉਹ ਦੇਣਾ ਕਿ ਤੂੰ ਤੁਸੀਂ ਹੈ ਹੀ ਇਦਾਂ ਦੇ, ਹੋਰ ਤਦੀ ਤੇ ਤੂੰ ਇਹ ਪਾਰਟੀ ਜੁਆਇਨ ਕੀਤੀ, ਕਰੀ ਅਕਲ ਇਦਾਂ ਦੀ, ਉਦੋਂ ਤੰਨਾ ਕੀ ਕੋਈ ਨਹੀਂ ਉਧਰ। ਹਕੀਕਤ ਗੱਲ ਇਦਾਂ ਹੀ ਹੁੰਦਾ ਵਾ। ਹਾਂਜੀ, ਜੈਨੂਇਨ ਹੋ ਰਿਹਾ ਇਸ ਤਰ੍ਹਾਂ। ਤੇ ਉਹ ਇੰਨਾ ਜ਼ਿਆਦਾ ਯਾਰ, ਅੱਛਾ ਹੁਣ ਇਹਨੂੰ ਕੌਣ ਰੋਕੇਗਾ? ਉਸਤਾਦ ਜੀ ਇੱਕ ਚੀਜ਼ ਵੱਧ ਰਹੀ ਆ ਮੁਲਕ ਦੇ ਵਿੱਚ, ਇੱਕ ਨਾਸੂਰ ਬਣ ਕੇ ਕੋਈ ਵੀ ਚੀਜ਼ ਵੱਧ ਰਹੀ ਹੈ, ਉਹਨੂੰ ਰੋਕਣਾ ਕਿੰਨੇ ਆ? ਹੁਣ ਮੈਂ ਤੁਹਾਨੂੰ ਕਹਾਂ ਇੱਕ ਮਿਸਾਲ ਆ ਕਿ ਹੁਣ ਤੂੰ ਮੋਬਾਈਲ ਖੋਲੇ, ਤੇਰੇ YouTube ਦੇ ਉੱਤੇ ਗੰਦੀਆਂ ਮੰਦੀਆਂ ਵੀਡੀਓ ਸ਼ੁਰੂ ਹੋ ਜਾਣ, ਹੋਰ ਦਿਲ ਕਰੇ 6 ਮਹੀਨਿਆਂ ਨੂੰ ਸ਼ੁਰੂ ਹੋ ਜਾਣ, ਜੋ ਸੂਰਤ ਆਡੀਓ ਤੇ ਪੂਰਾ ਚੱਲਦਾ ਪਿਆ ਸੈਟਅਪ, ਜੀ ਜੀ, ਆਡੀਓ ਦਾ ਪੂਰਾ ਸੈਟਅਪ ਚੱਲਦਾ ਪਿਆ। ਆਡੀਓ ਤੋਂ ਮਰਾਦ ਹੈ ਕਿ ਇੱਕ ਔਰਤ ਡਾਕਟਰ ਬਹਿ ਕੇ ਤੁਹਾਨੂੰ ਐਸੀ ਉਹ ਦੱਸ ਰਹੀ ਹੈ ਗੱਲਾਂ ਕਿ ਤੋਬਾ ਨੌਜ਼ ਬਿਲਾ, ਤੁਸੀਂ ਕਹੋਗੇ ਯਾਰ ਇਹ ਅੱਲਾ ਨਾ ਕਰੇ ਮੇਰੀ ਬੱਚੇ ਨੇ ਇਹ ਵੀਡੀਓ ਦੇਖ, ਤੇ ਅੱਗੋਂ ਉਹਨਾਂ ਦੀ ਦਲੀਲ ਇਹ ਆ ਕਿ आप ना देखें, ऐसे तो कोई मसला नहीं, आप वो ना देखें, हम उनको बच्चों को तो नहीं सिखा रहे, आप अपने बच्चों को एक हिसाब किताब ਇਹ ਤਾਂ ਚੱਲ ਰਿਹਾ ਸਿਸਟਮ। ਠੀਕ ਹੈ ਸਰ ਜੀ। ਤੁਹਾਡੇ ਪਾਕਿਸਤਾਨ ਦਾ ਇੱਕ YouTube ਆ, ਉੱਥੇ ਗਵਰਨਮੈਂਟ ਨੂੰ ਚੈੱਕ ਐਂਡ ਬੈਲੈਂਸ ਚਾਹੀਦਾ, ਉਹ ਗਵਰਨਮੈਂਟ ਕੋਈ ਵੀ ਹੋਵੇ, ਕੋਈ ਵੀ ਰਿਆਸਤ ਨੂੰ ਜ਼ਰੂਰੀ ਕਿ ਵੀ ਚੈੱਕ ਐਂਡ ਬੈਲੈਂਸ ਚਾਹੀਦਾ ਕਿ ਇਹਦੇ ਚ ਇਹ ਚੀਜ਼ ਇਹਦੇ ਚ ਨਹੀਂ ਹੋਣੀ। ਬਿਲਕੁਲ ਸਹੀ। ਸਮਝ ਆ ਰਹੀ? ਲੇਕਿਨ ਇੱਥੇ ਅੱਛਾ ਫਿਰ ਦੂਸਰੀ ਗੱਲ, ਕੋਈ ਕਿਸੇ ਨੂੰ, ਮੈਂ ਤੈਨੂੰ, ਤੇਰੀ ਪੂਰੀ ਜ਼ਾਤ ਨੂੰ, ਤੇਰੀ ਬੀਵੀ ਨੂੰ, ਤੇਰੀਆਂ ਭੈਣ ਨੂੰ, ਮਾਂ ਨੂੰ ਜਦੋਂ ਮਰਜ਼ੀ ਵੀਡੀਓ ਬਣਾ ਕੇ ਮੈਂ ਜ਼ਲੀਲ ਕਰ ਦਿਆਂ, ਮੈਨੂੰ ਪੁੱਛਣ ਵਾਲਾ ਕੋਈ ਨਹੀਂ। ਇਸ ਤਰ੍ਹਾਂ ਹੀ ਸਹੀ ਗੱਲ। ਕੋਈ ਨਹੀਂ ਮੈਨੂੰ ਪੁੱਛਣ ਹੋ ਵਾਲਾ। ਰਿਹਾ। ਬਦਲੇ 'ਚ ਤੂੰ 10 ਮੇਰੀਆਂ ਦੱਸ ਦੇਵੇਂ ਤੇ ਤੇਰੀ ਮੇਰੀ ਇੱਕ ਜੰਗ ਸ਼ੁਰੂ ਹੋ ਗਈ ਤੇ ਸਾਲ ਚੱਲੀ ਜੇ ਭਾਵੇਂ, ਰਿਆਸਤ ਨੇ ਕਿਸੇ ਨੇ ਨਹੀਂ ਕਹਿਣਾ ਸਾਨੂੰ ਆ ਕੇ ਕਿ ਇਹਨਾਂ ਦੋਵਾਂ ਨੂੰ ਬੈਨ ਕਰੋ ਜਾਂ ਇਹਨਾਂ ਨੂੰ ਫੜੋ ਜਾਂ ਇਹਨਾਂ ਨੂੰ ਨਾ, ਕਰੀ ਜਾ ਰਹੇ ਥੱਲੇ ਕਮੈਂਟਸ ਹੋਈ ਜਾ ਰਹੇ, ਕੁਝ ਤੇਰੇ ਨਾਲ ਰਲ ਗਏ, ਕੁਝ ਮੇਰੇ ਨਾਲ ਰਲ ਗਏ, ਕੰਮ ਸ਼ੁਰੂ। ਇਸ ਤਰ੍ਹਾਂ ਹੀ ਸ਼ੁਰੂ ਵਾਹ। ਯਾਨੀ ਕਿ ਉਹ ਜਿਹੜੀ ਨਾ ਖੱਪ ਸੋਸ਼ਲ ਮੀਡੀਆ ਨੇ ਕਿ ਜੋ ਮਰਜ਼ੀ ਮੈਂ ਤੇਰੇ ਨਾਲ ਕਰ ਲਵਾਂ, ਤੇਰੇ ਨਾਲ ਮੈਂ ਜੋ ਮਰਜ਼ੀ ਕਰਵਾ, ਮੈਨੂੰ ਰੋਕਣ ਵਾਲਾ ਕੋਈ ਨਹੀਂ। ਕੋਈ ਨਹੀਂ। ਹਾਂ, ਇਦਾਂ ਹੀ। ਨਹੀਂ ਤਾਂ ਸਾਜੀ ਤੇ ਡਿਪੋਰਟ ਵਾਲਾ ਹਿਸਾਬ ਨਹੀਂ ਹੋ ਸਕਦਾ। ਮੈਂ ਉਹੀ ਕਹਿ ਰਿਹਾ ਨਾ ਸਾਈ ਕਿ ਹਰ ਕੰਮ ਜਿਹੜਾ ਨਾ ਉਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਨਾ, ਤੁਸੀਂ ਗਵਰਨਮੈਂਟ ਨੂੰ, ਰਿਆਸਤ ਦੇ ਚੱਕਰ ਤੁਸੀਂ ਆਪਣੇ ਆਪ ਨੂੰ ਠੀਕ ਕਰੋ। ਆਪਣੇ ਆਪ ਨੂੰ ਠੀਕ ਤੁਸੀਂ ਇੱਕ ਹੱਦ ਤੱਕ ਆਪਣੇ, ਹਰ ਬੰਦਾ ਆਪਣੇ ਆਪ ਨੂੰ ਠੀਕ ਆਪਣੇ ਮਤਲਬ ਨਾਲ ਆਪਣੇ ਹੱਦ ਤੱਕ ਹੀ ਕਰਦਾ। ਇਦਾਂ ਹੀ ਆ। ਉਸ ਤੋਂ ਉੱਤੇ ਜਿਹੜਾ ਨਾ ਆਪਣੇ ਆਪ ਨੂੰ ਠੀਕ, ਇੱਕ ਬੰਦਾ ਦਫ਼ਤਰ ਜਾ ਰਿਹਾ ਸਪੀਡ ਨਾਲ ਕੋਈ ਇਸ਼ਾਰਾ ਪਾਉਂਦਾ, ਉਹਨੇ ਆਪਣੇ ਆਪ ਨੂੰ ਠੀਕ ਨਹੀਂ ਕਰਨਾ, ਉਹ ਤੁਸੀਂ ਠੀਕ ਕਰਾਉਣਾ ਉਹਨੂੰ। ਹਾਂਜੀ, ਠੀਕ ਆ। ਇਹ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਸੋਟਾ ਫਿਰਨਾ ਚਾਹੀਦਾ ਵਾ ਰਿਆਸਤ। ਅੱਛਾ ਦਲੀਲ ਸਭ ਤੋਂ ਮਜ਼ੇਦਾਰ, ਸਾਡੇ ਇੱਥੇ ਇੱਕ ਦਲੀਲ ਦਿੱਤੀ ਜਾਂਦੀ ਹੈ, ਉਹ ਨਹੀਂ ਏਦਾਂ ਕਰਦੇ। ਉਹ ਵੀ ਤਾਂ ਕਰੇ ਨਹੀਂ ਰਿਹਾ। ਇਹ ਗੱਲ ਕਰਕੇ ਅਸੀਂ ਨਜਾਇਜ਼ ਨੂੰ ਜਾਇਜ਼ ਕਰ ਲੈਂਦੇ ਆ, ਗੁਨਾਹ ਨੂੰ ਨਾਰਮਲ ਕਰ ਲੈਂਦੇ ਆ ਕਿ ਮੈਂ ਤੇਰੇ ਕੋਲ ਯਾਰ ਸ਼ਰਾਬ ਪੀਣਾ ਤੂੰ ਯਾਰ ਦਾਣੇ, ਉਹ ਭਾਜੀ ਹਰ ਬੰਦਾ ਪੀਂਦੇ ਆ। ਇਹ ਦਲੀਲ ਦੇ ਕੇ ਤੇ ਤੂੰ ਹਰ ਬੰਦੇ ਨੂੰ
ਹਾਂਜੀ ਹਾਂਜੀ ਇਨਵੋਲਵ ਕਰ ਲਿਆ। ਹਾਂ ਤੇ ਮੈਂ ਤਾਂ ਲੋਕੋ ਕਹਿਣਾ ਅੱਛਾ ਜਿਹੜੇ ਨਹੀਂ ਪੀਂਦੇ ਉਹਨਾਂ 'ਚ ਕਿਉਂ ਨਹੀਂ ਰਲਦਾ? ਇੱਕ ਮਿਸਾਲ। ਆਹੋ ਠੀਕ ਹੈ। ਇੱਕ ਬੁੱਢੇ ਨੇ ਕਹੋ ਤੂੰ ਮਤਲਬ ਨਕਾਬ ਨਹੀਂ ਕਰਦੀ, ਨੰਗੇ ਸਿਰ ਤੋਂ ਬਾਜ਼ਾਰਾਂ 'ਚ ਫਿਰਦੀ। देख लें आप, सब सारी फिर रही, कोई ऐसा इशू नहीं है। आओ मैं आपको दिखा दूं 1000 फिर रही हैं, तो कोई जी ऐसियां भी फिर रही हैं ਜਿਹੜੀਆਂ ਨਕਾਬ ਕਰਕੇ ਜਿਨ੍ਹਾਂ ਦਾ ਨਾਂ ਵੀ ਨਹੀਂ ਨਜ਼ਰ ਆਉਂਦਾ। ਹਾਏ ਹਾਏ ਮਤਲਬ ਇਹ ਹੈ ਕਿ ਮੈਂ ਉਦਾਂ ਦੀ ਹਾਂ ਕਿ ਮੈਂ ਇਦਾਂ ਫਿਰਨਾ ਵਾ ਤੇ ਮੈਂ ਦਲੀਲ ਵੀ ਉਦਾਂ ਦੀ ਲੱਭਣੀ। ਸਹੀ ਹਾਂਜੀ ਮਤਲਬ ਭਾਜੀ ਤੁਸੀਂ ਕਿਸੇ ਪਾਸੇ ਕੋਈ ਗੱਲ ਨਹੀਂ ਕਰ ਸਕਦੇ, ਤੁਹਾਡੀ ਹਰ ਗੱਲ ਨੂੰ ਕੋਈ ਨਾ ਕੋਈ ਰੰਗ ਦਿੱਤਾ ਜਾਂਦਾ। ਇਹ ਉਸਤਾਦ ਜੀ ਸਭ ਤੋਂ ਵੱਡਾ ਮੇਰੇ ਜ਼ਿਹਨ 'ਚ ਆ ਗਈ ਆਮਦ। ਹਾਏ ਹਾਏ ਨਸੂਰ ਆ ਇਹ ਜਿਹੜਾ ਵੱਧ ਰਿਹਾ ਕਿ ਅਗਲੇ ਦੀ ਹਰ ਗੱਲ ਨੂੰ ਆਪਣੀ ਮਰਜ਼ੀ ਦਾ ਰੰਗ ਦੇ ਦਿੱਤਾ ਜਾਂਦਾ। ਜਿਹੜੀ ਮੈਂ ਅਗਰ ਕਿਹਾ ਨਾ ਯਾਰ ਮਰੀਮ ਨਵਾਜ਼ ਨੇ ਬਹੁਤ ਅੱਛਾ ਕੰਮ ਕੀਤਾ, ਉਹਨੂੰ ਇੱਕ ਐਸਾ ਰੰਗ ਮੈਨੂੰ ਕੁਛ ਕਰ ਦੇਣਾ, ਮੈਨੂੰ ਨੋਨ ਲਿਖਿਆ ਕਰ ਦੇਣਾ, ਮੈਨੂੰ ਪਿੱਛੋਂ ਮੇਰੇ ਤਾਨੇ ਬਾਣੇ ਆਪੇ ਹੀ ਜੋੜ ਦੇਣੇ ਕਿਸੇ ਦੇ ਨਾਲ, ਔਰ ਥੱਲੇ ਕਮੈਂਟ ਦੇ ਵਿੱਚ ਇੱਕ ਆਪਣਾ ਫਾਈਨਲ ਬਿਆਨ ਦੇ ਦੇਣਾ। ਮੈਂ ਅਗਰ ਕਹਤਾ ਨਹੀਂ ਯਾਰ ਇਮਰਾਨ ਖਾਨ, ਮੈਂ ਕਹਤਾ ਜ਼ਰਦਾਰੀ ਸਾਹਿਬ ਨੇ ਆਹ ਕੰਮ ਮਾੜਾ ਕੀਤਾ, ਉਹ ਮੈਂ ਬੁਗਜ਼ ਜ਼ਰਦਾਰੀ ਦੇ ਵਿੱਚ ਮੈਨੂੰ ਕਿਸੇ ਹੋਰ ਨਾਲ ਜੋੜ, ਯਾਨੀ ਇਹਨੂੰ ਇਹ ਕਿੱਦਾਂ ਠੀਕ ਹੋਇਆ? ਇਹ ਕੀ ਹੈ? ਇਹ ਹੈ ਹੋ ਕੀ ਰਿਹਾ ਵਾ? ਬਿਲਕੁਲ ਸਹੀ ਗੱਲ ਕੀਤੀ। ਸੀਰੀਅਸਲੀ ਇਸ ਕੰਮ ਨੂੰ ਰੋਕਣਾ ਚਾਹੀਦਾ। ਹੁਣ ਤੁਸੀਂ ਦਾਦਾ ਸਾਹਿਬ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਵਾ। ਹੁਣ ਤੁਸੀਂ ਆਪ ਹਿਸਾਬ ਲਓ, ਜਿਹੜੀ ਰਮਜ਼ਾਨ ਤੋਂ ਘਨੇਰੀ ਸੀਗੀ ਭਾਜੀ, ਤੇਰੀ ਤੇ ਲੈ ਯਾਰ ਕਿੰਨੀ ਵੱਡੀ ਗੱਲ ਹੋ ਗਈ। ਉਹ ਕਿਸੇ ਫਰੂਟ ਵਾਲੇ ਨਾਲ ਲੜਾਈ ਹੋਈ ਹੈ ਤੇਰੀ? ਕੀ ਹੋ ਗਿਆ ਤੈਨੂੰ ਯਾਰ? ਯਾਰ ਏਡੀਸੀ ਵਾਲੇ ਜਿਹੜੇ ਆ, ਉਹ ਮੈਂ ਕਿੱਥੇ ਜ਼ਰਦਾਰੀ ਸਾਹਿਬ, ਨਵਾਜ਼ ਸ਼ਰੀਫ ਸਾਹਿਬ, ਇਮਰਾਨ ਖਾਨ ਵੱਡੇ ਸਾਹਿਬ, ਬੰਦੇ ਗੱਲਾਂ। ਟਰੰਪ ਸਾਹਿਬ ਤੇ ਮੈਂ ਜਾਣਾ ਸੀ ਹੁਣ ਉਸ ਤੋਂ ਬਾਅਦ। ਇਹਦੇ ਮੁਹੱਲੇ ਗਿੱਟੇ ਵਾਲਾ ਜਾਪਾਨੀ ਫਲ ਚੱਲਦਾ। ਉਹ ਜਾਪਾਨੀ ਫਲ ਤੇ ਖਾਂਦਾ ਹੀ ਨਹੀਂ ਕਦੀ ਉਹਨੇ। ਹਾਂਜੀ ਨਹੀਂ ਅਸੀਂ ਜਾਪਾਨੀ ਫਲ ਕਿਤਾ ਜਦੋਂ ਸਾਡੇ ਕੋਲ ਹਾਈ ਚੀਜ਼ ਜਿਹੜੀ ਰੈਗੂਲਰ ਆ, ਗੜੇਰੀ ਭਾਜੀ ਰੋਜ਼ਿਆਂ ਤੋਂ ਪਹਿਲੇ 80 ਰੁਪਏ ਕਿਲੋ ਵਿਕੀ, ਹੁਣ ਉਹੀ 300 ਰੁਪਏ ਕੀ ਚੂਕ ਲਾਂਗੇ ਅਸੀਂ? ਤਾਂ ਜੀ ਇਹਦੇ ਮੁਹੱਲੇ 'ਚ ਅਮਰੂਦ ਲਓ ਨਾ, ਵਿੱਚੋਂ ਨੱਟ ਵੀ ਨਿਕਲ ਆਉਂਦੇ ਬੀਆਂ ਤੋਂ ਬਗੈਰ ਹੀ ਮਰੂਕ ਆ। ਨਹੀਂ ਫਲ ਫਰੂਟ ਐਵੇਂ ਬਸ ਰੇੜੀ ਵਾਲਿਆਂ ਕੋਲੋਂ ਬਿਸਤ ਹੋ ਕੇ ਨਿਕਲ ਉਹ ਯਾਰ ਜਿਹੜਾ ਇਹ ਬੇਰ ਹੈਲੋ ਹਾਂ ਬੇਰ 300 ਰੁਪਏ ਕਿਲੋ ਬੇਰ ਵਿਕਣੇ, ਗਲ ਘੋਟੂ। ਠੀਕ ਹੈ ਜੀ, ਗੰਦੇ ਲਿਫਾਫੇ ਦੇ ਵਿੱਚ ਇਹਨੇ ਕੋਈ 29 30 ਬੇਰ ਪਾਏ ਹੁੰਦੇ ਜਦੋਂ ਇਹ ਦਫ਼ਤਰ ਆਉਂਦਾ, ਤੇ ਲਿਆ ਕੇ ਅੱਗੋਂ ਉਹਨੂੰ ਬੋਰੀਆਂ ਨੂੰ ਇੰਜ ਕਰਕੇ ਸਾਰਿਆਂ ਨੂੰ ਕਹੋਗਾ ਲੈ ਲਓ ਫਲ ਲੈ ਲਓ, ਫਲ ਲੈ ਲਓ। ਬੇਰ ਜਿਹੜਾ ਜੀ ਮਿਹਦੇ ਵਾਸਤੇ ਡਾਇਗਨੋਸਿਸ ਸਿਸਟਮ ਤੁਹਾਡਾ ਜਿਹੜਾ ਬੜਾ ਅੱਛਾ ਕਰਦਾ ਵਾ। ਬਦਲੋ ਆਪਣੇ ਆਪ ਨੂੰ, ਤੁਹਾਡੇ ਸਾਹਮਣੇ ਮਿਸਾਲ ਆ, ਤੁਸੀਂ ਫੇਰ ਨਹੀਂ ਬਦਲਦੇ। ਕਿਹਦਾ ਬਦਲਿਆ ਲੋਕਾਂ ਨੇ ਆਪਣੇ ਆਪ ਨੂੰ? ਹਾਏ ਹਾਏ ਐਦਾਂ ਦਾ ਅਸੀਂ ਨਹੀਂ ਬਦਲਣਾ ਨਾ ਨਾ। ਵਾਹ ਵਾਹ ਵਾਹ। ਹੁਣ ਦੇਖੋ ਗੱਲਾਂ ਹੋਰ ਤੁਸੀਂ ਮਿਠਾਈ ਜ਼ਿੰਦਗੀ 'ਚ ਨਹੀਂ ਕਦੀ ਕਰ ਸਕਦੇ ਸਾਹਿਬ। ਨਹੀਂ ਫਿਰ ਬਦਲੋ, ਔਰ ਇੰਨਾ ਕੁ ਬਦਲੋ ਕਿ ਪਰੇਸ਼ਾਨ ਕਰ ਦਿਓ ਦੁਨੀਆ ਨੂੰ। ਤੁਸੀਂ ਫੇਰ ਕਹਿਣਾ ਮਿੱਠਾ ਹੁਣ ਚੌਲਾ ਮਾਰਨ ਡਿਆ ਵਾ। ਸੀਰੀਅਸਲੀ ਮੈਂ ਰੋਜ਼ਿਆਂ ਤੋਂ ਪਹਿਲਾਂ ਦੇਸੀ ਅੰਡਾ ਜਿਹੜਾ ਭਾਜੀ 20 ਰੁਪਏ ਦਾ ਪਰਚੇਸ ਕੀਤਾ ਵਾ। ਦੇਸੀ ਰਾਤੀ ਉਹੀ ਦੇਸੀ ਅੰਡਾ 40 ਰੁਪਏ ਪਰ ਆਵਰ ਮੈਨੂੰ ਮਿਲਿਆ ਵਾ। ਕਿੱਥੇ ਗਈ ਰਿਆ ਤੂੰ? ਸਹੀ ਗੱਲ। ਉਹ ਪਰ ਇੱਕ ਪਰ ਪੀਸ, ਪਰ ਇੱਕ ਇੱਥੇ ਰਿਆਸਤ ਨੂੰ ਦੋਸ਼ ਦੇ ਰਹੇ ਕਿ ਰਿਆਸਤ ਉਹਨੂੰ ਆਂਡਿਆਂ ਨੂੰ ਫੜੇ ਆ ਕੇ ਉਹਦੇ ਨਾਲ ਰੌਲਾ ਬਣਾਵੇ, ਫੇਰ ਮੈਨੂੰ ਕਾਲ ਕਰੇ ਮਿੱਠਾ ਜੀ। ਨਹੀਂ ਇੱਥੇ ਤੂੰ ਆਪ ਸਹੀ ਕਹਿ ਰਿਹਾ ਵਿੱਚ ਕਿ ਇੱਥੇ ਤੂੰ ਆਪ ਦੇਖਣਾ ਆਪਣਾ ਕੰਮ, ਕਿ ਤੂੰ ਨਾ ਲੈ ਦੇਸੀ, ਤੇਰਾ ਦੇਸੀ ਕੰਮ ਆਂਡੇ ਨਾਲ ਕੰਮ ਕੀ ਹੈ? ਲਓ ਮੈਂ ਸ਼ੁਰੂ ਤੋਂ ਖਾਧਾ ਹੀ ਦੇਸੀ ਆ, ਹੈਲੋ ਜੀ, ਮੇਰੀ ਪਦੈਸ਼ ਹੀ ਦੇਸੀ ਆ। ਇਹ ਤਾਂ ਕੇਲੇ ਵੀ ਖੜਕਾ ਕੇ ਚੈੱਕ ਕਰਦਾ ਸਾਜੀ। ਹਾਂਜੀ ਅੱਛਾ ਕੇਲੇ ਬਣ ਕੇ ਚੈੱਕ ਕਰਨਾ ਕਿਹੜਾ ਸਹੀ? ਕੇਲਾ ਪੂਰਾ ਛਿੱਲਦਾ ਹੀ ਨਹੀਂ ਸਤਾਜੀ, ਸਿਰਫ ਉੱਤੋਂ ਕੱਟ ਕੇ ਬਾਕੀ ਐ ਕਰਕੇ ਕੱਢਦਾ। ਇਹ ਗਰਮੇ ਨੂੰ ਲੰਮਾ ਖਰਬੂਜਾ ਕਹਿੰਦੇ ਆ। ਉਹ ਗਰਮਾ ਹੀ ਸਾਈਕਲ ਵਾਲੇ ਕੋਲ ਲੈ ਗਿਆ, ਕਹਿੰਦਾ ਇਹ 'ਚ ਹਵਾ ਭਰਦੇ ਘੱਟ। ਗਰਮੇ ਦੀ ਕਾਠੀ ਬਣਾ ਕੇ ਫਿਰਦਾ ਰਿਹਾ ਵਾ ਇਹ। ਗਰਮਾ ਰੱਖਿਆ ਫ੍ਰਿਜ 'ਚ, ਥੋੜਾ ਸੁੱਕੜ ਗਿਆ, ਸਾਈਕਲਾਂ ਨੇ ਲੈ ਗਿਆ, ਕਹਿੰਦਾ ਇਹਦੀ ਭਾਅ ਪੂਰੀ ਕਰ। ਕਰਾਚੀ ਦੇ ਵਿੱਚ ਜਿਹੜੇ ਏਡੀਸੀ ਵਾਲੇ ਆ, ਉਹਨਾਂ ਨੇ 5 ਦਿਨ ਫਲ ਦਾ ਬਾਈਕਾਟ ਕੀਤਾ, ਫਲ ਨੂੰ ਥੱਲੇ ਲਿਆਏ। ਸਾਡੇ ਵੀ ਇੱਥੇ ਕੋਈ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ, ਰਲ ਕੇ ਨਿਕਲੋ ਮੇਰੇ ਨਾਲ। ਇਹਨੇ ਵੀ 5 ਦਿਨ ਬਾਈਕਾਟ ਕੀਤਾ ਫਲ ਦਾ। ਇਹਦਾ ਭਰਾ ਉੱਤੋਂ ਥੱਲੇ ਲੈ ਆਇਆ ਫੜ, ਕਹਿੰਦਾ ਯਾਰ ਖਾ ਲਓ ਤੁਹਾਡੀ ਮਿਹਰਬਾਨੀ। ਜਿਹੜੀ ਖਜੂਰ ਸਾਡੇ ਘਰ ਯੂਜ਼ ਹੁੰਦੀ, ਖੋਇਆ ਖਜੂਰ, ਉਹ ਨਰਮ ਹੁੰਦੀ ਹੈ, ਇੱਥੇ ਰੱਖੋ ਹਲਕ ਅੰਦਰ, ਹੈਲੋ ਉਹ ਖਜੂਰ। ਹੁਣ ਦੇਖੋ ਜੀ ਸਾਡੇ ਘਰ ਜ਼ਿਆਦਾ ਚੀਜ਼ਾਂ ਇਦਾਂ ਦੀਆਂ ਯੂਜ਼ ਹੁੰਦੀਆਂ। ਯਾਰ ਇਹਦਾ ਭਰਾ ਇੱਕ ਸੇਬ ਲੈ ਕੇ ਆਵੇ ਨਾ ਘਰ 'ਚ, ਹਾਂਜੀ ਤੇ ਇਹ ਉਹਦੇ ਤੇ ਉਹ ਲਾ ਦਿੰਦਾ ਫਤਵਾ ਕਿ ਵੀ ਇਹ ਹਰਾਮ ਕਮਾਉਂਦੇ ਆ। ਯਾਨੀ ਇੱਕ ਪੂਰਾ ਸੇਬ ਇਹਨੇ ਵੇਖੇ ਨੂੰ ਪਤਾ ਨਹੀਂ ਕਿੰਨੀ ਦੇਰ ਹੋ ਬੜਾ ਚਿਰ ਹੋ ਗਈ। ਹਾਂਜੀ ਕੱਟੇ ਕੇਲੇ ਤੇ ਜ਼ਿੰਦਗੀ ਗੁਜ਼ਾਰਤੀ। ਆਹ ਸਹੀ ਗੱਲ ਹੈ। ਇਹਨਾਂ ਦੇ ਮੁਹੱਲੇ ਤਾਰਲੇ ਲਓ ਨਾ ਸਾਜੀ, ਉੱਥੇ ਢੱਕਣ ਲੱਗਾ ਹੁੰਦਾ। ਤਰਦੇ ਉੱਤੇ ਹਾਂਜੀ ਉਹ ਢੱਕਣ ਵਾਲੀ ਤਾਰ। ਅੱਛਾ ਢੱਕਣ ਖੋਲ ਕੇ ਥੋੜੀ ਜਿਹੀ ਖਾ ਕੇ ਫਿਰ ਢੱਕਣ ਲਾ ਲੈਣਾ। ਹੁਣ ਤੁਸੀਂ ਦੇਖੋ ਆ ਜਿਹੜੇ ਰੇਟ ਥੱਲੇ ਆ ਕੇ ਜ਼ਰਦਾਰੀ ਸਾਹਿਬ ਨੇ ਜਾਂ ਭੁੱਟੋ ਸਾਹਿਬ ਨੇ ਜਾਂ ਸ਼ਿਵਾਸ਼ਰੀ ਸਾਹਿਬ ਨੇ ਜਾਂ ਮਰੀਮ ਸਾਹਿਬ ਨੇ ਆਖਰੀ ਥੱਲੇ ਕਰਾਉਣੇ, ਇਹ ਸਾਨੂੰ ਨਿਕਲਣਾ ਪੈਣਾ। ਯਾਰ ਮੈਂ ਗੱਲ ਹੋਰ ਕਰ ਰਿਹਾ, ਮੈਂ ਜ਼ਹਿਨੀਅਤ ਦੀ ਗੱਲ ਕਰ ਰਿਹਾ ਕਿ ਸਾਨੂੰ
ਸਾਡੀ ਦਿਮਾਗੀ ਤੌਰ ਤੇ ਉਹਨੂੰ ਟੀਚ ਕਰਨ ਵਾਲੀ ਕੋਈ ਚੀਜ਼ ਨਹੀਂ ਗਈ। ਨਹੀਂ ਹਾਂਜੀ ਹਰ ਕੁਝ ਮਾਪਿਓ ਨੇ ਨਹੀਂ ਕਰਨਾ ਹੁੰਦਾ। ਹਾਂਜੀ ਰਿਆਸਤ ਨੇ ਮਾਪਿਓ ਨੂੰ ਵੀ ਠੀਕ ਕਰਨਾ, ਉਹਦੀ ਔਲਾਦ ਨੂੰ ਵੀ ਠੀਕ ਕਰਨਾ, ਉਹਦੀ ਔਲਾਦ ਨੂੰ ਵੀ ਠੀਕ ਕਰਨਾ। ਇਹ ਬਾਤ ਇਹੀ ਤਾਂ ਮੈਂ ਕਹਿ ਰਿਹਾ। ਪਿਓ ਨੇ ਆਪਣੀ ਬੱਚੇ ਨੂੰ ਦੇਣੀ ਆ ਆਪਣਾ ਸਿੱਖਿਆ, ਹਾਂਜੀ ਰਿਆਸਤ ਨੇ ਪਿਓ ਨੂੰ ਵੀ ਦੇਣੀ ਆ, ਬੱਚੇ ਨੂੰ ਵੀ ਦੇਣੀ ਆ। ਦੋਵਾਂ ਦੀ ਜ਼ਿੰਮੇਵਾਰੀ ਹੈ। ਤਾਂ ਜੀ ਜਿਸ ਲੀਡਰ ਤੇ ਅਸੀਂ ਫਾਲੋਅਰ ਆ ਉਹਨੂੰ ਵੀ ਤੇ ਸਾਨੂੰ ਐਜੂਕੇਟ ਕਰਨਾ ਮੈਂ ਚਾਹੀਦਾ। ਕਹਿ ਰਿਹਾ ਨਾ, ਉਹੀ ਗੱਲ ਹੈ ਨਾ ਕਿ ਤੂੰ ਆਪਣਾ ਗੱਲਬਾਤ ਹੁੰਦੀ ਕੋਈ, ਲੇਕਿਨ ਸਾਜੇ ਮੈਂ ਤੁਹਾਨੂੰ ਇਹਨਾਂ ਦੱਸ ਰਿਹਾ ਨਾ ਕਿ ਸਾਨੂੰ ਬਰਬਾਦ ਕਰ ਦਿੱਤਾ ਕਿ ਇੰਨੇ ਅੱਛੇ ਸਾਡੇ ਜ਼ੇਨ ਨੇ, ਬਰੀਕ ਜ਼ੇਨ ਦੇ ਅਸੀਂ ਬੰਦੇ ਆ, ਵੇਖਣ ਵਾਲੇ ਸਾਡੇ ਵੀਵਰਸ ਬੜੇ ਅੱਛੇ, ਸਾਨੂੰ ਵੇਖ ਕੋਈ ਨਹੀਂ ਦਿਖਾ ਰਿਹਾ ਕਿ ਨਹੀਂ ਇਦਾਂ ਕਰਨਾ। ਏਦਾਂ ਹੀ ਮੈਂ ਤੈਨੂੰ ਕਹਿ ਰਿਹਾ ਜੈਨੂਇਨ ਗੱਲ ਤੂੰ ਕਰਕੇ ਦੇਖ ਲੈ। ਹਕੀਕਤ ਆ ਉਸਤਾਦ ਜੀ, ਸਾਰੀ ਦੁਨੀਆ ਮੰਨਦੀ ਇਸ ਗੱਲ ਨੂੰ। ਆਪਾ ਹੀ ਸਭ ਤੋਂ ਵੱਡੀ ਬਰਬਾਦੀ ਇਹ ਹੈ, ਇਹ ਔਰਤਾਂ ਨੂੰ ਹੁੰਦਾ ਥੋੜਾ ਜਿਹਾ ਕੁਦਰਤੀ ਸਾਈਕੀ, ਉਹਨਾਂ ਦੀ ਮਸਲਾ ਹੁੰਦਾ ਕਿ ਉਹਨਾਂ ਨੇ ਘਰ ਬੈਠੇ ਸੋਚਣਾ, ਬਲਕਿ 70% ਨਾਲ ਸਾਡੇ, ਮੈਨੂੰ ਤਾਂ ਪੰਜਾਬੀਆਂ ਦਾ ਹੀ ਪਤਾ ਕਿ ਇਦਾਂ ਹੁੰਦਾ ਵਾ ਕਿ ਇੰਨਾ ਕੁ ਆਪਣੇ ਤੇ ਯਕੀਨ ਆ ਕਿ ਐਵੇਂ ਸੋਚਣਾ ਕਿ ਇਹ ਬੰਦਾ ਇਸ ਟਾਈਮ ਇਹ ਕਰਦਾ ਹੋਏਗਾ, ਅੱਛਾ ਇੱਥੇ ਗਿਆ ਹੋਣਾ, ਉਹਨੂੰ ਸੋਚ ਕੇ ਸਾਰਾ ਕੁਝ ਕਰਕੇ ਉਹਨੂੰ ਫੋਨ ਵੀ ਕਰ ਦੇਣਾ ਕਿੱਥੇ ਆ, ਮਸ਼ਕੂਕ ਟੈਪ। ਯਾਨੀ ਇੰਨਾ ਆਪਣੇ ਤੇ ਬਲੀਵ, ਆਪਣੇ ਦਿਮਾਗ ਤੇ ਇੰਨਾ ਕਰ ਲਿਆ, ਇਹ ਜ਼ਿਹਨ ਚ ਹੁੰਦਾ ਕਿ ਯਾਰ ਹੋ ਸਕਦਾ ਮੇਰੀ ਸੋਚ ਗਲਤ ਹੋਵੇ। ਇਦਾਂ ਹੀ ਤੇ ਹੁਣ ਮੈਂ ਅਗਰ ਕੋਈ ਗੱਲ ਕਰਦਾ ਵਾਂ ਕਿਸੇ ਦੀ ਵੀ ਕੋਈ ਚੱਕਰ, ਲਓ ਜੀ ਮੇਰੇ ਮੂੰਹ ਗੱਲ ਨਿਕਲਣ ਦੀ ਦੇਰ ਆ, ਬਸ ਫਿਰ ਮੈਂ ਵੇਖ ਮੇਰਾ ਕਿੱਥੇ ਜਾ ਕੇ ਇਹਨਾਂ ਨੇ ਮੇਰੇ ਟਾਂਕੇ ਜੋੜਨੇ ਨੇ, ਕਿੱਥੇ ਜਾ ਕੇ ਮੇਰਾ ਇਹਨਾਂ ਨੇ ਹਿਸਾਬ ਕਿਤਾਬ ਕੱਢਣਾ, ਕਿੱਥੇ ਮੇਰਾ ਸਾਰਾ ਕੱਢ ਕੇ ਆਪਣੇ ਦਿਮਾਗ ਨਾਲ ਘਰ ਬੈਠੇ ਕੱਢ ਕੇ ਡਾਇਰੈਕਟ ਕਰਕੇ ਤੇ ਮੇਰੇ ਤੇ ਉਹਨੂੰ ਲਾਗੂ ਵੀ ਕਰ ਦੇਣਾ ਵਾ ਉਹ ਛਾਪ ਦੇ ਕਿ ਭਾਈ ਤੂੰ ਆ ਵਾ। ਸਹੀ ਗੱਲ। ਔਰ ਤੁਸੀਂ, ਮੈਂ ਕਹਿੰਦਾ ਮਰ ਜਾਓ ਤੁਸੀਂ ਜੋ ਆਪਣੀ ਉਹ ਸੋਚ ਤੋਂ ਟਸ ਤਮਸ ਹੋ ਗਏ, ਜਾਂ ਇੰਨੀ ਉਹ ਹਿੰਮਤ ਹੋ ਗਿਆ ਆਹੋ ਯਾਰ ਨਹੀਂ ਹੋ ਸਕਦਾ, ਮੈਂ ਗਲਤ ਕਿਹਾ ਹੋਊ, ਇਹ ਸੋਚੋ ਇਹ ਚੱਕਰ ਹੀ ਨਹੀਂ ਆ। ਆਪਣੇ ਆਪ ਨੂੰ ਇਹ ਸਾਰਾ ਸਿਸਟਮ ਹੁੰਦਾ ਵਾ। ਇਹ ਸੋਲਰ ਸਿਸਟਮ ਜ਼ਿਆਦਾ ਆਉਣ ਦੀ ਵਜ੍ਹਾ ਨਾਲ ਸੋਚਿਆ ਕਿ ਜਗ੍ਹਾ ਖੜ ਗਈਆਂ। ਤੁਹਾਨੂੰ ਪਤਾ ਵਾ ਹੁਣ ਕੀ ਸਾਇੰਸ ਨੇ ਤਹਿਕੀਕ ਕੀਤੀ ਕਿ ਜਿੰਨੇ ਤੁਸੀਂ ਸੋਲਰ ਸਿਸਟਮ ਬਣਾਉਣਿਆ, ਸੂਰਜ ਦੀ ਸ਼ਕਤੀ ਸੋਲਰ ਤੇ ਪੈਣੀ ਹੈ, ਤੁਹਾਡੇ ਦਿਮਾਗ ਤੇ ਝਾਸ ਨਹੀਂ ਪੈਣੀ, ਤੁਹਾਡੇ ਦਿਮਾਗ ਤੇ ਰੋਸ਼ਨੀ ਨਹੀਂ ਪੈਣੀ, ਤੁਹਾਡੀ ਸੋਚ ਇੱਕ ਜਗ੍ਹਾ ਖੜ ਜਾਏਗੀ। ਸੋਲਰ ਸਾਡੇ ਮਤਲਬ ਛਾਂ ਕੀਤੀ ਸੋਲਰ ਨੇ, ਇੰਨੀ ਕਿ ਜਗ੍ਹਾ ਤੇ ਸੋਲਰ ਲੱਗਾ, ਤੂੰ ਉੱਥੇ ਖਲੋ ਕੇ ਲੈ ਲਾ ਜਿਹੜੀ ਰੋਸ਼ਨੀ ਲੈਣੀ। ਨਹੀਂ ਜੀ ਦੇਖੋ ਹੁਣ ਸੂਰਜ ਇੱਕ ਮਿਸਾਲ 1000 ਵਾਟ ਦਾ ਵਾ, ਤੁਸੀਂ ਸੋਲਰ ਲਾ ਲਏ 250 ਵਾਟ ਦੇ। ਪਹਿਲੇ ਤੁਸੀਂ ਸੋਲਰ ਨਹੀਂ ਸੀ ਲਏ, 1000 ਵਾਟ ਤੁਹਾਨੂੰ ਹੀ ਪਹੁੰਚ ਰਿਹਾ ਸੀ, ਹੁਣ ਉਹ 1000 ਵਾਟ ਸੋਲਰਾਂ ਨੂੰ ਪਹੁੰਚ ਰਿਹਾ। ਤੁਸੀਂ ਮੰਨਫੀ ਡਿਗਰੀ ਤੋਂ ਨਹੀਂ ਦੇਖ, ਇੱਕ ਟੂਟੀ ਦੇ ਵਿੱਚੋਂ ਪਾਣੀ ਆ ਰਿਹਾ, ਮੁਸਲਸਲ ਪਾਣੀ ਆਈ ਜਾ ਰਿਹਾ ਇੱਕ ਟੂਟੀ, ਹਾਂਜੀ ਤੂੰ ਥੱਲੇ ਜੋ ਮਰਜ਼ੀ ਭਰੀ ਜਾ, ਉਹ ਆਈ ਜਾ ਰਿਹਾ। ਨਹੀਂ, ਪਿੱਛੋਂ ਮੋਟਰ ਬੰਦ ਕਰਨੀ ਪੈਣੀ, ਤੁਹਾਨੂੰ ਟੈਂਕੀ ਭਰਨੀ ਆ, ਖੁੱਲਣੀ ਖਾਲੀ ਹੋਣੀ ਆ ਉਹ। ਸੂਰਜ ਇਹਨਾਂ ਨਹੀਂ ਹੁਣ ਸਟੈਗਾ ਚੱਕ ਰਿਹਾ ਯਾਰ ਬਿੱਟੇ ਅੱਛਾ ਜਿਵੇਂ ਥੱਕ ਗਿਆ ਵਾ। ਯਾਨੀ ਸੂਰਜ ਦਾ ਹੁਣ ਤੇਰੇ ਹਿਸਾਬ ਨਾਲ ਕਪੈਸਿਟੀ ਘਟ ਗਈ ਆ, ਉਹ ਸੋਲਰ ਖਿੱਚੀ ਜਾ ਰਹੇ ਆ, ਮੱਧਮ ਹੋ ਗਿਆ ਵਾ ਹੁਣ। ਮੱਧਮ ਹੋ ਗਿਆ ਜੀ। ਤੇ ਉਹ ਜਿਹੜੀ ਕਪੈਸਿਟੀ ਹੈ ਸਾਰੀ ਉਹ ਸੋਲਰ ਖਿੱਚੀ ਜਾ ਰਹੀ। ਪਹਿਲੇ ਤੁਸੀਂ ਕਹਿੰਦੇ ਸਿਆਣੇ ਨਹਾ ਕੇ ਧੁੱਪੇ ਬਹਿੰਦੇ ਸੀਗੇ, ਹਾਂ। ਉਹ ਇੱਥੇ ਲੋ ਪੈਂਦੀ ਸੀ ਪੂਰੀ, ਐ ਦਿਮਾਗ ਚੌਕਸ ਹੁੰਦਾ ਸੀ, ਇੰਜ ਕਰਕੇ ਉੱਠਦੇ ਸੀਗੇ। ਹਾਂ। ਹੁਣ ਜਿੰਨੀ ਮਰਜ਼ੀ ਤੇ ਤੁਸੀਂ ਧੁੱਪੇ ਬੈਠੇ ਰਹੋ, ਤੁਹਾਡਾ ਦਿਮਾਗ ਚੌਕਸ ਨਹੀਂ ਹੋਗਾ, ਤੁਹਾਡੀ ਸੋਚ ਬਣੀ ਗਈ ਆ, ਤੁਹਾਡਾ ਡਾਇਨਾਗ੍ਰਾਮ ਜਿਹੜਾ ਉੱਥੇ ਹੀ ਰਹਿ ਗਿਆ ਵਾ। ਡਾਇਨਾਗ੍ਰਾਮ ਬਿੱਟੇ ਇੱਧਰ ਆਇਆ ਯਾਰ, ਜ਼ਿਆਦਾ ਅੱਛੀ ਗੁਫ਼ਤਗੂ ਕਰਨ ਦੇ। ਵਾਹ ਵਾਹ ਸਹੀ ਗੱਲ। ਹੁਣ ਤੁਸੀਂ ਸ਼ੁਕਰ ਹੈ ਯਾਰ, ਜਿੱਦਾਂ ਦੀ ਭਾਵੇਂ ਗਲਤੀ ਕਰ ਰਿਹਾ ਲੇਕਿਨ ਥੋੜਾ ਅਪਗ੍ਰੇਡ ਤੇ ਹੋਇਆ ਨਾ। ਹਾਂਜੀ, ਹੁਣ ਤੁਸੀਂ ਜਿਹੜੀ ਗੱਲ ਕੀਤੀ ਵੀ ਦੇਖੋ ਨਾ ਵੀ ਦਿਮਾਗ ਉੱਥੇ ਹੀ ਰਹਿਣਾ। ਹੁਣ ਮੈਂ ਵੀ ਤੁਹਾਨੂੰ ਉੱਥੇ ਹੀ ਲੈ ਕੇ ਆਉਣ ਲੱਗਾ ਵੀ ਦੇਖੋ ਵੀ 100 ਰੁਪਏ ਦੀ 5 ਕਿਲੋ ਗਾਜਰ ਮੈਂ ਲਈ ਆ ਜੂਸ ਵਾਲੀ। ਤੁਸੀਂ ਕਹਿ ਰਹੇ ਸੀ ਅਪਗ੍ਰੇਡ ਹੋਇਆ, ਉੱਥੇ ਹੀ ਆ। ਅਨੋਚਿਆਂ ਤੋਂ ਪਹਿਲੇ 100 ਰੁਪਏ ਦੀ 5 ਕਿਲੋ ਜੂਸ ਵਾਲੀ ਗਾਜਰ ਮੈਂ ਲਈ ਆ। ਅੱਛਾ ਤੂੰ ਜ਼ਿਆਦਾ ਚੀਜ਼ਾਂ ਰੋਜ਼ਿਆਂ ਤੋਂ ਪਹਿਲੇ ਹੀ ਖਰੀਦੀਆਂ ਨੇ ਮੈਂ। ਹਾਂਜੀ ਹੁਣ ਹੱਥ ਹੀ ਨਹੀਂ ਲੱਗਣ ਡਿਆ। ਮੈਂ ਤਾਂ ਕਹਿੰਦਾ ਨਿਕਲੋ ਮੇਰੇ ਨਾਲ, ਆਓ ਚਲਾਓ ਕਰਾਓ ਕਰਕੇ। ਤਾਂ ਜੀ ਇਹਨਾਂ ਦੇ ਮਹੱਲੇ ਖਰਬੂਜਾ ਲਾਓ ਨਾ, ਉਹ ਚੋਂ ਬੀ ਨਹੀਂ ਜਰਾਬਾਂ ਨਿਕਲਦੀ। ਓਏ ਉਹ ਸਕੀਮ ਹੁੰਦੀ ਆ, ਅਨਾਮੀ ਕੋਪਨ ਹੁੰਦਾ ਵਾ ਉਹ। ਖਰਬੂਜਾ ਢੰਡਾ ਉਹ ਬੀ ਨਿਕਲੇ, ਕਹਿੰਦਾ ਉਹ ਦਾਲ ਮਾਰਚ ਨਿਕਲਦੀ। ਹੁਣ ਫਿਉਣੀਆਂ ਜਿਹੜੀਆਂ ਵਾ ਜੀ, ਫਿਉਣੀਆਂ ਹਰ ਘਰ ਦੀ ਜ਼ਰੂਰਤ ਆਈ ਤੇ ਜਰਾ ਹਲਕੇ ਜਿਹੀ ਮਿੱਠੀ ਭਾਤ ਦਾ ਮੂੰਹ ਹੈ ਪੜ ਕੇ ਈਦ ਚ ਜਾਣਾ, ਫਿਰ ਖਾ ਕੇ ਜਾਣਾ। ਹੁਣ ਮੈਨੂੰ ਦੱਸੋ 700 ਰੁਪਏ ਕਿਲੋ ਕਿਹੜਾ ਫਿਉਣੀਆਂ ਲਊਗਾ? ਆ ਪਿਛਲੀ ਈਦ ਤੇ ਯਕੀਨ ਮੈਂ 260 ਰੁਪਏ ਕਿਲੋ ਸੀਗੀਆਂ, ਆਹੀ ਫਿਉਣੀਆਂ 500 ਰੁਪਏ ਰੇਟ ਵੱਧ ਗਿਆ ਵਾ। ਪੈਟਰੋਲ ਵੀ ਉੱਥੇ ਹੀ ਆ, ਡਾਲਰ ਵੀ ਉੱਥੇ ਹੀ ਆ। ਇਹ ਮਿੱਠੇ ਤੂੰ ਕਸਮ ਖਾ ਕੇ ਮੈਂ ਤੈਨੂੰ ਕਹਿ ਦਿੰਦਾ ਕਿ ਤੂੰ ਪਾਕਿਸਤਾਨ ਤੋਂ ਬਾਹਰ ਐਸੇ ਮੁਲਕ 'ਚ ਜਿੱਥੇ ਡਾਲਰ ਚੱਲਦਾ ਜਾਂ ਦਿਰਹਮ ਚੱਲਦਾ ਜਾਂ ਪਾਉਂਡ ਚੱਲਦਾ, ਤੂੰ 1 ਘੰਟਾ ਸਰਵਾਈਵ ਨਹੀਂ ਕਰ ਸਕਦਾ ਉੱਥੇ। ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ, ਕਿਉਂਕਿ ਤੂੰ ਉੱਥੋਂ 1 ਕਿਲੋ ਸੇਬ ਲੈਣੇ ਆ ਤੇ ਜਦੋਂ ਤੂੰ ਉਹਨੂੰ ਕਨਵਰਟ ਕਰਨਾ ਪਾਕਿਸਤਾਨੀ ਰੁਪਏ 'ਚ ਤੇ ਤੈਨੂੰ ਗਸ਼ ਨਹੀਂ ਪੈਣੀ। ਗਸ਼ ਤੇ ਬਹੁਤ ਈਜ਼ੀ, ਬਹੁਤ ਨਾਰਮਲ ਗੱਲ ਆ। ਹਸਪਤਾਲ ਦੇ ਬੈੱਡ ਤੇ ਤੂੰ ਨਾ ਫੁੱਸ ਕਰਕੇ ਬਜ਼ਮ ਹੋ ਜਾ, ਤੂੰ ਸੜ ਜਾਣਾ ਵਾ। ਕਿਉਂਕਿ ਤੂੰ ਉੱਥੇ ਦੇਖਦਾ ਹੁਣ ਦੁਬਈ ਦੇ ਵਿੱਚ ਤੂੰ ਚਾਹ ਲੈਣਾ, ਉਹ ਤੈਨੂੰ ਕਹਿੰਦਾ ਜੀ ਭਾਜੀ 5 ਦਿਰਹਮ ਦੀ। ਹਾਂਜੀ, ਤੂੰ ਹਿਸਾਬ ਲਾਉਣਾ 5 7 35 400 ਰੁਪਏ ਦਾ ਕੱਪ ਆ ਚਾਹ ਦਾ।
ਤੂੰ ਹਿਸਾਬ ਨਾਲ ਤੇਰਾ ਕੀ ਬਣੇਗਾ। ਓਏ ਇੱਥੇ ਤੈਨੂੰ ਕੋਈ 20 ਰੁਪਏ ਦਾ ਕੱਪ ਦਿੰਦਾ, ਅਗਲੇ ਦਿਨੋਂ 30 ਕਰ ਦਿੰਦਾ ਨਾ, ਤੇ ਤੂੰ 1 ਘੰਟੇ ਦਾ ਟੀ ਟਾਈਮ ਉਹਨੂੰ ਹੀ ਬੋਲਦਾ ਸਿਰਫ ਰੋਜ਼ ਤੋਂ ਪਹਿਲੇ। ਸਹੀ ਗੱਲ। ਅਗਰ 400 ਦਾ ਕੱਪ ਆ ਉਹ ਹਦਾਇਤ ਵਾਲਾ ਹੋਣਾ ਤੇ ਮਲਾਈ ਵੀ ਹੋਣੀ ਆ। ਨਾਰਮਲ ਮੈਂ ਗੱਲ ਹੀ ਕਰ। ਅੱਛਾ ਹੁਣ ਤੂੰ ਅਗਰ ਅਮਰੀਕਾ ਚਲਾ ਜਾਣਾ, ਉੱਥੇ ਤੂੰ $1 ਦੀ ਇੱਕ ਮਿਸਾਲ ਆ, ਕੋਈ ਇੱਕ ਚੀਜ਼ ਲੈਣਾ, ਤੂੰ ਹਿਸਾਬ ਲਾਉਣਾ ਤੇ ਪੌਣੇ 300 ਰੁਪਏ ਦੀ ਮੈਂ ਚੀਜ਼ ਲੈ ਲਈ। ਹਾਂਜੀ ਤੂੰ ਸਰਵਾਈਵ ਹੀ ਨਹੀਂ ਕਰ ਸਕਦਾ ਦੂਜੇ ਮੁਲਕ 'ਚ। ਤੇਰੀ ਸੋਚ ਆ ਜੋ ਤੇਰੀ, ਅਗਰ ਉਹ 400 ਦਾ ਕੱਪ ਦੇਣਗੇ ਉਹਦਾ ਐਟਮੋਸਫੇਅਰ ਵੀ ਉਦਾਂ ਦਾ ਹੋਣਾ ਵਾ। ਕੁਛ ਨਹੀਂ ਉਦਾਂ ਦਾ ਹੋਣਾ, ਕੁਛ ਨਹੀਂ। ਨਾਰਮਲ ਜਿਹਾ ਖੋਖਾ ਤੇ ਖਲੋ ਕੇ ਤੂੰ ਕਹਿਣਾ ਭਾਈ ਇੱਕ ਚਾਹ ਦੇ ਦੇਣਾ, ਬਸ। ਉਹਨੇ ਤੈਨੂੰ ਚਾਹ ਦੇ ਦੇਣੀ 3 ਦਿਰਹਮ 4 ਦਿਰਹਮ 2 ਦਿਰਹਮ 3 ਦਿਰਹਮ। ਤੂੰ ਉੱਥੇ ਲਾਉਣਾ ਹਿਸਾਬ। ਕੈਲਕੂਲੇਸ਼ਨ। ਤੂੰ ਇੱਕ ਟੈਕਸੀ, ਮੇਰੀ ਗੱਲ ਸੁਣਨਾ, 3 ਕਿਲੋਮੀਟਰ ਤੂੰ ਟੈਕਸੀ ਜਾਣਾ, 3 ਕਿਲੋਮੀਟਰ, ਜਿੱਥੇ ਬੰਦਾ ਥੋੜਾ ਕੋਸ਼ਿਸ਼ ਕਰੇ ਪੈਦਲ ਵੀ ਚਲਾ ਜਾਂਦਾ। ਤੂੰ ਟੈਕਸੀ ਲਾਉਣਾ ਕਮ ਅਜ਼ ਕਮ 30 ਰੁਪਏ ਉਹਨੇ ਤੇਰੇ ਕੋਲ ਲੈਣੇ ਆ, 30 ਦਿਰਹਮ ਦੁਬਈ 'ਚ। ਯਾਨੀ ਤੂੰ ਇੱਥੋਂ 3 ਕਿਲੋਮੀਟਰ ਗਿਆ, ਤੈਨੂੰ 30 ਰੁਪਏ ਲੈਣੇ ਆ। ਤੇ 30 ਰੁਪਏ ਤੂੰ ਉੱਥੋਂ ਜਦੋਂ ਉਤਰ ਕੇ 30 ਦੇ ਕੇ ਉਹਨੂੰ ਹਿਸਾਬ ਲਾਉਣਾ ਨਾ ਕਿ 800 ਰੁਪਏ 8 30 24 ਦੇ ਵਿੱਚੋਂ 2200 ਰੁਪਏ ਨੂੰ ਮੈਂ ਦੇਤਾ। 2200 ਰੁਪਏ 3 ਕਿਲੋਮੀਟਰ ਦਾ। ਇੱਥੋਂ ਘੰਟਾ ਘਰ ਵੀ ਨਹੀਂ ਇੰਨਾ ਹੋਣਾ, ਤੇ ਉਹ 30 ਰੁਪਏ ਤੇ ਤੂੰ ਤੇ ਫੌਤ ਹੋ ਜਾਣਾ ਉੱਥੇ। ਨਹੀਂ ਮੈਂ ਫੌਤ ਨਹੀਂ ਹੋਵਾਂਗਾ, ਉਹ ਮੈਨੂੰ ਰਿਕੁਆਇਰਮੈਂਟ ਉਦਾਂ ਦੀ ਮਿਲ ਜਾਣੀ ਆ, ਮੈਨੂੰ ਐਟਮੋਸਫੇਅਰ ਉਦਾਂ ਦਾ ਮਿਲ ਜਾਣਾ ਵਾ। ਨਾ 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 ਹੁਣ ਇੱਥੇ ਅਗਲਾ ਨਾ ਐਟਮੋਸਫੇਅਰ, ਰਿਕੁਆਇਰਮੈਂਟ, ਮੂਡ ਕੁਛ ਨਹੀਂ ਤੁਹਾਡੇ। ਜਿੰਨਾ ਤੂੰ ਪੁਖਤਾ ਜ਼ਿਹਨ ਬਣਾਇਆ ਵਾ, ਠੀਕ ਹੈ ਨਾ, 500 ਤੋਂ ਥੱਲੇ ਵਾਲੀ ਸਾਰੀ ਰਕਮ ਦਾ, ਤੈਨੂੰ ਦੁਨੀਆ ਦਾ ਕੋਈ ਐਟਮੋਸਫੇਅਰ ਤੈਨੂੰ ਹਿਲਾ ਨਹੀਂ ਸਕਦਾ। ਨਹੀਂ ਸੀਰੀਅਸਲੀ ਉਸਤਾਦ, ਤੇਰੇ ਦਿਮਾਗ ਨੂੰ ਦੁਨੀਆ ਦੇ ਕੋਈ ਚੀਜ਼ ਨਹੀਂ ਬਦਲ ਸਕਦੀ। 25,000 ਤੇਰੀ ਤਨਖਾਹ ਸੀ, ਅੱਜ ਤੇਰੀ ਉਹਦੇ ਨਾਲੋਂ ਮਾਸ਼ਾਅੱਲਾ 5 ਗੁਣਾ ਜ਼ਿਆਦਾ ਤਨਖਾਹ। ਹਾਂਜੀ। ਲੇਕਿਨ ਤੇਰੀ ਸੋਚ ਉਹੀ ਗਾਜਰਾਂ ਤੇ ਆ। ਨਹੀਂ ਢੇਰੀਆਂ ਤੇ ਦੇਖੋ ਮੈਂ ਉਹ ਲੋਕਾਂ ਨੇ ਵੀ ਸਭ ਚੇਂਜ ਨਹੀਂ ਕੀਤਾ ਵੀ ਹੁਣ ਇੱਕ ਬੰਦਾ ਵਾ ਜੀ, ਅਮੀਰ ਬੰਦਾ ਮੋਟਰਸਾਈਕਲ ਲੈ ਕੇ ਜਾਏਗਾ ਨਾ, ਫਲ ਬੰਦਾ ਉਹਨੂੰ ਵੇਖਣਾ ਕਿ ਹਮਦਾਨੀ ਸਾਹਿਬ ਫਰੂਟ ਲੈ ਕੇ ਆਏ ਹੈ, ਤੇ ਹੁਣ ਉਹੀ ਫਲ ਮੈਂ ਲੈ ਕੇ ਜਾ, ਮੈਨੂੰ ਕੋਈ ਮਿੱਠੇ ਚੋਕੇ ਲੈ ਆਵਾਂ ਨਾ, ਮਿੱਠੇ ਮਹਿੰਗਾ ਕਰਕੇ ਆਇਆ, ਅਗਲੇ ਨੇ ਸਾਡਾ ਚੀਜ਼ ਬਦਲਣ ਨਹੀਂ ਦਿੱਤਾ। ਮਿੱਠਾ ਜੀ ਪਤਾ ਕੀ ਗੱਲ, ਤੁਸੀਂ ਫਿਰ ਇਲਾਕਾ ਨਹੀਂ ਬਦਲਿਆ। ਹੁਣ ਅਹਿਮਦ ਗਾਰਡਨ ਚੋਂ ਕਿੱਥੋਂ ਨਿਕਲ ਜਾਈਏ? ਇਹਨਾਂ ਦੇ ਮੱਲੇ 'ਚ ਚੌਂਕਾਂ ਦੇ ਨਾਮ ਲੈਦਾ ਵਾ। ਮਠਿਆਈ ਵਾਲਾ ਚੌਂਕ, ਹਾਂ, ਮਿਰਚਾਂ ਵਾਲਾ ਚੌਂਕ, ਧੱਕੇ ਵਾਲਾ ਚੌਂਕ। ਗੈਸ ਵਾਲਾ ਚੌਂਕ। ਨਹੀਂ ਉਸਤਾਦ ਜੀ, ਸੋਚ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂ, ਸਹੀ ਗੱਲ ਹੈ। ਇੱਕ ਬੱਚਾ ਮਾੜੇ ਘਰ ਦੇ ਵਿੱਚ ਇੱਕ ਬੱਚਾ ਜੰਮਿਆ ਨਾ, ਅਗਰ 4 ਪੁੱਤਰ 5 ਪੁੱਤਰ ਜੰਮੇ, ਇੱਕ ਐਸਾ ਜੰਮਿਆ ਹੋਗਾ ਉਹਦੀ ਸ਼ੁਰੂ ਤੋਂ ਸੋਚ ਹੋਏਗੀ ਕਿ ਸਾਜ ਜੀ ਮੈਂ ਬਦਲਣਾ ਪੜਿਆ। ਯੈਸ। ਇਹੀ ਸੋਚ ਹੈ ਮੇਰੀ। ਤੇਰੀ ਇਹ ਸੋਚ ਆ ਕਿ ਮੈਂ ਬਦਲਣਾ ਆਪਣੇ ਆਪ ਨੂੰ ਇਦਾਂ ਦਾ ਕਿ ਇਹ ਸਾਰੇ ਜਣੇ ਅਗਰ 40 ਰੁਪਏ ਦਾ ਪਾਈਆ ਲਸਣ ਲੈ ਕੇ ਆਉਂਦੇ ਨਾ, ਮੈਂ 5 ਦਾ ਕਿੱਥੋਂ ਲੱਭਣਾ। ਹਾਂ। ਤੇਰੀ ਇਹ ਸੋਚ ਆ। ਨਾ ਹਾਂ, ਖਾਲਸ ਲੱਭੀ ਆ, ਲੇਕਿਨ ਮੁਨਾਸਿਬ ਮੈਂ ਤੇ ਔਖੋ ਸੌਖਾ ਪਰਚੇਜ ਕਰ ਲੂੰਗਾ। ਜਿਹੜੇ ਮੇਰੇ ਪਿੱਛੇ 5 ਗਰੀਬ ਖੜੇ ਆ, ਉਹ ਕਿੱਦਾਂ ਲੈਣਗੇ? ਮੈਂ ਉਹਨਾਂ ਦਾ ਸੋਚਣ ਡਿਆ। ਬਸ ਠੀਕ ਆ, ਬਸ ਸੋਚੀ ਜਾ, ਉਹਨਾਂ ਦਾ ਸੋਚੀ ਜਾ। ਫਿਰ 300 ਰੁਪਏ ਮਣ ਸੀਗਾ ਧਨੀਆ, ਮਣ 300 ਰੁਪਏ ਮਣ। ਮੇਰੇ ਯਾਰ ਨੇ ਚਕਾਇਆ, ਕਹਿੰਦਾ ਫ੍ਰੀ ਚਕਾਉਂਦੇ ਆ, 10 ਰੁਪਏ ਕਿਲੋ ਚਕਾਇਆ ਵਾ, 10 ਰੁਪਏ ਕਿਲੋ। ਮੈਂ ਲੈਣ ਗਿਆ ਵਾ, ਮੈਂ ਕਿਹਾ ਭਾਜੀ 20 ਰੁਪਏ ਦਾ ਧਨੀਆ ਕਰੋ। ਮੈਂ ਕਿਹਾ ਯਾਰ ਇਹ ਮੈਨੂੰ ਬੋਰੇ 'ਚ ਪਾ ਕੇ ਦਊਗਾ, ਇਹਨੇ ਇੰਨਾ ਕੁ ਧਨੀਆ ਚੁੱਕੇ ਤੇ ਐ ਕੁਛ ਵੀ ਨਹੀਂ ਕਰਕੇ ਛਾਪ 'ਚ ਓਏ ਯਾਰ ਮੇਰੀ ਗੱਲ ਮਿੱਠੇ, ਐਵੇਂ ਇੱਥੇ ਬਕਵਾਸ ਨਹੀਂ ਕਰਨੀ। 300 ਰੁਪਏ ਦਾ ਮਨ ਚ ਨਹੀਂ ਹੈ, ਮੇਰੇ ਯਾਦ ਨੇ ਚੁੱਕਿਆ। ਅਸੀਂ ਕੋਈ ਬੇਵਕੂਫ ਨਹੀਂ ਹੈਗੇ, ਨਾਰਮਲ ਗੱਲ ਕਰ ਤੂੰ। ਇੱਥੇ ਕਾਲ ਬੁਲਾਓ ਜੀ। ਨਹੀਂ ਮੈਂ ਕਿਉਂ ਬੁਲਾਵਾਂ ਕਾਲ? ਕੀ ਗੱਲ ਪੈਸੇ ਹੈ ਜੀ? ਨਹੀਂ ਬੈਲੈਂਸ ਹੈ ਨਹੀਂ ਕਰ ਤੋ, ਮੈਂ ਕਾਹਤੋਂ ਕਾਲ ਬੁਲਾਵਾਂ? ਧਨੀਆ ਤੇਰੇ ਯਾਰ ਨੇ ਲਿਆ, ਤੂੰ ਬਕਵਾਸ ਕਰ ਰਿਹਾ, ਤੂੰ ਕਾਲ ਵੀ ਮੈਂ ਬੁਲਾਵਾਂ? ਮੈਂ ਕਹਿ ਰਿਹਾ ਤੁਸੀਂ ਤਾਂ ਮਸਲੇ ਤੋਂ ਮਾਰ ਤੋਂ ਮੰਗਾਉਣਾ ਵਾ, ਤੁਹਾਨੂੰ 100 ਰੁਪਏ ਕਿਲੋ ਮਿਲਣਾ ਵਾ, ਉਹ ਲੇਕਿਨ ਉਹ ਤੁਹਾਡੇ ਕੋਲ 90 ਰੁਪਏ ਦੀ ਪਕੜਾਈ ਲੈ ਰਿਹਾ ਵਾ। 90 ਓਏ ਅੱਲਾ ਦੇ ਬੰਦੇ, ਜਿਹਦੀ ਸੋਚ ਵੱਡੀ ਹੁੰਦੀ ਨਾ, ਉਹ ਖਾਲੀ ਜੇਬ ਹੋਵੇ ਤਾਂ ਵੀ ਵੱਡੀ ਹੁੰਦੀ ਆ। ਇਹਨੂੰ ਫਜ਼ੂਲ ਖਰਚੀ ਕਹਿੰਦੇ ਫਜ਼ੂਲ ਆ। ਖਰਚੀ ਨਹੀਂ ਕਹਿੰਦੇ, ਤੇਰਾ ਦਿਮਾਗ ਖਰਾਬ ਆ। ਮੈਂ ਤੁਹਾਡੀ ਗੱਲ ਚੋਂ ਕਹੂੰ ਤੇ ਰਿਆਸਤ ਨੇ ਰੋਕਣਾ ਕਿ ਅਸੀਂ ਡੰਡਾ ਛੋਟਾ ਲਾ ਕੇ ਜਿਹਨੇ ਚੀਜ਼ ਚੰਗੀ ਲੈਣੀ ਨਾ, ਉਹਦੇ ਕੋਲ 50 ਰੁਪਏ ਵੀ ਹੈ ਨਾ, ਤੇ ਉਹਨੇ ਸਹੀ ਗੱਲ। 12.5 ਵਾਲੀਆਂ 4 ਨਹੀਂ ਲੈਣੀਆਂ। ਉਹਨੇ ਕਹਿਣਾ ਯਾਰ ਮੇਰੇ ਕੋਲ 50 ਆਣਾ, ਮੈਂ 1 ਲੈ ਲੂੰ, ਮੈਂ ਸੁਥਰੇ। ਇਹ ਸੋਚ ਹੁੰਦੀ ਆ ਅੱਲਾ ਦੇ ਬੰਦੇ, ਤੈਨੂੰ ਸਮਝ ਨਹੀਂ ਆ ਰਹੀ ਗੱਲ। Thinking। ਤੇਰੀ ਉਹ ਨਹੀਂ ਹੈਗੀ ਸੋਚ। ਮੇਰੀ ਹੈਗੀ ਆ। ਮੈਂ ਪਿਛਲੇ 5 ਗਰੀਬਾਂ ਦਾ ਸੋਚਣ ਡਿਆ ਵਾ। ਮੈਂ ਹੁਣ ਚੰਗੀ ਸ਼ਾਇ ਲੈ ਕੇ ਨਿਕਲਾਂ, ਉਹ ਕਿੱਥੋਂ ਚੰਗੀ ਲੈਣਗੇ? ਜਿਹੜੇ ਮੈਨੂੰ ਫੋਲੋ ਕਰਦੇ, ਮੇਰੇ ਫਾਲੋਅਰ ਆ, ਮੇਰੇ ਮਗਰ ਚੱਲਦੇ ਨੇ। ਸਾਜੀ ਇਹਨਾਂ ਦੇ ਮੱਲੇ ਪਿੰਡੀਆਂ ਨੂੰ ਨੋ ਵੀ ਨਿਕਲਦੇ। ਤੁਕ ਮਨ ਗਲੇ ਹੈ ਘਰ, ਸਾਰੇ ਘਰ ਵਾਲੇ ਨੂੰ ਤੇ ਰੱਕ ਮਾਰਦੇ ਆ। ਜੂਆ ਹੈ ਗੱਲ ਤੁਹਾਡੀ। ਮੈਂ ਰਿਆਸਤ ਦਾ ਤੇ ਹੱਕ ਬਣਦਾ ਵਾ, ਸਾਡੇ ਅਸੀਂ ਇਕੱਲੇ ਕਿੰਨੇ ਕਲਪ ਲਈਏ। ਹੁਣ ਪਰ ਸਾਡੀ ਕੋਟਾ ਕਲੇਜੀ ਜਿਹੜਾ ਵਾ, 15 ਮੁਲਕਾਂ ਦੀ ਰਿਆਸਤ ਰਲ ਕੇ ਵੀ ਨਾ ਤੇਰਾ ਗ੍ਰਾਫ ਉੱਤੇ ਨਹੀਂ ਲਿਜਾ ਸਕਦੀ। ਨਹੀਂ ਕਰ ਸਕਦੇ ਭਾਜੀ ਪੋਟਾ ਕਲੇਜੀ ਦੀ ਤੁਸੀਂ ਰਾਏਗਾ ਸਮਝਦੇ ਆ ਵੀ ਹਾਂ ਰੈਟ ਹੈ? ਨਹੀਂ, ਕੋਟਾ ਕਲੇਜੀ ਭਾਈ 360 ਰੁਪਏ ਕਿਲੋ ਵਿਕਣ ਡਿਆ ਵਾ। ਇਹ ਤਾਂ ਚਾਹੀਦਾ ਵੀ ਯਾਰ ਵੀ ਕੋਈ ਨਹੀਂ, ਲੈ ਜਾ ਚੁੱਕ ਲਾ, ਕੋਈ ਨਹੀਂ। ਅੱਛਾ ਯਾਰ 360 ਰੁਪਏ ਕੀ ਹੈ? ਕੁਛ ਵੀ ਨਹੀਂ ਕੁਛ ਵੀ ਸਾਜੀ। ਤਾਂ। ਮੈਂ ਚਿਕਨ ਆ ਨਹੀਂ 360 ਰੁਪਏ ਦਾ। ਬਲੈਲਰ ਜਿਹੜਾ ਵਾ ਹੁਣ 750 ਰੁਪਏ, ਦੋ ਚੀਜ਼ਾਂ ਤੋਂ ਪਹਿਲੇ ਜਿਹੜਾ ਸੀਗਾ 500 ਰੁਪਏ ਸੀਗਾ। ਮੈਂ ਗੱਲ ਕਰਦਾ ਚੈੱਕ ਐਂਡ ਬੈਲੈਂਸ ਦੀ।
ਇਹਨੇ ਪਹਿਲੇ ਕਿਉਂ ਨਹੀਂ ਵਧਾਇਆ ਇਹਨੇ? ਯਾਰ ਇੱਥੇ ਗੱਲ ਕੀ ਕਰਨੀ ਯਾਰ, ਤੁਸੀਂ ਹਿਸਾਬ ਲਾਓ ਯਾਰ। ਅੰਦਰ ਆ ਜਾਓ, ਅੰਦਰ ਚੱਲਦੇ ਓਏ, ਅੰਦਰ ਆਇਓ। ਮੇਰੀ ਗੱਲ ਸੁਣੋ ਉਸਤਾਦ ਜੀ, 3000 ਰੁਪਏ ਦਾ ਕਿਲੋ ਮਟਨ ਲਿਆ ਕੇ ਕੱਲ ਵਾਲਦੈਨ ਨੂੰ ਖਿਲਾਇਆ। ਕੱਲ ਉਹਨਾਂ ਨੇ ਜਾਣਾ ਉਮਰੇ ਤੇ। ਹਾਂ ਮਾਸ਼ਾਅੱਲਾ ਅੱਜ ਅਫਤਾਰੀ ਕਰਾਈ। ਮਾਸ਼ਾਅੱਲਾ। ਉਸਤਾਦ ਜੀ ਹਰ ਸ਼ਹਿਰ ਚ VIP ਮਾਲ ਸਾਰਾ ਕੁਝ ਠੀਕ ਆ, ਕਮਾ ਰਹੇ ਤੇ ਖਰਚਣਾ ਨਹੀਂ। ਸਹੀ ਗੱਲ। ਇਹ ਵਾਲਦੈਨ ਨੂੰ ਜਦੋਂ ਮਟਨ ਖਵਾਉਂਦਾ ਨਾ, ਇੱਥੋਂ ਬਾਹ ਉਹਨਾਂ ਦੇ ਮੂੰਹ ਚ ਪਾ ਦਿੰਦੇ, 15 ਮਿੰਟ ਝੂਠਦੇ ਰਹਿੰਦੇ, ਮੁੜ ਕੇ ਖਿੱਚ ਕੇ ਧੋਉਂਦਾ, ਕਹਿੰਦਾ ਅੱਜ ਮੈਂ ਇਹਨਾਂ ਨੂੰ ਮਟਨ ਖਵਾਇਆ। ਨਹੀਂ ਤੇਜ ਇਹਦੇ ਵਾਲਦ ਸਾਹਿਬ ਤਰਸਦੇ ਮਰ ਗਏ ਕਿ ਮਿੱਠੇ ਦੇ ਕੋਲੋਂ ਸ਼ਾਇਦ ਜ਼ਿੰਦਗੀ ਕਿਤੇ ਮੈਂ ਮਟਨ ਖਾ ਲਵਾਂ। ਨਹੀਂ 3000 ਕਿਹੜਾ ਮਟਨ ਵਾ? ਤੁਸੀਂ ਆਪ ਫਿਰ ਤੁਸੀਂ ਲੋਕਾਂ ਨੇ ਖਰਾਬ ਕੀਤਾ। 800 ਰੁਪਏ ਕਿਲੋ ਤੁਹਾਨੂੰ ਮੈਂ ਮਟਨ ਲੈ ਕੇ ਦਿੰਦਾ। ਉਹ ਕਿਹੜਾ? ਮੈਂ ਜਿਹੜਾ ਕਰਦਾ ਉਹ ਹੋਰ ਕਿਹੜਾ 800 ਰੁਪਏ ਕਿਲੋ ਕਿੱਥੋਂ ਮਟਨ ਮਿਲਦਾ ਯਾਰ? ਉਸਤਾਦ ਇਹ ਨਹੀਂ ਹੁਣ ਤੁਸੀਂ ਕਹੇਂਗੇ ਕਿੱਥੋਂ ਮਿਲਦਾ, ਤੁਹਾਨੂੰ ਮੈਂ ਲੈ ਕੇ ਦਊਂਗਾ। ਔਰ ਮਜ਼ਾ ਵੀ ਤੁਹਾਨੂੰ, ਟੇਸਟ ਵੀ ਆਏਗਾ। ਤੁਸੀਂ ਨਹੀਂ, ਕਹੋਗੇ ਉਹਦਾ ਕੀ ਐਸਾ ਗਾਰੰਟੀ ਹੈ ਕਿ ਵੀ ਮਟਨ ਹੀ 800 ਰੁਪਏ ਕਿਲੋ? ਉਹਨੇ ਤੂੰ ਕਹਿ ਰਿਹਾ ਮੁਰਗਾ 750 ਰੁਪਏ ਕਿਲੋ। ਗੱਲ ਸੁਣੋ, ਪੜਿਆ ਗਿਆ। ਮੇਰੀ ਨਹੀਂ ਫੜਿਆ ਨਹੀਂ ਕਿਹਾ। ਉਹ ਬੇਸਿਕਲੀ ਲੋਕ ਆਊਟ ਹੁੰਦਾ ਵਾ 3000 ਰੁਪਏ ਕਿਲੋ। ਮੈਂ ਤਲਕ ਆ, ਮੇਰਾ ਪਿਆਰ ਮੈਨੂੰ ਕਹਿੰਦਾ ਤੂੰ ਸੈਲਿਬ੍ਰਿਟੀ, ਮੈਨੂੰ 800 ਰੁਪਏ ਦੇ ਦਿੰਦਾ। ਨਹੀਂ ਦਿੰਦਾ। ਫਿਰ ਸੈਲੀਬ੍ਰਿਟੀ ਮਟਨ ਵਾਲਿਆਂ ਨੂੰ ਯਾਦ ਹੈ, ਸਬਜ਼ੀ ਵਾਲਿਆਂ ਨੂੰ ਨਹੀਂ ਯਾਦ ਹੈ। ਬਾਹਰ ਯਾਰ ਤੂੰ 1000 ਰੁਪਏ ਦੇਣਾ ਵਾ, ਤੈਨੂੰ ਮੈਂ ਕਿਲੋ ਬੱਕਰਾ ਲਿਆ ਦੇਣਾ, ਬਸ ਸਹੀ ਹੈ। ਨਹੀਂ ਲੈਣਾ ਯਾਰ। ਉਹ ਬੱਕਰਾ ਹੀ ਆ ਨਹੀਂ ਉਹ ਫਿਰ ਕੋਈ ਹੋਰ ਸ਼ਾਇਦ। ਯਾਰ। ਚਲੋ ਠੀਕ ਹੈ ਜੀ, ਨਾਲ ਹਲਕੀ ਜਿਹੀ ਪੂਛ ਲੰਘਦੀ ਹੋਏਗੀ ਬੱਕਰੇ ਦੀ, ਫੇਰ ਯਕੀਨ ਹੋ ਜਾਊਗਾ। ਮੀਂਗਣਾ ਲਾਦਮਾ ਨਾਲ ਥੋੜੀ ਫੇਰ ਰਾਜੀ ਹੋ ਜਾਏਗਾ। ਬਸ ਠੀਕ ਹੈ ਯਾਰ ਉਸਤਾਦ ਜੀ, ਮੈਂ ਤੇ ਇਹ ਕਹਿਣਾ ਕਿ ਇਹਦਾ ਥੋੜਾ ਜਿਹਾ ਤੁਸੀਂ ਅਪਗ੍ਰੇਡ ਕਰਨ ਦੀ ਕੋਸ਼ਿਸ਼ ਇਹ ਨਹੀਂ ਹੋਣਾ ਕਰ ਰਹੇ ਹੋ। ਪਾਇਨੇ, ਤੁਸੀਂ ਵੀ ਡਾਊਨ ਹੋ ਜਾਣਾ। ਸਵੇਰੇ ਤੂੰ ਵੀ ਝੰਗ ਬਾਜ਼ਾਰ ਦੇ ਐਂਡ ਤੇ ਫਿਰਦਾ ਹੋਵੇਂ, ਫਾਇਦਾ ਕੋਈ ਨਹੀਂ। ਸ਼ੈਵਾ ਲੱਭਦਾ ਹੋਵੇ ਉੱਥੇ ਵੀ। ਮੈਂ ਹਰ ਪਾਸੇ ਮੇਰੀ ਨਿਗਾਹ ਕਿ ਹੁੰਦੀ। ਦੋਸਤ ਨੇ ਅਫਤਾਰੀ ਤੇ ਬੁਲਾਇਆ, ਉਹਨੇ ਮਿਲਣ ਲੱਗੇ ਜੱਪੀ ਭਾਈ, ਦੋਵਾਂ ਜੇਬਾਂ ਚ ਛਾਪਰ ਕੱਢ ਕੇ। ਹਾਂ ਜ਼ਰੂਰਤ ਹੈ ਬੱਕਰ ਦੀ, ਜ਼ਰੂਰਤ ਆ। ਉਹਨੇ ਕਿੰਨਾ ਵੱਡਾ ਦਸਤਰਖਾਨ ਸੀ, ਬੱਕਰ ਨੂੰ ਤੈਯਾਰ ਕਰੋ, ਫੜੋ, ਲਵੋ। ਹਾਂ ਬਹਰਾਲ ਤੁਸੀਂ ਆਪਣੇ ਸੀਰੀਅਸਲੀ, ਤੁਹਾਨੂੰ ਲੋਕ ਮੁਹੱਬਤ ਕਰਦੇ, ਪਿਆਰ ਕਰਦੇ, ਹਲਕਾ ਜਿਹਾ ਝੰਜੋੜ ਦਿਆ ਕਰੋ ਇੰਜ ਕਰਕੇ ਯਾਰ, ਵੀ ਕਿਸੇ ਗਰੀਬ ਦਾ ਭਲਾ ਕਰੋ। ਵੀ ਹੁਣ ਲਸਣ ਦੀ ਗੁੱਟੀ ਜਿਹੜੀ, ਯਕੀਨ ਮੰਨੋ ਯਾਰ, 2 ਲਸਣ, ਹਕੀਕਤ ਬਾਤ ਆ, 2 ਭੂਕਾਂ ਇੰਜ ਕਰਕੇ ਉਹਨੇ ਮੇਰੇ ਕੋਲ 25 ਰੁਪਏ ਲੈ ਲਏ। 2 ਭੂਕਾਂ ਦੇ 25 ਰੁਪਏ ਕੌਣ ਤੇ ਲੈਂਦਾ? 25 ਰੁਪਏ ਕਿ 2 ਭੂਕਾਂ 25 ਰੁਪਏ ਦੀਆਂ, ਹੋਰ ਕੀ ਲੈਣਾ ਤੂੰ? ਭੂਕਾਂ 60 ਫੁੱਟੀਆਂ ਸੀਗੀਆਂ। ਨਹੀਂ ਕੀ ਕਰੇ, ਤੇਰਾ ਵਿਹੜਾ ਪੁੱਟ ਕੇ ਥੱਲੇ ਬੀਜ ਪਾ ਦੇਵੇ, ਵੀ ਉੱਥੇ ਉੱਗੀ ਜਾਣ ਤੇ ਕੋਈ ਖਾਈ ਜਾ ਪੰਜੀਆਂ ਦੇ, ਤੇਰੇ ਘਰ ਭਰ ਦੇਵੇ ਲਸਣ, ਉਹਦੇ ਤੇ ਕੋਈ ਅੰਦਰ ਨਾ ਵੜਿਆ ਜਾਏ, ਤੂੰ ਅੰਦਰ ਵੜਿਆ ਕੋਈ ਲਸਣ ਦੀ ਧਾਂਗ ਡਿੱਗੇ ਤੇਰੇ ਤੇ, ਕਿੰਨਾ ਕਿ ਤੈਨੂੰ ਪੰਜੀਆਂ ਦਾ ਦੇ ਦੇਵੇ ਹੋਰ ਉਹ। ਦੱਸ ਯਾਰ, ਕਮ ਸੇ ਕਮ 3 ਭੂਕਾਂ ਬਣਦੀਆਂ 25 ਰੁਪਏ ਦੀਆਂ। ਨਹੀਂ ਵੇ ਬਣਦੀ ਚਲੋ ਦੁਕਾਨ ਦੀ ਚਾਬੀ ਨਾ ਦੇ ਦੱਸ ਯਾਰ, ਦੇਖੋ ਫਿਰ ਪੰਜੀਆਂ ਦਾ ਹੁੰਦਾ ਕੀ ਆ? ਨੋ ਹਾਂਜੀ 12 2 ਭੂਕਾਂ ਬਹੁਤ ਥੋੜੀਆਂ ਵਜੇ, ਕਮ ਤੋਂ ਕਮ 3 ਜਾਂ 4 ਭੂਕਾਂ ਹੁਣ ਉਸਤਾਦ ਜੀ। ਇੱਥੇ ਆਵਾਜ਼ ਲੱਗਦਾ, ਇਹ ਮੁੱਠਾ, ਇਹ ਮੁੱਠਾ, ਮੁੱਠੇ ਦੀ ਆਵਾਜ਼ ਲਾਉਂਦੇ ਆ। ਇਹ ਮੁੱਠਾ 25 ਰੁਪਏ ਦਾ ਹੈ, ਮੁੱਠਾ 25 ਰੁਪਏ ਦਾ। ਤੁਸੀਂ ਮੁੱਠਾ ਵੇਖਣਾ 2 ਤੂੰ ਉਹਦੀ ਗੱਲ ਤੇ ਨਾ ਧਿਆਨ ਕਰ। ਹਾਂ। ਤੁਸੀਂ ਆਪ ਜਾਣ ਕੇ ਲਾਲਚੀ ਬੰਦੇ, ਤੇਰੇ ਲੱਗਦਾ ਕਿ ਲਾਲਚੀ ਆਪ ਜਾਂਦੇ ਫਿਰ। ਕਿ 80 ਰੁਪਏ ਬਣੇ ਕਿੰਨਾ ਅੱਛਾ, ਕੁਛ ਇਹਦੇ ਨਾਲ ਦੇ ਬਹੁਤ ਨੇ, ਇਹਦੇ ਨਾਲ ਦੇ ਬਹੁਤ ਨੇ। ਦੋਗਲੇ ਟਾਈਮ ਜਦੋਂ ਆਵਾਜ਼ ਲੱਗਦੀ ਨਾ ਵੀ ਭਾਜੀ ਆ ਪੰਜੀਆਂ ਦਾ ਪੂਰਾ, ਉਦੋਂ ਤੁਰ ਵੀ ਪੈਂਦੇ। ਉਦੋਂ ਨਹੀਂ ਸੋਚਦੇ ਕਿ ਪੰਜੀਆਂ ਦਾ ਹੋ ਨਹੀਂ ਸਕਦਾ ਇਹ ਗੇੜਾ, ਉਦੋਂ ਚੱਲ ਜਾਣਾ। ਜਦੋਂ ਕੋਈ ਗੇੜਾ ਹੋ ਜਾਂਦਾ ਵਾਪਸ ਆ ਕੇ ਲਾ, ਦੇਖੋ ਆ ਮੁਲਕ ਤੇ ਹਾਲਾਤ ਚੱਕ ਕਰ ਬਰਬਾਦ ਕਰ ਦਿੱਤਾ, ਝੂਠ ਬੋਲ ਤੂੰ ਗਿਆ ਅੰਬ ਲੈਣ ਉੱਤੇ। ਸੀਰੀਅਸਲੀ ਇੱਥੇ ਹੁਣ ਦੱਸਣਾ ਵੀ ਇਹ ਰਿਆਸਤ ਦਾ ਕਸੂਰ ਆ ਕਿ ਸਾਡਾ ਕਸੂਰ ਆ, ਕਿ ਰਿਆਸਤ ਨੇ ਰੋਕਣਾ ਕਿ ਅਸੀਂ ਰੋਕਣਾ? ਲਓ ਜੀ। ਵੀ ਬੰਦੇ ਨੇ ਲਿਖ ਕੇ ਲਾਇਆ ਜੀ ਸਲੇਟ ਦੇ ਉੱਪਰ, ਦਾਨਸ਼ ਭਾਈ ਵੀ ਤੁਸੀਂ ਕਾਬਲੇ ਸ਼ੌਹਰ ਇਨਸਾਨ ਹੋ। ਉਹਨੇ ਲਿਖ ਕੇ ਲਾਇਆ ਜੀ ਖਰਬੂਜ਼ਾ 150 ਰੁਪਏ ਕਿਲੋ ਦੇ ਥੱਲੇ, ਖਰਬੂਜ਼ਾ ਬੜਾ ਸੋਹਣਾ ਹੈ, ਵੱਡਾ ਗੁਲਾਈ ਦੇ ਵਿੱਚ ਪੂਰਾ ਹੈ ਮਿੱਠਾ, 150 ਰੁਪਏ ਕਿਲੋ ਲਿਖ ਕੇ ਲਾਇਆ। ਤੇ ਮੈਂ ਜਾ ਕੇ ਮੋਟਰਸਾਈਕਲ ਰੋਕੀ, ਮੈਂ ਕਿਹਾ ਮਾਸ਼ਾਅੱਲਾ 150 ਦੇਣ ਦੇ? ਕਹਿੰਦਾ ਨਹੀਂ ਇਹ 250 ਪਰ ਇਹ ਇਹਨਾਂ ਨਾਲ ਪਿਆ 150 ਆ। ਮੈਂ ਕਿਹਾ ਤੂੰ ਸਲੇਟ ਤੇ 150 ਲਿਖ ਕੇ ਲਾਇਆ। ਕਹਿੰਦਾ ਓਏ ਹਵਾ ਨਾ ਉਲਟੀ ਹੋ ਗਈ, ਪਿੱਛੇ 150 ਵਾਲਾ ਵਾ। ਆ ਛੋਟਾ ਉਸਤਾਦ ਜੀ ਲਿਖਿਆ ਹੁੰਦਾ ਉਹਨਾਂ ਨੇ। ਨਹੀਂ ਯਾਰ ਫਿਰ ਇਹ ਹੁਣ ਰਿਆਸਤ ਨੇ ਰੋਕਣਾ ਕਿ ਤੂੰ ਮੈਂ ਲੜਦਾ ਹੁੰਦਾ? ਰਿਆਸਤ ਨੇ ਰੋਕਣਾ, ਮੈਂ ਇਹੀ ਤੇ ਕਹਿ ਰਿਹਾ। ਕਾਲ ਕਰੋ ਫਿਰ ਰਿਆਸਤ ਨੂੰ। ਨਹੀਂ ਉਹ ਕਾਲ ਮੈਂ ਕੀਤੀ, ਉਹਨੇ ਚੁੱਕੀ ਨਹੀਂ, ਉਹ ਸੁੱਤਾ ਹੋਣਾ ਇਸ ਟਾਈਮ। ਮੈਂ ਤੈਨੂੰ ਕਹਿ ਰਿਹਾ ਇਹੀ ਗੱਲ ਆ। ਇਹ ਰਿਆਸਤ ਇੰਜ ਕਰਕੇ ਲੰਘਦੀ ਨਾ, ਫੇਰਾ ਇੱਕ ਪੈਂਦਾ ਉਹਨਾਂ ਨੂੰ ਕਹਿੰਦਾ ਹਾਂ ਵੀ ਚੈੱਕ ਐਂਡ ਬੈਲੈਂਸ ਕਰਾ ਸਾਰਾ। ਹਾਂ ਬਰਲ ਮਿੱਠੇ ਸਾਹਿਬ, ਆਪਣੀ ਸੋਚ ਨੂੰ ਨਾ ਤੁਸੀਂ ਕਮ ਸੇ ਕਮ ਆਪਣੀ ਸੋਚ ਨੂੰ ਬਦਲੋ। ਮਿਹਰਬਾਨੀ। ਪੈਸਾ ਜਿਹੜਾ ਨਾ ਉਹ ਰੱਬ ਦੇ ਦਿੰਦਾ ਵਾ। ਹਾਂ ਰੱਬ ਦੇ ਦਾ, ਚੀਜ਼ ਚੰਗੀ ਲਵੋ, ਬੱਚਿਆਂ ਨੂੰ ਚੰਗਾ ਖਵਾਓ ਪਿਆਓ। ਅਲਹਮਦੁਲਿਲਾ ਜੀ, ਬੱਚਿਆਂ ਨੂੰ ਅੱਛਾ ਖਿਲਾ ਰਹੇ, ਬੱਚੇ ਮੇਰੇ ਦੀਆਂ ਲਾਲ ਗੱਲਾਂ ਵਾ, ਲਾਲ ਚਪੇੜਾ ਮਾਰਦੇ ਤੁਸੀਂ ਦੋਵੇਂ। ਲਗਾਟ ਰਗੇ ਨੈਣ ਨਕਸ਼ਾ ਮੇਰੇ ਬੱਚੇ ਦੇ, ਐ ਲਾਲ ਸੂਹਾ ਬੱਚਾ, ਗਾਚੇ ਸੇ ਉਹ ਪ੍ਰਕਾਰ। ਜਿਹਦੀ ਤਸਵੀਰ ਦਿਖਾਉਂਦਾ ਰਹਿਣਾ ਉਹ ਕੌਣ ਫਿਰ? ਪਤਾ ਨਹੀਂ ਉਹ ਤਸਵੀਰ ਲੱਭੀ ਸੀ ਮੈਨੂੰ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਮੁੱਕਦੀ ਮਕਾਉਣੀ, ਨਿਯਮਤ ਘਿਓ ਜਿਹੜਾ ਵਾ ਬੱਚਾ ਮੈਂ ਵੀ ਤਾਂ ਬਨਾਸਪਤੀ। ਕੋਈ ਈਦ ਆਉਣੀ, ਅੱਗੋਂ ਈਦ ਆਉਣੀ ਨਾ, ਤੇ ਹੁਣੇ ਤੋਂ ਬੱਚੇ ਨੂੰ ਜਾਣ ਕੇ ਨਜ਼ਲੇ ਜ਼ੁਕਾਮ ਵਾਲੀਆਂ ਚੀਜ਼ਾਂ ਖਵਾਉਣੀਆਂ ਸ਼ੁਰੂ ਕਰ ਦੇਣ। ਹਾਂ ਕਿ ਇਹਨੇ ਮੈਨੂੰ ਕਹਿਣਾ ਈਦ ਵਾਲੇ ਦਿਨ, ਪਾਪਾ ਮੈਨੇ ਪਕਾਨੇ ਲੈਣੇ, ਉਹਨੂੰ ਮੈਂ ਕਹਿਣਾ ਤੂੰ ਆਪਣੇ ਬੁਲਬੁਲੇ ਮਾਰੀ ਜਾ ਨਾ ਕਰ।
ਨਹੀਂ ਹੁਣ ਦੇਖੋ ਜੀ ਨੇਮ ਤੇ ਘਿਓ ਜਿਹੜਾ ਵਾ ਇਹ ਭਾਜੀ ਰੋਜ਼ਿਆਂ ਤੋਂ ਪਹਿਲੇ ਜਿਹੜਾ ਭਾਜੀ ਜ਼ਿੰਦਗੀ 'ਚ ਨਾਂ ਸੁਣਿਆ ਨਹੀਂ ਰਾਜ ਮੈਂ ਕਹਿੰਦਾ ਤੈਨੂੰ ਹਰ ਚੀਜ਼ ਤੋਂ ਇਹਦੇ ਕੋਲ ਉਹ ਨਾਂ ਸੁਣੇਗਾ ਜਿਹੜੀ ਸਿਰਫ 50 ਕੁ ਫੁੱਟ ਦੇ ਵਿੱਚ ਚੱਲਦੀ ਹੁੰਦੀ, ਯਾਨੀ ਘਰ 'ਚ ਕੋ ਬਣਾਉਂਦਾ ਵਾ ਉਹ 25-30 ਗਾਹਕਾਂ ਨੂੰ ਵੇਚਦਾ, ਉਹਦਾ ਇਹਨੂੰ ਪਤਾ ਨਿਮਤ ਕਿਉਂ। ਸਾਡੇ ਇਲਾਕੇ 'ਚ ਲੈਣਾ 'ਚ ਮਿਲਦਾ ਸਕੂਟਾ ਕੁਕਿੰਗ ਆਇਲ, ਸੀਰੀਅਸਲੀ ਲੈਣਾ ਲੱਗਦੀਆਂ ਉਹ ਬਕਾਇਦਾ ਹਾਂਜੀ ਪਰਚੀਆਂ ਨਾਲ ਮਿਲਦਾ ਸਕੂਟਾ ਕੁਕਿੰਗ ਆਇਲ 700 ਰੁਪਏ ਆਇਲ ਆ 700 ਰੁਪਏ ਲੀਟਰ। ਕਸ਼ਮੀਰ ਕਿਉਂ ਟੱਕਰਾ ਮਾਰਦਾ ਉਹ, ਸਹੀ ਗੱਲ ਔਰ ਸੜੇ ਵੀ ਘੱਟ ਤੇ ਝੱਗ ਵੀ ਬਹੁਤੀ, ਉਹ ਹਿਸਾਬ ਉਹਦਾ ਵਾ। ਨਹੀਂ ਯਾਰ ਇਹਦਾ ਕੀ ਹਿਸਾਬ ਆ, ਮੇਰੀ ਸਮਝੋ 12 ਕੌਣ ਹੈ, ਕਿਹੜਾ ਇਹ ਮਹੱਲਾ ਵਾ, ਇਹਦਾ ਕੀ ਉੱਥੇ ਹਿਸਾਬ ਕਿਤਾਬ ਆ। ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਮੈਂ ਸੋਇਆ ਯਾਰ ਮੈਂ ਇਸ਼ਾਰੇ ਬੰਦ ਤੇ 1.5 ਮਿੰਟ ਖਲੋਤਾ ਵਾ ਵੀ ਇਹ ਨਹੀਂ ਯਾਰ ਅਸੂਲਾਂ ਨਾਲ ਚੱਲਣਾ ਮਿੱਠਾ ਜੀ, ਆਪਣੇ ਆਪ ਨੂੰ ਬਦਲਣਾ ਵਾ। ਪਿੱਛੋਂ ਆ ਕੇ ਮੇਰੇ ਹਾਰ ਡਾਲਾ ਵੱਜਾ ਤੇ ਮੈਨੂੰ ਹੀ ਮਾਰ ਕੇ ਗਿਆ ਉੱਥੋਂ ਪੈ ਹੋਇਆ ਉੱਥੋਂ ਪੈ। ਮੈਂ ਭਾਈ ਮਜਬੂਰ ਪਿਆ ਉੱਥੇ, ਉਹ 7 ਜਣੇ ਸੀਗੇ ਮੈਨੂੰ ਲੋਧਾ ਕਰਦੇ ਮੇਰਾ ਫੇਰ। ਮੈਂ ਕਿਹਾ ਲਓ ਤੁਸੀਂ ਮਿੱਠਾ ਹੀ ਬਦਲੋ ਆਪਣੇ ਆਪ। ਤੇ ਇਹੀ ਤੇ ਮੈਂ ਕਹਿ ਰਿਹਾ ਵਾਂ, ਇਹੀ ਤੇ ਕਹਿ ਰਿਹਾ ਕਿ ਤੁਸੀਂ ਇਕੱਲੇ ਨਹੀਂ ਬਦਲ ਸਕਦੇ ਆਪਣੇ ਆਪ ਨੂੰ। ਇਸ਼ਾਰਾ ਤੋੜਨਾ ਫਾਂਸੀ ਟੈਪ ਹੁੰਦਾ ਕਈਆਂ ਮੁਲਕਾਂ 'ਚ, ਕਤਲ। ਉਹ ਕਈਆਂ ਮੁਲਕਾਂ 'ਚ ਹੁੰਦਾ, ਇੱਥੇ ਰਿਆਸਤਾਂ ਕੰਮ ਆ, ਸਾਡਾ ਕੰਮ ਨਹੀਂ। ਵਨ ਵੇ ਵਾਲੀ ਸਾਈਡ ਤੇ ਨਾ ਉਹਨਾਂ ਨੇ ਉਹ ਸੂਏ ਜੇ ਲਾਏ ਆ ਕਿ ਇਧਰੋਂ ਲੰਘਣ ਨਾ। ਉਹ ਬੰਦਾ ਇੱਕ ਆਇਆ, ਉਹਨੇ ਪਹਿਲੇ ਉਧਰੋਂ ਜਾ ਕੇ 2 ਵੱਟੇ ਰੱਖੇ ਟਾਇਰਾਂ ਦੇ ਬਰਾਬਰ ਤੇ ਉੱਤੋਂ ਗੱਡੀ ਲਗਾ ਕੇ ਲੈ ਆ ਗਿਆ। ਹੁਣ ਉਹਨਾਂ ਨੇ ਲਾਤੇ ਨਾ ਸਾਈਡਾਂ ਤੇ, ਤੇ ਸਾਈਡਾਂ ਤੇ ਕੋਈ ਵੀ ਨਹੀਂ ਹੁੰਦਾ, ਸਾਰੇ ਇੱਧਰ ਨੂੰ ਹੀ ਹੁੰਦੇ ਨੇ। ਉਹ ਅੱਧੇ ਪੱਠੇ ਵੀ ਗਏ ਸਾਈਡ ਵਾਲੇ। ਹਾਂ ਉਹੀ ਕਹਿ ਰਿਹਾ ਨਾ, ਉਹ ਕਹਿੰਦਾ ਕਰਾ ਲਓ ਇਹਨਾਂ ਨੂੰ ਸਹੀ। ਇਹ ਹੈ ਉਹ ਲੋਕ ਨਹੀਂ ਤਾਂ ਹਰੇ ਰੰਗ ਦੀ ਸੜਕਾਂ ਕੀਤੀਆਂ ਲੋਰ ਚ। ਹਾਂਜੀ ਪਿੱਛੇ ਬੁੱਢੀ ਭਾਈ ਆ, 2 ਬੱਚੇ ਵੀ, ਇੱਕ ਬੱਚਾ ਵੀ ਉਹਨੇ ਚੁੱਕਿਆ, ਇੱਕ ਬੱਚਾ ਟੈਂਕੀ ਤੇ ਪਾਇਆ, ਤੇ ਭਾਜੀ ਉਹਨੇ ਮੋਬਾਈਲ ਤੇ ਮੈਸੇਜ ਲੱਗੇ ਨੇ ਮੇਨ ਰੋਡ ਤੇ ਜਾਂਦੇ। ਵੱਡਾ ਵੱਡਾ ਰਿਸਕ। ਹਰ ਤੀਜਾ ਬੰਦਾ ਤੈਨੂੰ ਇਦਾਂ ਨਜ਼ਰ ਆਏਗਾ। ਇਸ ਤਰ੍ਹਾਂ ਹੀ ਆ। ਬਾਈਕ ਚਲਾਉਂਦੇ ਆ ਮੈਸੇਜ ਮੋਬਾਈਲ ਤੇ ਮੈਸੇਜ ਕਰਦਾ, ਤੈਨੂੰ ਹਰ ਦੂਜਾ ਬੰਦਾ ਨਜ਼ਰ ਆਏਗਾ। ਬਿਲਕੁਲ ਉੱਤੇ ਉਹਨੂੰ ਹੋਵੇ ਹਾਂ ਜੁਰਮਾਨਾ ਇਦਾਂ ਦਾ ਕਿ ਉਹ ਪਹਿਲੇ ਗੱਡੀ ਵੇਚੇ, ਫਿਰ ਉਹ ਮੋਬਾਈਲ ਵੇਚੇ, ਤੇ ਫਿਰ ਜੁਰਮਾਨਾ ਆਵੇ, ਤੇ ਅਗਲੀ ਵਾਰੀ ਗੱਡੀ ਜਦੋਂ ਲਵੇ ਤੇ ਉਹਨੂੰ ਕਈ ਮੋਬਾਈਲ ਕੱਢੇ ਜੇਬ ਚੋਂ। ਹਾਂ ਇੱਕ ਵਾਰੀ ਲੁੱਕੀ ਪੈਣੀ ਜੀ ਚਾਹੀਦੀ। ਸਰ ਇਹ ਕਹਿ ਰਿਹਾ ਮੈਂ। ਅਰਾਨੀ ਖਜੂਰ ਜਿਹੜੀ ਨਾ ਸਖਤ 400 ਰੁਪਏ ਕਿਲੋ ਭਾਜੀ, ਰੋਜ਼ਿਆਂ ਤੋਂ ਪਹਿਲੇ ਇਸ ਤੁਹਾਡੇ ਬੰਦਾ ਇਹਨਾਂ ਚੀਜ਼ ਨੇ ਪਰਚੇਜ਼ ਕੀਤੀ ਆ। ਲਓ ਜੀ ਹੁਣ ਦਾ ਬਣਦਾ 700 ਰੁਪਏ ਕਿਲੋ ਵਿੱਚ। ਨਹੀਂ ਯਾਰ ਤੂੰ ਦਰੋਗ ਕੋਈ ਕਰ ਰਿਹਾ ਵਾ। ਅੱਜ ਵੀ ਮੈਂ ਉਹ 450 ਰੁਪਏ ਕਿਲੋ ਹੀ ਲਈ। ਕਿਹੜੀ ਸੁੰਡੀ ਵਾਲੀ? ਨਹੀਂ ਇਹ ਰਾਨੀ ਰਾਨੀ ਖੁਸ਼ਕ ਉਹਨੇ ਦੀ ਉਹ ਭਰਾਵਾ ਖੋਇਆ ਖਜੂਰ ਜਿਹੜੀ ਨਰਮ ਇੱਥੇ ਅੰਦਰ ਉਹ ਵਾਲੀ। ਯਾਰ ਤੇਰੀ ਜੇਬ 'ਚ ਜੋ ਪੈਸੇ ਹੈਗੇ ਨੇ, ਹਾਂਜੀ ਤੇਰੇ ਕੋਲ ਮਾਸ਼ਾਅੱਲਾ 5-7-10,000 ਰੁਪਇਆ ਜੇਬ 'ਚ ਹੈਗਾ, ਹਾਂਜੀ। ਤੂੰ ਇੱਕ ਖਾਣ ਲਈ ਚੀਜ਼ ਖਰੀਦਣ ਲੱਗਾ, ਤੂੰ ਰੇਟ ਦੇਖੇਗਾ ਤਾਂ ਇਹ ਚੀਜ਼ ਦੀ ਕੁਆਲਿਟੀ ਕੁਆਲਿਟੀ ਡੈਫੀਨਿਟਲੀ ਕੁਆਲਿਟੀ ਦੇ। ਹੁਣ ਤੂੰ ਇਹ ਚਾਹਵੇਂ ਕਿ ਮੈਨੂੰ ਹੁਣ ਉਹ ਜਿਹੜੀ ਕੁਆਲਿਟੀ ਆ ਉਹਨੂੰ ਤੂੰ ਕਹੀ ਲਾ ਆਹ ਦੇਖੋ ਜੀ ਆ ਪਿੱਛੇ ਦੇ 100 ਰੁਪਏ ਕਿਲੋ ਮਿਲਦੇ, ਤੂੰ 160 ਮੰਗੀ ਜਾਂਦੇ ਆ। ਕੁਆਲਿਟੀ ਨਹੀਂ ਦੇਖਣੀ ਕਿਉਂਕਿ ਕੁਆਲਿਟੀ ਲੈਸ ਹੈ। ਯੈਸ ਕੁਆਲਿਟੀ ਵਾਲਾ ਚੱਕਰ ਹੀ ਕੋਈ ਨਹੀਂ, ਸਿਰਫ ਰੇਟ ਤੇ ਸਾਈਜ਼। ਉਹ ਕੋਈ ਡਾੜਾ ਸੀਗਾ, ਕੋਈ ਡਾੜਾ ਵਾ, ਕੋਈ ਡਾੜਾ ਵਾ, ਉਹ ਤੇ 40 ਰੁਪਏ ਦਾ ਦੇ ਰਿਹਾ, ਤੂੰ 70 ਕਾ ਤੋਂ ਮੰਗੀ ਜਾਂ। ਕੁਆਲਿਟੀ ਤੇ ਇਹਨਾਂ ਦੇ ਇਹ ਜਿੱਥੇ ਰਹਿੰਦਾ ਜਾਂ ਇਹਦੀ ਪਰਵਰਿਸ਼ ਜਾਂ ਇਹਦੀ ਤਰਬੀਅਤ 'ਚ ਕੁਆਲਿਟੀ ਤੈਨੂੰ ਦੱਸੀ ਨਹੀਂ ਗਈ। ਨਹੀਂ ਨਾ ਮਾਂ ਪਿਓ ਨੇ ਦੱਸੀ ਵੀ ਜ਼ਿੰਦਗੀ ਦੁਨੀਆ 'ਚ ਕੋਈ ਕੁਆਲਿਟੀ ਵੀ ਚੀਜ਼ ਹੁੰਦੀ ਹੈ। ਆ ਬ੍ਰਾਂਡ ਪਾ ਕੇ ਬੈਠੇ ਆ, ਹੁਣ ਸਾਨੂੰ ਕੁਆਲਿਟੀ ਦਾ ਨਹੀਂ ਪਤਾ। ਬ੍ਰਾਂਡ ਮੇਰੇ ਬੱਚੇ ਨੂੰ ਪਾਪੜ ਖੁੱਲੇ ਪਸੰਦ ਆਏ ਦੁਕਾਨ ਤੋਂ। ਮੈਂ ਕਿਹਾ ਬੇਟਾ ਮੈਂ ਤੈਨੂੰ ਖੁੱਲੇ ਲੈ ਕੇ ਦੇਣੇ। ਕਰੈਕਰ ਨਹੀਂ ਜਿਹੜੇ ਨਵਾਂ ਤੇ ਸੂਪ ਪੀ ਕੇ ਨਾਲ ਦੇ ਜਿਹੜੇ ਚੌੜੇ, ਮੈਂ ਉਹ ਘਰ ਫਰਾਈ ਕਰਕੇ ਦਿੰਦਾ ਕਰੈਕਰ। ਹੁਣ ਇਸ ਦੀ ਕੁਆਲਿਟੀ ਕਿਦਾਂ ਮਰਚ ਗਈ। ਹੁਣ ਸਾਜੀ ਇੱਕ ਕੀ ਕਰੀਏ? ਇੱਕ ਕਸਾਈ ਨੇ ਸਿਰੀ ਰੱਖੀ ਸੀ ਤੇ ਉਹਨੂੰ ਇਹ ਕਹਿੰਦਾ ਉਹ ਆ ਬੱਕਰਾ ਕਰੋਪ ਕੀਤਾ ਹੀ। ਤੈਨੂੰ ਕਰੋਪ ਦਾ ਕਿੱਦਾਂ ਪਤਾ? ਉਹ ਤਾਜੀ ਕਰੋਪ ਹੀ ਕਹਿੰਦੇ ਉਹ ਜਦੋਂ ਮਤਲਬ ਜੀ ਕਰਦਾ ਹੁਣ ਨਹੀਂ ਇੱਕ ਮਿੰਟ ਠਹਿਰ ਜਾ, ਕਰੋਪ ਹੁੰਦਾ ਕੀ? ਇੰਨਾ ਤੇ ਪਤਾ ਹੀ। ਕਰੋਪ ਹੁੰਦਾ ਕੀ? ਕਰੋਪ ਮਤਲਬ ਕਲੋਜ਼ ਕਰ ਲੈਣਾ ਇੰਨਾ ਕਿ ਉਹ ਥੱਲੜਾ ਉਹਦਾ ਵਿਊ ਹੀ ਖਤਮ ਹੋ ਜਾਏ। ਸ਼ੁਕਰ ਆ ਨਹੀਂ ਪਤਾ ਤੈਨੂੰ, ਮੈਂ ਐਵੇਂ ਪਰੇਸ਼ਾਨ ਹੋ ਗਿਆ। ਸਾਜੀ ਕਰੋਪ ਇਹ ਕਰੋਪ ਉਹਨੂੰ ਕਹਿੰਦੇ ਜਿੱਥੇ ਕਰੋਨਾ ਲੱਗ ਜਾਂਦਾ ਉਹਦੇ ਪਿਛਲਾ। ਕਰੋਨਾ ਨਹੀਂ, ਉਹ ਕਰੋਮਾ ਹੁੰਦਾ ਵਾ। ਨਹੀਂ ਅੱਛਾ ਕਰੋਪ ਉਹ ਹੁੰਦਾ ਜ਼ੂਮ ਇਨ ਜ਼ੂਮ ਆਊਟ ਜਿਹੜਾ ਤੂੰ ਕਹਿ ਰਿਹਾ। ਹਾਂਜੀ ਕਰੋਪ ਹੁੰਦਾ ਕਿ ਟੋਟਲ ਕੱਟ ਹੀ ਦੇਣਾ ਇੰਜ ਕਰਕੇ। ਹਾਂਜੀ ਹਾਂਜੀ ਯਾਨੀ ਮੈਂ ਬੈਠਾ ਨਾ ਇੰਨਾ ਤੇ ਇਧਰੋਂ ਇੰਜ ਕਰੋਪ ਇੰਨਾ ਹੋ ਗਿਆ ਤੇ ਇੰਨੀ ਚੀਜ਼ ਕੱਟੀ ਜਾਏਗੀ, ਜ਼ੂਮ ਨਹੀਂ ਹੋਣੀ, ਮੈਂ ਉੱਥੇ ਹੀ ਆ। ਤੇ ਉਹ ਤਾਂ ਬੜੀ ਅੱਛੀ ਗੱਲ ਕੀਤੀ ਕਿ ਧੌਣ ਦੇ ਪਿਛਲੀ ਸਾਈਡ ਸਾਰੀ ਕਰੋਪ ਕਰਤੀ ਬੱਕਰੇ ਦੀ। ਹਾਂ ਚਲੋ ਖੈਰ, ਇਹਦਾ 12,000 ਇਹਦਾ ਮਿੱਠੇ ਦਾ ਰੌਲਾ ਹੀ ਆ। ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਿੱਠਾ ਜੀ ਜਰਾ ਤੁਹਾਡੀ ਮਿਹਰਬਾਨੀ ਆਪਣੀ ਗੁਰਬਤ ਨੂੰ ਬ੍ਰੇਕ ਲਾਓ ਜਰਾ। ਦਾਣੇ ਸਾਹਿਬ ਤੁਸੀਂ ਇੱਕ ਗੱਲ ਦੱਸੋ ਮੈਨੂੰ, ਜੀ ਸਰ ਤੁਰਦੇ ਫਿਰਦੇ ਜਿਹੜੀ ਮੈਂ ਗੱਲ ਕੀਤੀ, ਇੱਕ ਮਿਸਾਲ ਆ, ਮੈਂ ਇੱਥੇ ਕੋਈ ਗੱਲ ਕੀਤੀ ਕਿਸੇ ਦੀ ਵੀ ਆਪਣੀ ਨਹੀਂ ਕਰ ਰਿਹਾ, ਤੇ ਤੁਸੀਂ ਉਸਤਾਦ ਜੀ ਇਹ ਸੋਚਣਾ ਜ਼ਰਾ ਕਿ ਤੁਸੀਂ ਨੈਕਸਟ ਟਾਈਮ ਕਰਨਾ ਕਿ ਨਹੀਂ ਕਰਨਾ। ਮੈਂ ਕੋਈ ਵੀ ਐਂਕਰ ਬੈਠਾ ਗੱਲ ਕਰ ਰਿਹਾ, ਮੈਂ ਉਹਦੇ ਬਾਰੇ 'ਚ ਇੱਕ ਰਾਏ ਕਾਇਮ ਕਰਕੇ ਤੇ ਮੈਂ ਉਹਨੂੰ ਕਹਿ ਦਿੱਤਾ, ਲੇਕਿਨ ਉਹ ਉਦਾਂ ਨਹੀਂ, ਉਹ ਨਹੀਂ ਹੁੰਦਾ। ਇਹ ਮੇਰੇ ਤੇ ਭਾਰ ਆ ਗਿਆ ਕਿ ਨਾ ਕਿ ਮੈਂ ਉਹਦੇ ਤੇ ਤੋਹਮਤ ਲਾਈ। ਬਿਲਕੁਲ ਆ ਗਈ। ਔਰ ਤੋਹਮਤ ਲਾਉਣ ਦਾ ਤੁਸੀਂ ਜ਼ਰਾ ਆਪਣੇ ਆਪਣੇ ਜਿਹੜੇ ਵੀ ਧਰਮ 'ਚ ਨਾ ਤੁਸੀਂ ਸਾਰੇ ਜ਼ਰਾ ਤੋਹਮਤ ਲਾਉਣ ਦਾ ਹਿਸਾਬ ਦੇਖ ਲੈਣਾ ਵੀ ਕੀ ਹੈ। ਉਹਨੇ ਤੋਹਮਤ ਆ। ਹਾਂਜੀ ਬਿਲਕੁਲ ਤੋਹਮਤ ਆ ਸਰ। ਔਰ ਤੁਸੀਂ 1% ਇਹ ਐਸਾ ਵੱਡਾ ਗੁਨਾਹ ਵਾ, 1% ਵੀ ਤੁਸੀਂ ਤੁਹਾਡੇ ਜ਼ਿਹਨ 'ਚ ਨਹੀਂ ਹੁੰਦਾ ਕਿ ਮੈਂ ਐਡਾ ਵੱਡਾ ਗੁਨਾਹ ਕਰ ਲਿਆ। ਜੀ ਸਰ। ਤੁਹਾਨੂੰ ਉਹਦਾ ਮਲਾਲ ਹੀ ਕੋਈ ਨਹੀਂ ਹੁੰਦਾ, ਤੁਹਾਨੂੰ ਉਹਦੀ ਸ਼ਰਮਿੰਦਗੀ ਕੋਈ ਨਹੀਂ ਹੁੰਦੀ ਸਾਨੂੰ ਔਰ ਕਿ ਮੈਂ ਇੱਕ ਬੰਦੇ ਨੂੰ ਕਰ ਦਿੱਤਾ ਵਾ। ਅਗਰ ਉਹ ਇਦਾਂ ਨਾ ਹੋਇਆ
ਤੁਰਦੇ ਫਿਰਦੇ ਤੁਸੀਂ ਕਬਰ ਕਿੰਨੀ ਆਪਣੀ ਭਾਰੀ ਆਪਾਂ ਕਰੀ ਜਾਂਦੇ। ਅਗਰ ਤੁਸੀਂ ਰੂਲਸ ਦੇ ਨਾਲ ਆਓ ਕਿ ਜੀ ਇਹ ਚੀਜ਼ ਗਲਤ ਆ, ਇਹ ਸਹੀ, ਇਸ ਰੂਲਸ ਤੇ ਅਗਰ ਤੁਸੀਂ ਮਤਲਬ ਇਹਨੂੰ ਰੱਖੋ, ਨਾਪੋ, ਤੇ ਤੁਸੀਂ ਕਹਿੰਦੇ ਤੂੰ ਵੈਸੇ ਹੀ ਇਦਾਂ ਵਾ, ਮੈਂ ਹਿਸਾਬ ਲਾ ਲਿਆ, ਤੂੰ ਨਾ ਅਸਲ 'ਚ ਉਦਾਂ ਵਾ ਕਿਸੇ ਵੀ ਗੱਲ ਤੋਂ, ਔਰ ਅਗਰ ਉਹ ਉਦਾਂ ਉਹ ਨਹੀਂ, ਤੇ ਇਹਦਾ ਮਤਲਬ ਤੁਸੀਂ ਉੱਤੇ ਬਹੁਤਾਨ, ਤੋਹਮਤ ਲਾਈ, ਇਲਜ਼ਾਮ ਲਾਇਆ। ਉਹ ਭਾਵੇਂ ਤੁਹਾਨੂੰ ਅੱਗੋਂ ਰਿਪਲਾਈ ਕਰੇ ਨਾ ਕਰੇ, ਕੋਈ ਵੀ ਬੰਦਾ ਵਾ, ਮੈਂ ਆਪਣੀ ਨਹੀਂ ਗੱਲ ਕਰ ਰਿਹਾ, ਤੁਹਾਡੀ ਲਾਈਫ ਦੇ ਵਿੱਚ ਕਿਸੇ ਬਾਰੇ ਤੁਸੀਂ ਇੱਕ ਰਾਏ ਕਾਇਮ ਕਰਕੇ ਉਹਨੂੰ ਕਹਿ ਦਿੱਤਾ ਔਰ ਉਦਾਂ ਉਹ ਨਹੀਂ, ਤੇ ਤੁਸੀਂ ਐਜ਼ ਏ ਮਤਲਬ ਜਿਸ ਵੀ ਧਰਮ 'ਚ ਹੋ ਇਸ ਟਾਈਮ ਜਿਹੜੇ ਵੇਖ ਰਹੇ ਨੇ, ਤੁਸੀਂ ਉਹਦਾ ਹਿਸਾਬ ਲਾ ਲੈਣਾ ਕਿ ਤੁਸੀਂ ਤੁਰਦੇ ਫਿਰਦੇ ਕਿੰਨੀ ਕੁ ਆਪਣਾ ਆਪ ਜਿਹੜਾ ਨਾ ਆਪਣੀ ਮੌਤ ਭਾਰੀ ਕਰੀ ਜਾ ਰਹੇ। ਵਾਕਈ ਸਰ ਜੀ। ਔਰ ਫਿਰ ਡਟਾਈ ਨਾਲ ਕਾਇਮ ਰਹਿਣਾ, ਮੈਂ ਤੁਹਾਡੇ ਬਾਰੇ ਚ ਕਰਾਇਆ। ਰੌਲਾ ਇਹ ਹੈ ਨਾ, ਰੌਲਾ ਇਹ ਹੈ ਕਿ ਦੁਸ਼ਮਣੀ ਜੀ ਪਾਲਣੀ। ਮੈਂ ਅਗਰ ਨੂਨ ਲੀਗ ਦਾ ਕੱਟਰ ਨੂਨ ਲੀਗੀ ਹਾਂ ਜੀ, ਮੈਂ ਇੱਕ ਮਿਸਾਲ, ਜਾਂ ਮੈਂ ਪੀਟੀਆਈ ਦੇ, ਜਾਂ ਮੈਂ ਕੋਈ ਵੀ, ਜਾਂ ਮੈਂ ਐਲਈਡੀ ਸਾਂ, ਸੁੰਨੀ ਆ, ਕੋਈ ਵੀ ਆ, ਕਿਸੇ ਵੀ ਇੱਕ ਚੀਜ਼ ਦੇ ਨਾਲ ਮੈਂ ਆਪਣੇ ਆਪ ਨੂੰ ਰੱਖਿਆ ਕਿ ਵੀ ਮੈਂ ਆਹ ਠੀਕ ਆ, ਉਹਦੇ ਖਿਲਾਫ ਵਾਲਾ ਕੋਈ ਮੈਨੂੰ ਮਿਲ ਜਾਂਦਾ, ਚਾਹੇ ਉਹ ਪੋਲੀਟਿਕਸ 'ਚ, ਚਾਹੇ ਧਰਮ 'ਚ, ਤੇ ਉਹਦੀ ਕਿਸੇ ਗੱਲ ਤੋਂ ਮੈਂ ਇੱਕ ਰਾਏ ਕਾਇਮ ਕਰਕੇ ਤੇ ਉਹਨੂੰ ਮੈਂ ਕਹਿ ਦਿੰਦਾ ਕਿ ਵੀ ਤੂੰ ਤੇ ਇਦਾਂ ਵਾ। ਤੇ ਅਗਰ ਮੈਂ ਨਾ ਕਵਾਂ, ਮੈਂ ਚੁੱਪ ਰਵਾਂ, ਮੈਂ ਈਜ਼ੀ ਰਵਾਂ ਕਿ ਠੀਕ ਹੈ ਯਾਰ, ਉਹ ਹੋਏ ਨਾ ਹੋਵੇ, ਉਹਨੇ ਗੱਲ ਕੀਤੀ ਮੈਨੂੰ ਨਹੀਂ ਅੱਛੀ ਲੱਗੀ, ਠੀਕ ਹੈ, ਮੈਨੂੰ ਨਹੀਂ ਸੋਚਦਾ ਇਹਨਾਂ, ਨਹੀਂ, ਮੈਂ ਉਹਦਾ ਭਰਪੂਰ ਅੱਗੋਂ ਕਮੈਂਟਸ 'ਚ ਜਾਂ ਫੋਨ 'ਚ ਜਾਂ ਮੈਸੇਜ 'ਚ ਮੈਂ ਉਹਦੇ ਨਾਲ ਪੂਰੀ ਫਾਈਟ ਕਰਨੀ ਆ ਜੀ। ਔਰ ਉਹਨੂੰ ਮੈਂ ਦੱਸਣਾ ਕਿ ਜਿਹੜੀ ਤੂੰ ਗੱਲ ਕੀਤੀ ਨਾ, ਅਸਲ 'ਚ ਮੈਂ, ਕਿਉਂਕਿ ਮੈਨੂੰ ਗੈਬ ਦਾ ਇਲਮ ਆ, ਮੈਂ ਬਹੁਤ ਵੱਡਾ ਜਨਾਬ ਜੀ ਕੋਈ ਵਲੀ ਅੱਲਾ ਵਾਂ, ਮੇਰੇ ਤੇ ਜਨਾਬ ਜੀ ਕੋਈ ਇਲਹਾਮ ਹੁੰਦਾ ਰੱਬ ਵੱਲੋਂ, ਤੇ ਮੈਨੂੰ ਪਤਾ ਲੱਗ ਗਿਆ ਤੂੰ ਏਦਾਂ ਦਾ ਵਾ। ਇਹ ਜਿਹੜਾ ਅਸੀਂ ਧੱਕੇ ਦੇ ਨਾਲ ਹੀ ਬਣਾਇਆ ਨਾ ਆਪਣੇ ਆਪ ਨੂੰ, ਇੱਕ ਐਡਾ ਵੱਡਾ ਅਥਾਰਟੀ ਆਪਣੇ ਆਪ ਨੂੰ ਆਪੇ ਹੀ ਦੇ ਦਿੰਦੇ ਅਸੀਂ ਕਿਸੇ ਦੀ ਗੱਲ ਤੋਂ, ਵੀ ਅਗਰ ਉਦਾਂ ਦਾ ਹੈ ਵੀ ਜਾਂ ਨਹੀਂ ਹੈ, ਤੈਨੂੰ ਕੀ ਕਰਦਾ, ਤੁਸੀਂ ਕੋਈ ਤੁਹਾਡੇ ਤੇ ਥੋਪਣ ਦੇ ਆ ਕੋਈ ਗੱਲ, ਉਹਨੇ ਇੱਕ ਗੱਲ ਕੀਤੀ ਨਹੀਂ, ਅੱਗੋਂ ਉਹਦੇ ਨਾਲ ਮੈਚ ਪਾ ਲੈਣਾ ਪੂਰਾ। ਉਹ ਤੁਹਾਡੇ ਵਾਲੀ ਗੱਲ ਸਹੀ ਕਿ ਅਸੀਂ ਰਾਏ ਜ਼ਾਹਰ ਕਰ ਹੀ ਨਹੀਂ ਸਕਦੇ। ਪਰ ਇਹ ਅੱਜ ਦੇ ਸ਼ੋਅ 'ਚ ਨਾ ਬਸ ਇਹ ਚੀਜ਼ ਦੇਣ 'ਚ ਰੱਖਣੀ ਹੈ ਕਿ ਤੁਸੀਂ ਅਗਰ ਕਿਸੇ ਦੇ ਗਲਤ ਰਾਏ ਕਾਇਮ ਕਰਕੇ, ਠੀਕ ਹੈ, ਤੂੰ ਆਪਣੀ ਕੋਈ ਸਬਜ਼ੀ ਸੋਚ ਲੈ, ਮੇਰੇ ਗੱਲ ਮੁੱਕਣ ਵਾਲੀ, ਤੇ ਤੁਸੀਂ ਅਗਰ ਕਿਸੇ ਦੀ ਰਾਏ ਕਾਇਮ ਕਰ ਲਈ ਹੈ ਔਰ ਤੁਸੀਂ ਉਹਨੂੰ ਕਹਿ ਦਿੱਤਾ ਵਾ, ਤੇ ਅਗਰ ਉਹਦਾ ਨਹੀਂ, ਤੇ ਸਰ ਜੀ ਕਿਸੇ ਨੂੰ ਪੁੱਛ ਲੈਣਾ ਕਿ ਕਿੱਡੀ ਵੱਡੀ ਤੁਸੀਂ, ਤੁਹਾਡੇ ਤੇ ਭਾਰ ਕਿੰਨਾ ਹੈਗਾ, ਉਹਦਾ ਕੁਝ ਨਹੀਂ ਗਿਆ, ਉਹ ਘਰ ਬੈਠਾ ਵਾ। ਅੱਛਾ, ਅਗਰ ਉਹਦਾ ਦਾ ਹੈਗਾ ਵੀ ਆ, ਜੋ ਵੀ ਆ, ਤਾਂ ਵੀ ਕੀ ਭਾਈ ਮਤਲਬ ਕਰ ਲਿਆ ਐਸਾ। ਹਾਂਜੀ, ਨਸ਼ਰ ਕਰਨ ਦਾ ਫਾਇਦਾ। ਇਹਦੇ ਕਰਕੇ ਮੇਰੀ ਇਸ ਗੱਲ ਤੋਂ ਵੀ ਕਹਿਣ, ਵੇਖਿਆ ਜੀ ਸਾਨੂੰ ਰੋਕ ਦਿੱਤਾ ਕਿ ਅਸੀਂ ਇਹਨੂੰ ਗੱਲ ਵੀ ਕੋਈ ਨਾ ਕਰੀਏ, ਅੰਦਰੋਂ ਇਹ ਪੂਰਾ ਨੂਨ ਲਿਗੀ ਆ, ਬੜਾ ਸ਼ਿਆਰ ਹੈ, ਜਿਹਨੇ ਨਹੀਂ ਹਟਣਾ ਉਹਨੇ ਨਹੀਂ ਹਟਣਾ ਭਾਈ। ਬਾਲਾ ਜਿਹਨੂੰ ਸਮਝ ਆ ਰਹੀ ਨਾ ਗੱਲ ਦੀ, ਉਹ ਨੈਕਸਟ ਟਾਈਮ ਆਪਣਾ ਇਹ ਦਿਮਾਗ ਜ਼ਿਹਨ 'ਚ ਰੱਖ ਲਵੇ ਕਿ ਤੁਸੀਂ ਕਿਸੇ ਦੇ ਅਗਰ ਰਾਏ ਕਾਇਮ ਕੀਤੀ ਔਰ ਉਹਨੂੰ ਤੁਸੀਂ ਕਹਿ ਦਿੱਤਾ, ਜਾਂ ਤੁਸੀਂ ਦੁਬਾਰਾ ਸੋਚ ਵੀ ਰਹੇ ਹੋ ਔਰ ਉਦਾਂ ਦਾ ਨਹੀਂ, ਤੇ ਸਾਰੇ ਗੁਨਾਹ, ਇਹ ਤੋਹਮਤ ਆ ਤੁਸੀਂ ਜਿਹੜੀ ਅਗਲੇ ਤੇ ਲਾ ਰਹੇ। ਜਿੱਦਾਂ ਅਕਸਰ ਮੈਂ ਦੇਖਿਆ ਨਾ YouTube ਤੇ ਅੱਜ ਕੱਲ੍ਹ ਬੜੀਆਂ ਫਾਈਟਾਂ ਹੋ ਰਹੀਆਂ ਨੇ, ਉਹ ਕਹਿੰਦੇ ਸਾਬਤ ਕਰ, ਤੁਮਨੇ ਇਹ ਬਾਤ ਕਹੀ, ਸਾਬਤ ਕਰੋ ਜੀ। ਉਹ ਕਹਿੰਦਾ ਤੁਮਨੇ ਗੱਲਾਂ ਕੀਤੀਆਂ, ਮੈਂ ਤੁਹਾਨੂੰ 5 ਗੱਲਾਂ ਦੱਸੀਆਂ, ਤੁਸੀਂ ਉਹ ਸਾਬਤ ਕਰੋ, ਮੈਂ ਤੁਹਾਨੂੰ 14 ਗੱਲਾਂ ਦੱਸੀਆਂ, ਉਹਨਾਂ ਦੇ ਜਵਾਬ ਦਿਓ। ਘਰ ਬੈਠੇ ਕੈਮਰੇ ਲਾ ਕੇ ਤੇ ਜੰਗਾਂ ਹੋ ਰਹੀਆਂ ਨੇ। ਬਾਕੀ ਸਾਜੀ ਔਰ ਸਾਜੀ ਜਿਹੜਾ ਫਿਜ਼ੀਕਲ ਲੜਨਾ ਨਾ, ਉਹਦੇ ਨਾਲੋਂ ਜ਼ਿਆਦਾ ਤੁਹਾਡਾ ਜਿਸਮਾਨੀ ਦਿਮਾਗੀ ਨੁਕਸਾਨ, ਕਿਉਂਕਿ ਤੁਸੀਂ 24 ਘੰਟੇ ਉਸ ਟਰਾਂਸ 'ਚ ਰਹਿਣਾ। ਹਾਂਜੀ, ਫਿਰ ਤੁਹਾਡੀ ਜਨਮਨ ਲੜਾਈ ਹੋ ਪਈ ਨਾ, ਅੱਧਾ ਘੰਟਾ ਲੜਾਈ ਹੋ ਪਈ, ਚਲੋ ਜੀ ਕੋਈ ਅੱਲਾ ਮਾਫੀ ਦੇਵੇ, ਸਿਰ ਸੁਰ ਵੀ ਪਾੜ ਗਏ, ਜੇ ਉਹ ਗੱਲ ਖਤਮ ਹੋਈ, ਉਹ ਯਾਰ ਹੋਇਆ ਸੀ ਉਹਨੇ ਏਦਾਂ ਕਰਤਾ। ਇਹ ਐਸੀ ਗੱਲ ਆ 24 ਘੰਟੇ ਤੁਹਾਡੇ ਦਿਮਾਗ 'ਚ ਉਹਨੇ ਤੁਹਾਡੇ ਨਾ ਅੰਦਰ ਨੂੰ ਖਾਂਦੇ ਰਹਿਣਾ, ਤੁਸੀਂ ਆਪਣਾ ਨੁਕਸਾਨ ਕਰਦੇ ਰਹਿਣਾ ਕਿ ਮੈਂ ਅੱਛਾ ਉਹਨੇ ਆਹ ਹੁਣ ਵੀਡੀਓ ਪਾਈ, ਮੈਂ ਹੁਣ ਆਹ ਵੀਡੀਓ ਪਾਉਂ। ਇਹ 24 ਘੰਟੇ ਲਈ ਨੁਕਸਾਨ ਆ ਤੁਹਾਡਾ। ਸਾਜੀ ਫਿਜ਼ੀਕਲ ਲੜਾਈ 'ਚ ਮੈਨੂੰ ਮਾਰ ਪਏਗੀ, ਮੇਰੇ ਘਰਦਿਆਂ ਨੂੰ ਨਹੀਂ ਉਹਦੀ ਕੋਈ ਟੈਨਸ਼ਨ ਹੋਣੀ, ਉਹਨਾਂ ਨੂੰ ਨਹੀਂ ਪਤਾ। ਵੀਡੀਓ ਦੇ ਵਿੱਚ ਇਹ ਹੈ ਕਿ ਉਹ ਦੇਖਣਗੇ, ਭੈਣ ਭਰਾ ਦੇਖਣਗੇ, ਸਾਰੇ ਅਸਰ। ਤੇਰੀ ਬਾਹਰ ਕਿਸੇ ਨਾਲ ਲੜਾਈ ਪਈ, ਉਹਨੇ ਤੈਨੂੰ 10 ਗਾਲਾਂ ਵੀ ਕੱਢਦੀਆਂ ਮਾਂ ਭੈਣ ਦੀਆਂ, ਤੂੰ ਸੁਣੀਆਂ, ਤੂੰ ਘਰ ਆ ਗਿਆ, ਨਾ ਤੇਰੀ ਮਾਂ ਨੂੰ ਪਤਾ, ਨਾ ਭੈਣ ਨੂੰ ਪਤਾ, ਨਾ ਉਹ ਸ਼ਰਮਿੰਦਾ ਹੋਏ, ਨਾ ਉਹ ਸ਼ਰਮਿੰਦਾ। ਇੱਥੇ ਜਦੋਂ ਉਹਨੂੰ ਕੋਈ ਗੱਲ ਕਰਨੀ ਜਾਂ ਕੋਈ ਗੱਲ ਕਰਨੀ, ਉਹਦੇ ਬੱਚੇ ਨੂੰ, ਯਾਨੀ ਕਿ ਉਹ ਕਹਦਾ ਵੀ ਸਾਡੇ, ਮੇਰੇ ਪਿਓ ਨੂੰ, ਮੇਰੇ ਚਾਚੇ ਨੂੰ, ਮੇਰੇ ਤਾਏ ਨੂੰ ਉਹਨੇ ਆਹ ਜਲੀਲ ਕੀਤਾ, ਅੱਗੋਂ ਉਹਦੀ ਵੀ, ਤਾਏ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਜਵਾਬ ਦੇਣਾ, ਨਹੀਂ ਤਾਂ ਰਹਿੰਦੀ ਨਹੀਂ। ਸਹੀ ਜਵਾਬ ਰਿਸ਼ਤੇਦਾਰਾਂ 'ਚ ਬੈਠੇ, ਸਰੀਕੇ 'ਚ ਬੈਠੇ, ਇਹੀ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ। ਜਿੱਦਾਂ ਹੁਣ ਉਸਤਾਦ ਜੀ ਨੇ ਕਿਹਾ ਵੀ ਅੱਜ ਦੇ ਸ਼ੋਅ 'ਚ ਤੁਸੀਂ ਆਹ ਗੱਲ ਲੈ ਕੇ ਜਾਣੀ ਹੈ, ਮੈਂ ਵੀ ਉਹੀ ਕਹਿਣ ਲੱਗਾ ਸੀਰੀਅਸਲੀ ਕਿ ਅੱਜ ਦੇ ਸ਼ੋਅ 'ਚ ਗੱਲ ਲੈ ਕੇ ਜਿਹੜੀ, ਯਾਰ ਤੁਸੀਂ ਸਾਹਬੇ ਹਸੀਅਤ ਹੋ ਤੇ ਤੂੰ ਵੀ ਆ, ਮੈਂ ਵੀ ਸਾਹਬੇ ਹਸੀਅਤ। ਅਗਰ ਮੈਂ ਇੱਕ ਮਸਾਲਾ 380 ਰੁਪਏ ਕਿਲੋ ਸੇਬ ਖਰੀਦ ਲੈਣਾ, ਜਿਹੜੇ ਪਿੱਛੇ 7-8 ਮਾੜੇ ਖਲੋਤੇ ਉਹਨਾਂ ਦਾ ਸੋਚੋ, ਉਹਨਾਂ ਦੀ ਖਾਤਰ। ਮੈਂ ਤੈਨੂੰ ਕਹਿੰਦਾ ਖੁਦਾ ਦੀ ਕਸਮ ਹੈ, ਜਦੋਂ ਮੈਂ ਸਾਹਬੇ ਹਸੀਅਤ ਨਹੀਂ ਸੀ ਨਾ, ਮੈਂ ਉਦੋਂ ਵੀ ਜਦੋਂ 1000 ਰੁਪਏ ਦੀ ਚੀਜ਼ ਹੈ ਨਾ, ਮੈਂ ਥੋੜੀ ਲੈ ਜਾਂਦਾ ਸੀ, ਮੈਂ ਸੁਥਰੀ ਲੈ ਕੇ ਜਾਂਦਾ। ਤੈਨੂੰ ਗੱਲ ਸਮਝ ਨਹੀਂ ਆ ਰਹੀ, ਇਹਦੇ 'ਚ ਸਾਹਬੇ ਹਸੀਅਤ ਵਾਲਾ ਚੱਕਰ ਨਹੀਂ ਗਾ। ਹਾਂਜੀ, ਤੁਸੀਂ ਗੱਲ ਇਹ ਸੋਚ ਦੀ ਗੱਲ ਆ। ਤੇਰੀ 10 ਲੱਖ ਵੀ ਤਨਖਾਹ ਆ ਜਾਵੇ, ਤੂੰ ਸਾਹਬੇ ਹਸੀਅਤ ਹੋ ਜਾਵੇ, ਤੂੰ ਕੀ ਸਮਝਦਾ ਤੂੰ ਫਰੈਸ਼ ਸੇਬ ਖਰੀਦ ਲੈਂਗਾ? ਇਹ ਤੇਰੀ ਭੁੱਲ ਆ,
ਕਿ ਤੇਰੀ ਜੇਬ 'ਚ 50,000 ਰੁਪਇਆ ਹੋਵੇ ਜਿਹੜਾ ਤੈਨੂੰ ਕਿਤੇ ਨਹੀਂ ਚਾਹੀਦਾ ਹੋਰ। 2 ਨਿੰਬੂ ਪਏ ਹੋਣ ਨਾ, ਇੱਕ 100 ਰੁਪਏ ਕਿਲੋ ਹੋਵੇ, ਇੱਕ 60 ਵਾਲਾ ਹੋਵੇ, ਤੂੰ ਸੋਚ ਸਕਦਾ ਕਿ ਤੂੰ 100 ਵਾਲਾ ਲੈ ਲੇਗਾ? ਕਦੀ ਵੀ ਕਦੀ ਨਹੀਂ। ਇਹ ਸਰਕਾਰ ਨਾਲ ਬਹਿਸ ਗੱਲਾਂ ਬਣਾ। ਮੈਂ ਤੂੰ ਆਪਣੀ 60 ਵਾਲੇ ਦੇ ਵੀ 40 ਦਾ ਕਰਾਉਣਾ ਵਾ, ਔਰ ਤੂੰ ਉਹਨੂੰ ਪੂਰੇ ਮਹੱਲੇ 'ਚ ਭੰਡਣਾ ਵਾ ਉਸ ਨਿੰਬੂ ਵਾਲੇ ਨੂੰ, ਸਬਜ਼ੀ ਵਾਲੇ ਨੂੰ। ਆ ਟੀ ਟਾਈਮ 'ਚ ਬਹਿ ਕੇ ਤੂੰ ਆਪਣੇ ਮਹੱਲੇ ਦਾ ਕੋਈ ਸਬਜ਼ੀ ਵਾਲਾ ਨਹੀਂ ਛੱਡਿਆ। ਡਾਕਟਰ ਨਹੀਂ ਛੱਡੇ ਇਹਨੇ। ਹਾਂ ਉਹ ਯਾਰ ਤੁਸੀਂ ਕੈਸਾ ਜਾਹਲ ਆਦਮੀ ਹੈ, ਤੈਨੂੰ ਪਤਾ ਮਾਰਕੀਟ ਦੇ ਵਿੱਚ ਇਹ ਚੀਜ਼ 100 ਰੁਪਏ 110 90 100 110 ਦਾ ਰੇਟ ਆ ਅੱਛੀ ਚੀਜ਼, ਤੈਨੂੰ ਇੱਕ ਬੰਦਾ 45 ਰੁਪਏ ਦੀ ਦੇ ਰਿਹਾ, ਤੂੰ ਪਾਗਲ ਦਾ ਪੁੱਤਰ ਹੈ, ਉਹਦੇ ਕੋਲੋਂ ਲੈ ਕੇ ਤੇ ਬਾਅਦ ਨੂੰ ਗੱਲਾਂ ਕਰਨੇ ਆ। ਹਾਂ, ਉੱਥੇ ਸਮਝ ਜਾਣਾ ਚਾਹੀਦਾ। ਤੈਨੂੰ ਸਮਝ ਨਹੀਂ ਜਾਣਾ ਚਾਹੀਦਾ। ਇੱਕ ਬੰਦਾ 60 ਰੁਪਏ ਕਿਲੋ ਦੁੱਧ ਵੇਚਣ ਦਿਆ, ਉਹ ਲੈ ਕੇ ਘਰ ਆ ਕੇ ਵੇਖ ਲਓ ਜੀ ਆ ਗੁਨਾਹ ਵੇਖੋ, ਅੱਲਾ ਮਾਫੀ ਪਾਣੀ ਪਾਉਂਦੇ ਦੁੱਧ। ਉਹ ਤੂੰ 60 ਰੁਪਏ ਦਾ ਅੰਬ ਲੈਣ ਨੂੰ ਲਿਆ, ਤੈਨੂੰ ਨਹੀਂ ਪਤਾ 60 ਰੇਟ ਹੀ ਨਹੀਂ। ਉਹ ਮੈਂ 300 ਵੀ ਖਰੀਦ ਸਕਦਾ। ਮੈਂ ਪਿਛਲੇ 10-15 ਗਰੀਬ ਖੜੇ, ਮੈਂ ਉਹਨੂੰ ਸੋਚ ਰਿਹਾ ਹਾਂ। ਜਗਚੈਤੀ ਵਧੀਆ ਕਰੋ। ਜਾਂਦੇ, ਗਰੀਬ ਵਧੀਆ ਜਾਂਦੇ। ਪਹਿਲੀ ਗੱਲ ਤੇ ਰਹਿ ਕੇ ਤੂੰ 300 ਵੀ ਖਰੀਦ ਸਕਦਾ ਵਾ, ਤੂੰ 300 ਚ ਨਹੀਂ ਖਰੀਦ ਸਕਦਾ। ਮੈਂ ਗੱਲ ਜਗਚੈਤੀ ਦੀ ਕਰਨ ਡਿਆ ਵੀ ਯਾਰ ਇੱਕ ਮੁੱਠ ਹੋ ਜਾਓ। ਉਹ ਨਾ ਤਾਂ ਕਿ ਇਹਨਾਂ ਦੇ ਮਹੱਲੇ 'ਚ 2700 ਦੀ ਮੱਝ ਆ ਜਾਂਦੀ। ਦਾਨੇ ਸਾਹਿਬ, ਜਿਹੜਾ ਬੰਦਾ ਤੁਹਾਨੂੰ 50 ਰੁਪਏ ਕਿਲੋ ਦੁੱਧ ਵੇਚ ਰਿਹਾ, ਜਦੋਂ ਨੇ ਕਹਿਤਾ ਨਾ 50 ਰੁਪਏ ਕਿਲੋ ਦੁੱਧ, ਉਹਨੇ ਤਸਲੀਮ ਕਰ ਲਿਆ ਕਿ ਇਹ ਦੁੱਧ ਸਹੀ ਨਹੀਂ। ਉਹ ਤੁਹਾਨੂੰ ਕਹਿ ਰਿਹਾ ਨਾਲ, ਭਾਵੇਂ ਤੁਹਾਨੂੰ ਉਹ ਜ਼ਾਹਰੀ ਨਹੀਂ ਕਹਿ ਰਿਹਾ, ਲੇਕਿਨ ਉਹਦਾ ਰੇਟ 'ਚ ਤੁਹਾਨੂੰ ਪਤਾ ਲੱਗ ਗਿਆ ਕਿ 50 ਰੁਪਏ ਕਿਲੋ ਦੁੱਧ ਵਾਰੇ ਖਾ ਹੀ ਨਹੀਂ ਸਕਦਾ। ਹਾਂਜੀ ਨਹੀਂ। ਠੀਕ ਹੈ ਜੀ। ਹੋਲਸੇਲ ਦੇ ਵਿੱਚ ਇੱਕ ਚੀਜ਼ ਆ, ਹੋਲਸੇਲ ਦੇ ਵਿੱਚ ਲਾਈਕ ਚੀਨੀ ਆ, ਹਾਂਜੀ। ਹੋਲਸੇਲ ਦੇ ਵਿੱਚ ਤੂੰ ਪੂਰੀ ਚੀਨੀ ਦੀ ਗੱਡੀ ਲੈ ਲਾ, ਉਹ ਤੈਨੂੰ ਪੈ ਰਹੀ ਆ 100 ਰੁਪਏ ਕਿਲੋ। ਇੱਕ ਮਿਸਾਲ ਆ, ਹੋਲਸੇਲ 'ਚ ਜਿੱਥੋਂ ਪੂਰਾ ਮਾਲ ਲੈਂਦੇ ਨੇ 10 ਕੰਟੇਨਰ ਤੋਂ ਚੁੱਕੇ, ਤੈਨੂੰ 100 ਰੁਪਏ ਕਿਲੋ ਪੈ ਰਹੀ, ਬਾਜ਼ਾਰ ਵੇਚ ਰਹੀ 110 ਰੁਪਏ ਕਿਲੋ। ਇੱਕ ਬੰਦਾ ਤੈਨੂੰ ਦੁਕਾਨ ਤੇ 80 ਰੁਪਏ ਕਿਲੋ ਦੇ ਰਿਹਾ, ਕੀ ਉਹਦੇ 'ਚ ਕੁਛ ਤੇ ਉਹਦੇ 'ਚ ਪਾਇਆ ਹੋਏਗਾ? ਕੋਈ ਨਾ ਕੋਈ ਤੇ ਮਲਾ। ਉਹ 80 ਰੁਪਏ ਲੈ ਕੇ ਉਦੋਂ ਲਾਲਚੀ ਬਣ ਜਾਣਾ, ਲਾਲਚੀ ਬਣ ਕੇ ਲਾਲਚ ਜਿਹੜੀ ਨਾ ਬੁਰੀ ਬਲਾਹ ਨੂੰ ਲੈ ਜਾਣਾ। ਜਦੋਂ ਘਰ ਆ ਕੇ ਪਤਾ ਲੱਗਾ ਵੀ ਇਹਦੇ ਚੀਨੀ, ਇਹਦਾ ਪਾਊਡਰ ਆ, ਤੇ ਉਦੋਂ ਆਪ ਨੇਕੋ ਬੀਬੇ ਬਣ ਜਾਣਾ, ਉਹਦੇ 'ਚ ਦੁਨੀਆ ਜਾਂਦੇ ਕੀੜੇ ਪਾ ਦੇਣੇ। ਇਦਾਂ ਹੀ ਉਹ ਮਿਲਾਵਟ। ਉਹ ਭਾਈ ਜਦੋਂ ਉਹਨੇ ਤੈਨੂੰ ਕਿਹਾ ਨਾ ਕਿ 40 ਰੁਪਏ ਕਿਲੋ ਦੁੱਧ ਲੈ ਲਾ ਮੇਰੇ ਕੋ, ਇਹਦਾ ਮਤਲਬ ਉਹ ਮੰਨ ਰਿਹਾ ਕਿ ਮੇਰਾ ਦੁੱਧ ਨਹੀਂ ਸਹੀ, ਹਾਂਜੀ। ਤੇ ਉਹਦੇ ਕੋਲ ਲੈ ਕੇ ਬਾਅਦ 'ਚ ਉਹਨੂੰ ਕੀੜੇ ਕਾਤੋਂ ਪਾਉਂਦੇ ਆ ਤੂੰ? ਇੱਥੇ ਹੁਣ ਰਿਆਸਤ ਦਾ ਤੇ ਸਾਡਾ ਮੇਲ ਜੋਲ ਬਣਦਾ, ਉਹਨੂੰ ਰੋਕੇ ਰਿਆਸਤ ਅਸੀਂ ਆਪ ਰੁਕਾਂਗੇ। ਹਾਂ, ਬੀਹਾਂ ਦੀ ਐਡੀ ਕਚੋਰੀ। ਨਹੀਂ, ਜਦੋਂ ਰਿਆਸਤ ਨੂੰ ਰੋਕ ਲਿਆ ਨਾ ਤੇ ਤੂੰ ਆਟੋਮੈਟਿਕ ਹੀ ਰੁਕਣਾ। ਹੁਣ ਮੈਂ ਤੁਹਾਨੂੰ ਗੱਲ ਕਰਾਂ ਵੀ ਇਹ ਬੀਹਾਂ ਦੀ ਮੈਂ ਐਡੀ ਕਚੋਰੀ ਲਈ ਆ, ਚਿਕਨ ਕਚੋਰੀ ਬੀਹਾਂ ਦੀ ਐਡੀ ਮੈਂ ਲੈ ਕੇ ਘਰ, ਮੈਂ ਕਿਹਾ ਤੇਰਾ ਬੱਚਿਆਂ ਦਾ 5 ਕਚੋਰੀਆਂ ਲਈਆਂ, ਉਹ 5 ਕਚੋਰੀਆਂ ਦੇ ਵਿੱਚੋਂ ਚਿਕਨ ਨਿਕਲਿਆ ਹੀ ਨਹੀਂ। ਹਾਂਜੀ, ਹੁਣ ਜਿਹਨੇ 20 ਰੁਪਏ ਦੀ ਕਚੋਰੀ ਲਈ ਆ ਚਿਕਨ ਵਾਲੀ, ਤੇ 10.5 ਉਹ ਘਰ ਜਾ ਕੇ ਇਹ ਵੀ ਐਕਸੈਪਟ ਕਰ ਰਿਹਾ, ਐਕਸਪੈਕਟ ਕਰ ਰਿਹਾ ਕਿ ਇਹਦੇ ਚੋਂ ਚਿਕਨ ਨਿਕਲੇ ਵੀ। 20 ਰੁਪਏ ਦਾ ਸਮੋਸਾ ਸਾਦਾ ਨਹੀਂ ਆਂਦਾ। ਸਾਦਾ ਸਮੋਸਾ 20 ਰੁਪਏ ਦਾ ਨਹੀਂ ਆਂਦਾ। ਜਿੰਨੇ 20 ਦੀ ਚਕੋਰੀ ਲੈਣ ਲੱਗਿਆ ਨਹੀਂ ਸੁੱਕੀ, ਕਿੰਨੇ ਲਈ? ਉਹ ਇਹਨੇ ਨਹੀਂ ਲਈ, ਇਹਦੀ ਸੋਚ। ਇਹਦੀ ਅੰਦਰ ਦੀ ਲਾਲਚ ਨੇ ਲਈ। ਨਹੀਂ ਤੇ ਜਦੋਂ ਉਹਦੇ ਅੰਦਰੋਂ ਕੁਝ ਨਹੀਂ ਨਿਕਲਿਆ ਤੇ ਫੁੱਲ ਆਪਣੀ ਉਹਨੂੰ ਇਮਾਨ ਵਾਲਾ ਬਣ ਗਿਆ ਤੇ ਉਹਨੂੰ ਜ਼ਲੀਲ ਕਰਨ ਲੱਗ ਗਿਆ। ਐ ਤੁਸੀਂ ਗੱਲ ਕਰਕੇ ਹਟੇ ਸੀ। ਹਾਂਜੀ, ਹੁਣ 20 ਦੀ ਚਕੋਰੀ ਤੋਂ ਲਈ, ਉਹ 20 ਦੀ ਚਕੋਰੀ ਆਉਂਦੀ ਚਿਕਨ ਵਾਲੀ, ਉਸਤਾਦ ਜੀ ਉਹ ਵਾਜੇ ਇਹਦੇ ਲੈ ਡੈਲੋ ਉਹ ਜਿੰਨੀ ਮਰਜ਼ੀ ਬਾਜਾ ਲਾਈ ਜਾਵੇ, ਉਹ ਤਾਂ ਇੱਕ ਬੰਦਾ ਆਵਾਜ਼ ਲਾਉਂਦਾ ਵੇ ਭਾਜੀ ਲਓ ਜੀ 100 ਦਾ ਕੁਝ ਵੀ ਨਹੀਂਗਾ ਮੇਰੇ ਕੋਲ, 100 ਦੇ ਜੋ ਤੇ ਕੁਝ ਵੀ ਨਹੀਂਗਾ ਮੇਰੇ ਕੋਲ, 100 ਦੇ ਜੋ ਤੇ ਕੁਝ ਵੀ ਨਹੀਂਗਾ ਮੇਰੇ ਕੋਲ, 100 ਦੇ ਜੋ ਤੇ ਕੁਝ ਵੀ ਨਹੀਂ, ਤੇ ਤੂੰ 100 ਦੇ ਕੇ ਘਰ ਆ ਕੇ ਉਹਨੇ ਮੈਨੂੰ ਕੁਝ ਵੀ ਨਹੀਂ ਦਿੱਤਾ, ਤੇ ਮੈਂ ਕਹਾਂ ਤੂੰ ਫਿਰ ਲਿਆ 100 ਕਾ ਤੋਂ ਤੂੰ ਕੋਈ ਵਾਦਾ ਹੀ ਤਦੀਆਂ ਲਾਉਂਦੇ ਸੀ। ਗੱਲ ਬਣਦੀ ਹੈ? ਇਹ ਤੁਸੀਂ ਰਿਆਸਤ ਦੀ ਸਾਈਡ ਰਿਆਸਤ ਦੀ ਨਹੀਂ ਗੱਲ, ਦਲੀਲ ਵਾਲੀ ਗੱਲ ਕਰ। ਹੈ ਜੇ ਕੋਈ ਕਚੋਰੀ ਤੱਕ ਉਹ ਤਾਂ ਵਜੂਦ ਰੱਖਦੀ ਹੈ ਕਚੋਰੀ ਭਾਜੀ। ਹਾਂ, ਜਦੋਂ ਉਹਨੇ ਕਹਿਣਾ 20 ਰੁਪਏ ਦੀ ਚਿਕਨ ਵਾਲੀ ਕਚੋਰੀ, ਤੇ ਤੇਰੀ ਜਿਹੜੀ ਅੰਦਰ ਦੀ ਮੁਨਾਫਕਤ ਨਾ, ਲਾਲਚ ਪਾਉਣਾ, ਉਹ ਲੈ ਕੇ ਗਿਆ ਤੈਨੂੰ ਉਧਰ ਨੂੰ। ਉਹਨਾਂ ਨੂੰ ਪਤਾ ਨਹੀਂ, ਉਹ ਤੇਰੇ ਤੋਂ ਇਲਾਵਾ ਵੀ 50 ਨੇ ਆਵਾਜ਼ ਸੁਣੀ ਹੋਣੀ, ਉਹਨੂੰ ਪਤਾ ਉਹਨੇ ਹੀ ਆਉਣਾ ਵਾ ਜਿਹੜਾ ਮਿੱਠਾ, ਜਿਹੜਾ ਵੀ ਮਿੱਠਾ ਵਾ। ਜਿਹੜਾ ਮਿੱਠਾ ਉਹ ਨਹੀਂ ਆਉਣਾ। ਤੂੰ ਸੇਬ ਲੈ ਆਵੇਂ ਤੇ ਚਾਰੋਂ ਸਾਈਡਾਂ ਤੇ ਸਹੀ ਨਿਕਲ ਆਵੇ, ਤੂੰ ਮੋੜਨ ਚੱਲ ਜਾਣਾ ਕਿ ਭਾਜੀ ਇਹ ਤੇ ਸਾਡੇ ਘਰ ਦੇ ਨਾਲ ਮੈਚ ਨਹੀਂ ਹੋ ਰਹੀ ਫਲ। ਦਾਗ ਹੀ ਕੋਈ ਨਹੀਂ। ਆਹੋ, ਬਹਰਹਾਲ ਜੀ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ। ਸਹੀ ਗੱਲ। ਰਿਆਸਤ ਦੀ ਰੇਟ ਜਿਹੜੀ ਆ ਉਹ ਮਜ਼ਬੂਤ ਹੋਣੀ ਚਾਹੀਦੀ। ਹੁਣ ਦੇਖੋ ਢਾਟ ਹੋ ਗਿਆ, ਹੋਣ ਡਿਆ ਵਾ ਕਿਤੇ ਹਟਾਈਆ ਹੋ ਲੈਂਦਾ, ਇਹਨਾਂ ਨੂੰ ਥੋੜਾ ਸਮਝਾਇਆ ਜਾਂਦਾ ਵੀ ਸਾਰੇ ਜ਼ਿਮੀਂਦਾਰ ਰੇਹੜੀਆਂ ਇਕੱਠੇ ਕਰਕੇ ਇੱਕ ਵਾਰੀ ਵਾਰਨਿੰਗ ਦਿੱਤੀ ਹੋਵੇ ਵੀ ਰਮਜ਼ਾਨ ਸ਼ਰੀਫ ਦੇ ਵਿੱਚ ਫਲ ਇੱਥੋਂ ਅੱਗੇ ਨਾ ਜਾਵੇ। ਇਹ ਜਾ ਸਕਦਾ? ਨਹੀਂ ਜਾ ਸਕਦਾ। ਉਹਨੂੰ ਨਾ ਰਿਆਸਤ ਦੀ ਤਕਲੀਫ ਆ, ਨਾ ਉਹਨੂੰ ਫਲ ਦੀ ਤਕਲੀਫ ਆ, ਨਾ ਉਹਨੂੰ ਇਹ ਪਤਾ ਵੀ ਦੁਨੀਆ ਕਿੱਥੇ ਫਿਰਦੀ, ਨਾ ਉਹਨੂੰ ਪਤਾ ਪਾਕਿਸਤਾਨ ਦੇ ਕੀ ਹਾਲਾਤ। ਉਹਨੂੰ ਇਹ ਤਕਲੀਫ ਆ ਵੀ ਜੋ ਮੈਂ ਚਾਹੁੰਦਾ ਨਾ, ਜਾਂ ਮੈਨੂੰ ਇੱਕ ਬੰਦਾ ਆਵਾਜ਼ ਲਾ ਰਿਹਾ ਕਿ ਭਾਜੀ ਆ ਇੱਕ ਮਿਸਾਲ ਆ ਵੀ ਆ ਲੈ ਜਾ ਵੀ ਤੂੰ 5 ਰੁਪਏ ਕਿਲੋ 골ਡਨ ਸੇਬ ਲੈ ਜਾ, ਤੇ ਮੈਂ ਉਹਦੇ ਕੋਲ ਲੈ ਜਾਵਾਂ ਕਿ ਉਹ 골ਡਨ ਹੀ ਹੋਣ ਘਰ ਜਾ ਕੇ। ਉਹਨੂੰ ਉਹ ਰਿਆਸਤ ਨੂੰ ਇਸ ਕੰਮੇ ਲਾ ਰਿਹਾ ਪੁੱਠੇ ਪਾਸੇ। ਨਹੀਂ ਪੁੱਠੇ ਪਾਸੇ ਰਿਆਸਤ ਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰਨਾ ਚਾਹ ਰਿਹਾ। ਰਿਆਸਤ ਨੂੰ 10 ਤੋਂ ਅੱਗੇ ਨਹੀਂ ਵਧਣ ਦੇ। ਮੈਂ ਕਹਿੰਦਾ ਉਹ ਰਿਆਸਤ ਨੂੰ ਚਲਾ ਰਿਹਾ ਆਪਣੇ ਹਿਸਾਬ ਨਾਲ, ਕਿ ਮੇਰੇ ਕਹਿਣ ਤੇ ਰਿਆਸਤ ਚੱਲੇ ਕਿ ਮੈਂ 20 ਦੀ ਚਕੋਰੀ ਲਵਾਂ, ਰਿਆਸਤ ਇਦਾਂ ਦਾ ਕੰਮ ਕਰੇ, ਉਹ ਚਿਕਨ ਵਾਲੀ ਹੋਵੇ 20 ਦੀ, ਤੇ ਘਰ ਆ ਕੇ ਚਿਕਨ ਨਿਕਲੇ। ਉਹ ਰਿਆਸਤ ਨੂੰ ਆਪਣੀ ਮੁਲਾਜ਼ਮਤ ਤੇ ਲਾ ਰਿਹਾ। ਯਾਰ ਦਾਨਸ਼ ਹੁਣ ਤੁਸੀਂ ਦੇਖੋ ਜੀ, ਇਸ ਵਾਰੀ ਬਾਦਸ਼ਾਹ ਮੰਨਦਾ ਨੋ ਡਾਊਟ ਘੱਟ ਹੋਈਆਂ। ਮੇਰੀ ਗੱਲ ਸੁਣ, ਤੂੰ
ਭਾਵੇਂ ਝੂਠ ਬੋਲੇ, ਉਹ 20 ਦੀ ਬਜਾਏ ਕਹਿ ਦਿੰਦਾ 50 ਦੀ ਚਕੋਰੀ ਆ। ਤੇਰੀਆਂ ਨਸਲਾਂ ਚੋਂ ਕਿਸੇ ਨੇ ਨਹੀਂ ਸੀ ਲੈਣ ਜਾਣੀ ਇੱਥੇ। ਕਿਉਂ ਜੀ, ਕੀ ਹੋਇਆ ਸੀ? ਨਹੀਂ ਸੀ ਲੈਣੀ ਨਹੀਂ ਲੈਣੇ ਮਿੱਟੇ। ਤੂੰ ਲਈ ਤਾਂ ਵੀ 20 ਦੀ ਚਿਕਨ ਵਾਲੀ, ਹਾਂ। ਉਹ ਤੈਨੂੰ ਕਹਿੰਦਾ ਭਾਈ 100 ਰੁਪਏ ਦੀ ਚਕੋਰੀ ਚਿਕਨ ਵਾਲੀ, 100 ਦੀ ਨਾਰਮਲ ਚਕੋਰੀ ਚਿਕਨ ਵਾਲੀ, ਉਹ ਤੈਨੂੰ ਕਹਿੰਦਾ 100 ਰੁਪਏ ਦੀ ਲੈਣੀ ਸੀ ਜ਼ਿੰਦਗੀ ਚ। ਓ ਹੋ ਲੇਕਿਨ ਬਸ਼ਰਤੇ ਬੱਚਾ ਉਹ 20 ਦੀ ਸੀ ਤੇ ਕਹਿੰਦਾ ਮੈਂ 5 ਲੈ ਗਿਆ। ਆ 20 ਦੀ 5 ਲੈ ਗਿਆ ਤੇ ਉਹਨਾਂ 100 ਦੀ ਇੱਕ ਨਹੀਂ ਲਈ। ਉਹਨਾਂ ਚੋਂ ਇੰਨਾ ਕੁ ਵੀ ਚਿਕਨ ਨਹੀਂ ਨਿਕਲਿਆ। ਲੇਕਿਨ ਉਹਨੇ ਮੈਂ ਗਿਆ ਵਾਪਸ, ਕਹਿੰਦਾ ਯਾਰ ਸੌਰੀ ਤੈਨੂੰ ਵੈਜੀਟੇਰੀਅਨ ਆ ਗਈਆਂ ਚਿਕਨ ਵਾਲੀ ਨਾਲ ਪਈਆਂ ਸੀ। ਚਿਕਨ ਵਾਲੀ 100 ਰੁਪਏ ਦੀ ਸੀ, ਵੈਜੀਟੇਰੀਅਨ 20 ਵਾਲੀ। ਇਹਦੇ ਮਹੱਲੇ ਮਿੱਠੀ ਟਾਟਰੀ ਵੀ ਲੱਭ ਜਾਂਦੀ। ਹੈ ਮਿੱਠੀ ਟਾਟਰੀ। ਮਿੱਠੀ ਟਾਟਰੀ। ਮਿੱਠੀ ਟਾਟਰੀ। ਉਸਤਾਦ ਜੀ ਤੁਹਾਨੂੰ ਪਤਾ ਵਾ ਛੋਟੇ ਹੁੰਦੇ ਇੱਕ ਚੂਰਨ ਹੁੰਦਾ ਸੀ ਰੰਗ ਬਰੰਗਾ, ਲਾਲ ਹਰਾ ਪੀਲਾ, ਪੈਪ ਦੇ ਵਿੱਚ ਵੀ ਹੁੰਦਾ ਸੀ, ਵੈਸੇ ਵੀ ਹੁੰਦਾ ਸੀ, ਤੇ ਉਹ ਖੱਟਾ ਮਿੱਠਾ ਹੁੰਦਾ ਸੀ ਮਿਕਸ, ਔਰ 3-4 ਰੰਗ ਹੁੰਦੇ ਸੀ। ਚਮਕੀਲਾ ਜਿਹਾ। ਓਏ ਹੋਏ ਹੋਏ ਆਹੋ। ਹਰਾ, ਵਾਈਟ ਤੇ ਪਿੰਕ, ਹਾਂ। 3 ਰੰਗ ਦਾ ਹੁੰਦਾ ਸੀ। ਹਾਂਜੀ। ਡਾਕਟਰ ਨਦੀਮ ਸਾਹਿਬ, ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਪਹਿਲੇ ਰੋਜ਼ੇ ਗਿਆ, ਮੇਰਾ ਬੁਖਾਰ ਨਾਲ ਮੇਰੀ ਮੱਤ ਵੱਜੀ। ਮੈਂ ਕਿਹਾ ਡਾਕਟਰ ਸਾਹਿਬ ਦਵਾਈ ਲੈਣੀ ਹੈ, ਬੁਖਾਰ, ਨਜ਼ਲਾ, ਜ਼ੁਕਾਮ, ਖਾਂਸੀ, ਗਲੇ ਕੀ ਖਰਾਸ਼, ਜਿਸਮ ਦਰਦ ਕਰਨ ਡਿਆ। ਉਹਨੇ ਮੈਨੂੰ ਪਹਿਲੇ ਦੱਸ ਸਕਦਾ 250 ਰੁਪਏ ਲੱਗਣਾ ਵਾ, ਇਹ ਮੈਨੂੰ ਟੀਕਾ ਲਾਉਣ ਡਿਆ ਵਾ। ਮੈਂ ਕਿਹਾ ਮੇਰੇ ਕੋਲ 200 ਹੀ ਆ। ਉਹਨੇ ਅੱਧਾ ਟੀਕਾ ਉੱਥੇ ਰੋਕ ਕੇ ਕਹਿੰਦਾ ਚਲੋ ਠੀਕ ਹੈ, ਜਦੋਂ 50 ਦੇ ਰੁਪਏ ਲਾਵਾਂਗੇ। ਇਹ ਬਣਦਾ ਸੀ। ਇਲਾਜ ਤੇ ਨਹੀਂ ਤੂੰ ਆਪਣੇ ਤੇ ਪੈਸੇ ਖਰਚਦਾ। ਯਾਰ ਤੂੰ ਟੀਕਾ ਤੇ ਪੂਰਾ ਲਵਾ। ਅੱਛਾ ਮੈਂ ਤੈਨੂੰ ਇੱਕ ਮਸ਼ਵਰਾ ਦਿੰਦਾ, ਤੂੰ ਹਾਲੇ ਤੱਕ ਨਾ ਤੇਰੀ ਜ਼ਿੰਦਗੀ ਦਾ ਦਾਰੋ ਮਦਾਰੋ 3 ਦਿਨ ਚੋਂ ਗਲੀਆਂ ਚ ਗਿਆ। ਡਾਕਟਰ ਵੀ ਉੱਥੇ ਦਾ ਹੀ, ਸਬਜ਼ੀ ਵਾਲੇ ਵੀ ਉੱਥੇ ਦੇ ਹੀ, ਉੱਥੋਂ ਨਿਕਲ, ਤੈਨੂੰ ਇੱਕ ਨਈ ਦੁਨੀਆ ਨਜ਼ਰ ਆਏਗੀ। ਉਸਤਾਦ ਜੀ ਮੈਂ ਇਹਨੂੰ ਕਿਹਾ ਤੇਰੀ ਆ ਸਾਰੀ ਸੋਚ ਟੁੱਟ ਜਾਏਗੀ। ਥੋੜਾ ਝਾੜ ਵਾਲੀ ਥੈਰ ਕਿਉਂਕਿ ਤੇਰੇ ਡਾਕਟਰ ਵੀ ਉਦੋਂ ਦੇ ਉਹਨਾਂ ਨੇ ਬਾਹਰ ਸਾਈਕਲਾਂ ਦਾ ਕੋਈ ਕੰਮ ਕੀਤਾ, ਜਿਹੜਾ ਡਾਕਟਰ ਡਾਕਟਰ ਭੂੰਡੀ 12 ਕਿਵੇਂ ਉਹਦੇ ਕੋਲ ਗਿਆ, ਉਹਨੇ ਕਹਿੰਦਾ ਹਾਂਜੀ ਡਾਕਟਰ ਸਾਹਿਬ ਕੰਮ ਸ਼ਮ ਕਿੱਦਾਂ, ਕਹਿੰਦਾ ਲੈ ਮੈਂ ਸਵੇਰ ਦਾ 500-700 ਫੜ ਵੀ ਲਿਆ। ਇਹ ਹਿਸਾਬ ਲਾਓ, ਮੈਂ ਡਾਕਟਰ ਕਹਿ ਰਿਹਾ ਕਿ ਮੈਂ 500-700 ਦਾ, ਮੈਂ 500 ਫੜ ਵੀ ਲਿਆ ਸਵੇਰ ਦਾ। ਮੈਂ ਉਸ ਇਲਾਕੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਮੇਰੇ ਫੈਨ ਫੋਲੋਇੰਗ, ਮੇਰਾ ਅਤੀਤ ਨਿਕਲਣ। ਨਹੀਂ ਤੇਰੇ ਅਤੀਤ ਨੇ ਨਹੀਂ ਤੈਨੂੰ ਨਿਕਲਣ ਦੇਣਾ। ਲਓ ਜੀ, ਅਟੀਠ ਹਾਂ ਤੂੰ। ਗੁਜਰਾਂ ਨੇ ਸਕੀਮ ਕੱਢੀ, ਉਹਨਾਂ ਕਹਿੰਦਾ ਮਿੱਠਾ ਜੀ ਇਦੋਂ 3 ਦਿਨ ਪਹਿਲੇ ਅਸੀਂ ਟਿੱਕਾ ਸ਼ਾਪ ਪਾਉਂਦੇ ਆ, ਭਰਾ ਨੂੰ ਟਿੱਕੇ ਵੀ ਚੈੱਕ ਕਰਾਉਣੇ, ਟੇਸਟ ਵੀ ਚੈੱਕ ਕਰਾਉਣਾ, 20 ਰੁਪਏ ਦਾ ਫੇਰ ਟਿੱਕਾ ਲਾਉਣਾ ਵਾ, ਤੇ ਤੁਸੀਂ ਇੱਥੋਂ ਖਾਣੇ। ਕਹਿੰਦਾ ਸਰਿਆਮ ਕਹਿੰਦਾ ਵਿਕਣੀ, ਕੋਈ 2 ਨੰਬਰ ਨਹੀਂ ਕਰਾਂਗੇ। ਉਹਨੂੰ ਤੋਂ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਨਹੀਂ ਬਿਲਕੁਲ, ਤੈਨੂੰ ਤੇਰੇ ਘਰ ਦੇ ਆਲੇ ਦੁਆਲੇ ਜੋ ਵੀ ਉਹਨਾਂ ਸਾਰਾ ਤੇਰੇ ਤੇ ਹਲਾਲ ਆ, ਜੋ ਮਰਜ਼ੀ ਖਾ। ਮਤਲਬ ਤੂੰ ਅੱਲਾ ਮਾਫੀ, ਤੂੰ ਇੱਧਰ ਕਿਤੇ ਚੰਗੇ ਇਲਾਕੇ 'ਚ ਆ ਗਿਆ, ਉਹਨਾਂ ਨੇ ਤੇ ਦਿਲ ਕਰੇ ਦਰਖਾਸਤਾਂ ਦੇ ਦੇਣ ਤੇਰੇ ਖਿਲਾਫ ਮਿਲੇ, ਇਹਨੂੰ ਕੱਢੋ ਬਾਹਰ, ਇਹਦੀ ਵਜ੍ਹਾ ਤੋਂ ਸਾਡੇ ਖਰਾਬ ਫਲ ਦੀ ਵੀ ਰੇੜੀ 1-2 ਲੱਗਣ ਲੱਗ ਪਈਆਂ। ਤਾਜੀ ਮੈਂ ਇਹਨੂੰ ਕਿਹਾ ਤੂੰ ਇੱਕੋ ਵਾਰੀ ਚੇਜ਼ਬ ਤੋਂ ਜਾਂ ਅਲਫਤੇ ਤੋਂ ਗਰੋਸਰੀ ਖਰੀਦ ਲਿਆ ਕਰ। ਜ਼ਿੰਦਗੀ 'ਚ ਨਾ ਸੋਚ, ਮੈਂ ਗਿਆ ਉੱਥੇ ਅਲਫਤੇ ਤੋਂ ਚੇਜ਼ਬ ਤੋਂ, ਇਹ ਮੈਂ ਪਹਿਲੇ ਅਲਫਤੇ ਤੋਂ, ਪਹਿਲੇ ਇਮਤਿਆਜ਼ ਮਾਰਟ ਨਹੀਂ, ਮੇਰੇ ਸਸੁਰਾਲ ਉੱਥੇ ਰਹਿੰਦੇ, ਪਿੱਛੋਂ ਜਾ ਕੇ ਸਾਰਾ ਕੁਝ ਸਿਸਟਮ ਲਿਆਉਂਦੇ ਸੀਗੇ, ਮੈਂ ਘਰ ਉੱਥੋਂ ਫੜ ਕੇ ਘਰ ਲਿਆਉਣਾ। ਲੇਕਿਨ ਮੈਂ ਯਾਰ ਆਪਣੇ ਮੈਂ ਡਾਇਗਨੋਸਟਿਕ ਸਿਸਟਮ ਸਾਰੇ ਦੀ ਗੱਲ ਕਰ ਰਿਹਾ ਹਾਂ ਯਾਰ, ਹੁਣ ਇੰਨੇ ਗਰੀਬ ਦੇਖ ਰਹਾ 250 ਰੁਪਏ। ਉਹ ਜਿਹੜਾ ਸਾਰਾ ਸਿਸਟਮ ਹੈ ਨਾ, ਉਹ ਤੇਰਾ ਮਹੱਲਾ ਸਿਰਫ ਉੱਤੋਂ ਤੋਂ ਬਾਹਰ ਹੀ ਨਹੀਂ ਗਿਆ, ਤੇਰੇ ਲਈ ਉਹੀ ਦੁਨੀਆ ਵਾ। ਤੇਰੇ ਲਈ ਉੱਥੇ ਮਹਿੰਗਾਈ ਹੋ ਜੇ ਤੇ ਦੁਨੀਆ 'ਚ ਮਹਿੰਗਾਈ ਹੋ ਗਈ, ਉੱਥੇ ਜੋ ਜੇ ਤੇਰੇ ਲਈ ਉਹੀ ਹੈ ਸਾਰਾ ਕੁਝ। ਉੱਥੇ ਹਰ ਚੀਜ਼। ਹੁਣ ਦੇਖੋ ਈਦ ਤੇ ਸਾਡੇ ਨਾਲ ਕਸਾਈ ਉਹਨੇ ਊਂਠ ਕਰਨਾ ਵਾ, ਹੁਣ ਹੁਣੇ ਊਂਠ ਲਿਆ ਕੇ ਬੰਦਾ, ਹੁਣ ਤੋਂ ਢੋਲ ਵੱਜਣ ਡਿਆ ਵਾ। ਉਹਨੇ ਕਿਹਾ ਮਿੱਠਾ ਜੀ 500 ਰੁਪਏ ਕਿਲੋ ਊਂਠ ਦਾ ਗੋਸ਼ਤ ਦੇਣਾ ਵਾ, ਔਰ ਬਗੈਰ ਪਾਣੀ ਤੋਂ ਦੇਣਾ ਵਾ, ਆਵਾਮ ਦੇ ਸਾਹਮਣੇ ਊਂਠ ਕਰਨਾ ਤੇ ਆਵਾਮ ਦੇ ਸਾਹਮਣੇ ਕਰਕੇ। ਉਹ ਇਥੋਂ ਵੱਧ ਖਾਲਸ ਕੀ ਗੱਲ ਪਿਆ? ਉਹ ਬੰਦਾ ਸੱਚਾ। ਈਦ ਵਾਸਤੇ ਲਿਆਂਦਾ ਉਹਨੇ, ਹਾਂਜੀ, ਤੇ ਵੇਚਣਾ ਉਹਨੇ ਕਰਕੇ ਵੇਚਦੇ ਆ। ਛੋੜੀ ਤੇ ਸਾਜੀ ਰਾਤ ਦਾ ਢੋਲ ਵੱਜਣ ਡਿਆ। ਅੱਛਾ ਛੋਟੇ ਹੀਤੇ, ਹਾਂਜੀ ਢੋਲ ਵੱਜਣ ਡਿਆ ਰਾਤ। ਊਂਠ ਦਾ ਕੋਈ ਛੋਟੇ ਹੀਤੇ ਟੈਂਟ ਲੱਗਾ ਪੂਰਾ, ਛੱਪ 500 ਰੁਪਏ ਕਿਲੋ। ਹਾਂਜੀ, ਉਹ ਇਦਾਂ ਤੁਸੀਂ ਲਾਹੌਰੋਂ ਆਓ ਨਾ, ਅਕਸਰ ਰਸਤੇ 'ਚ 3-4 ਊਂਠੜੀਆਂ ਖਿਲਾਰੀਆਂ ਹੁੰਦੀਆਂ, ਉਹਨਾਂ ਨੇ ਦੁੱਧ ਆਪ ਖਲੋਗੇ, ਦੁੱਧ ਆਪ ਚੋਲੋ ਭਾਵੇਂ। ਹਾਂਜੀ। ਦੇਖੋ ਜੀ, ਹੁਣ ਤੁਸੀਂ ਸਾਹਬ ਹਸੀਅਤ ਹੋ, ਮੈਂ ਵੀ ਸਾਹਬ ਹਸੀਅਤ ਹਾਂ। ਹੁਣ ਇਹ ਬੱਚਾ ਮਾੜਾ ਵਾ, ਇੱਕ ਮਿਸਾਲ ਆ। ਅਸੀਂ ਉਸੇ ਰੇੜੀ ਤੋਂ ਇੱਕ ਚੀਜ਼ 380 ਰੁਪਏ ਕਿਲੋ ਖਰੀਦ ਲਈਏ, ਤੇ ਇਹਦੀ ਦਿਲਦਾਰੀ ਹੋ ਗਈ, ਇਹਦੇ ਕੋਲ ਨਹੀਂ ਉਹਨੇ ਪੈਸੇ ਹੈਗੇ, ਮੈਂ ਇਹਦੀ ਖਾਤਰ ਜਾਰੀ ਜਗੋ ਕਰ ਰਿਹਾ ਵਾਂ। ਤਾਜੀ ਤੇ ਫਿਰ ਚੁੱਪ ਕੀਤਾ ਰਿਹਾ, ਫਿਰ 1 ਘੰਟਾ ਹੋ ਗਿਆ ਦਿਮਾਗ ਕੋ ਖਾਈ ਜਾਣਾ। ਤਾਜੀ ਫਲ ਲੈਣ ਜਾਵੇ ਨਾ, ਰੇੜੀ ਵਾਲਾ ਕਹਿੰਦਾ ਚੈੱਕ ਨਹੀਂ ਮੈਂ ਕਰਾਉਣਾ, ਲੈਣਾ ਤੇ ਫੇਰ ਦੱਸੀ। ਸੀਰੀਅਸਲੀ ਮੈਂ 2.5 ਕਿਲੋ ਗੜੇਰੀਆਂ ਲੈਣੀ ਸੀ। ਮੈਂ ਕਿਤੇ ਨਾ ਇੰਜ ਕਰਕੇ ਠੰਡੀ ਇੰਜ ਕਰਕੇ ਨਾ ਧਿਆਨੀ 'ਚ ਮੈਂ ਚੂਪ ਲਈ, ਉਹ ਤਾਏ ਨਾ ਦੰਦ ਨਹੀਂ ਸੀ, ਉਹ ਰੱਖ ਮੈਂ ਕਿਹਾ ਤਾਜੂ ਕੱਟ ਲਿਓ, ਕੋ ਕੱਟ ਲਿਓ, ਕਿੰਨੀ ਮਾੜੀ ਗੱਲ ਆ ਜੀ। ਇਹ ਗਡੇਰੀ ਜਿਹੜੀ ਇਹ ਫਲ ਚਾਹੁੰਦੀ ਕੀ ਚਾਹੁੰਦੀ ਹੈ? ਤੇ ਛਾਪ ਉਸਤਾਦ ਜੀ ਗੰਡੇਰੀ ਫਲ ਚੰਦੀ ਨਾ ਬੇਰ ਫਲ ਚੰਦੀ। ਇਹ ਡਰਾਈ ਫਰੂਟ ਚਾਂਦੀ ਰਾਜ ਕੇ ਸਾਹਿਬ। ਇਹਨੂੰ ਮੈਂ ਕਿਹਾ ਤੇਰਾ ਡਰਾਈ ਫਰੂਟ ਨਹੀਂ ਗੰਨਾ ਫਲ ਨਹੀਂ ਹੈਗਾ, ਗੱਦਾ ਬੇਸਿਕਲੀ ਅਜਨਾਸ ਆ ਜੀ, ਤੇ ਬੇਰ ਫਲ ਵਾ, ਬੇਰ ਫਲ ਫਲ ਜੀ। ਹੁਣ ਦੇਖੋ 250 ਰੁਪਏ ਦਾ ਹਾਰ ਮਿਲਦਾ, ਸੱਚੋ ਸੱਚੀ ਦੱਸੀ ਕਿੰਨੀ ਦੇਰ ਹੋ ਗਈ ਤੈਨੂੰ ਫਲ ਖਾਂਦੇ? ਜ਼ਿੰਦਗੀ 'ਚ ਇਹ ਤੁਸੀਂ ਦੇਖਣਾ ਕਿੰਨੀ ਦੇਰ ਹੋ ਗਈ ਪ੍ਰੋਗਰਾਮ ਨੂੰ, ਘੰਟਾ ਹੋ ਗਿਆ। 250 ਰੁਪਇਆ, 300 ਰੁਪਇਆ, 200 ਰੁਪਇਆ, ਪੌਣੇ 300 ਰੁਪਇਆ, ਤੇ ਉੱਤੇ ਤੁਸੀਂ ਸੁਣੀ ਕੋਈ ਗੱਲ? 4 ਫਿਗਰ ਅਮਾਉਂਟ ਇਹਦੀ ਜ਼ਿੰਦਗੀ 'ਚ ਨਹੀਂ ਹੈ। ਨਾ 500 ਤੋਂ ਉੱਤੇ ਗਿਆ ਹੁਣ ਤੱਕ।
300 ਰੁਪਏ 250 ਰੁਪਏ 350 ਰੁਪਏ 20 ਰੁਪਏ ਦੀ ਚਿਕਨ ਵਾਲੀ ਚਕੋਰੀ। 3 ਬੈਂਕਾਂ ਬਣੀਆਂ ਸਾਡੀ ਗਲੀ 3 ਬੈਂਕਾਂ, ਹੈ ਜੀ। ਹਾਂਜੀ ਮੁਸਲਿਮ ਕਮਰਸ਼ੀਅਲ ਬੈਂਕ, ਯੂਨਾਈਟਿਡ ਲਿਮਟਿਡ ਬੈਂਕ ਤੇ ਸਟੈਂਡਰਡ ਚਾਰਟਰਡ। ਸਟੈਂਡਰਡ ਚਾਰਟਰ ਤੇ ਹੈ ਹੀ ਇੱਕ ਫੈਸਲਾਬਾਦ ਚ ਕੋਈ ਬ੍ਰਾਂਚ ਹੈ ਉਹ ਨਵੀਂ ਬਣਾ ਰਹੀ ਆ, ਉਹਨਾਂ ਨੀਆਂ ਨੂੰ ਭਰਤੀਆਂ ਵਾ ਉਹ ਚੱਲਾਂ ਤੁਹਾਡੇ ਮਹੱਲੇ ਚ। ਹਾਂਜੀ। ਲਓ ਜੀ ਚੱਲਣ ਲੱਗੇ ਫੇਰ। ਉਹ ਉੱਥੇ ਡੰਗਰ ਚਾਰਟਰ ਲੈ ਵੀ ਸਾਡੇ ਜਿਹੜਾ ਸਾਡਾ ਘਰ ਟਰਨ ਲਈ ਨਾ ਨੁੱਕਰ ਤੇ ਤੋਤਾ ਬਰਗਰਾਂ ਵਾਲਾ, ਤੋਤਾ ਬਰਗਰਾਂ ਯਕੀਨ ਪਰ ਉਹਦਾ ਨਾ ਥੋੜਾ ਲੱਕ ਲੱਭਾ ਵਾ, ਉਹਨੂੰ ਸਾਰੂ ਬੋਲਦਾ ਵੀ ਥੋੜਾ ਖੰਡਾ ਟਾਈਮ ਕੋਈ ਹਾਂਜੀ ਭਾਈ ਕਿਹੜਾ ਲਾਉਣਾ ਵਾ ਪੰਜ ਸਪਾਈਸ ਨੂੰ, ਉਹ ਏਦਾਂ ਬੋਲਦਾ। ਉਹਨੇ 60 ਰੁਪਏ ਦਾ ਡਬਲ ਟਿੱਕੀ ਵਾਲਾ ਬਰਗਰ ਲਾ ਕੇ ਦਿੰਦਾ, ਤੂੰ ਖਾ ਕੇ ਦੇਖਣਾ, ਤੂੰ ਹੱਥ ਚੁੰਮ ਲੈਣੇ ਉਹਦੇ 60 ਰੁਪਏ ਦਾ। ਹਾਂ ਤੂੰ ਸਲਾਦ ਖਾਦਾ ਕਦੀ? ਮੈਂ ਡੇਲੀ ਖਾਈਦਾ ਮੇਰਾ ਮੈਂ ਕਸਟਮਰ ਨਾਲ ਮਹਿਮਾਨ ਉੱਤੇ ਖਾਣਾ। ਉਹਦਾ ਅਖਲਾਕ ਬੜਾ ਅੱਛਾ ਵਾ। ਉਹਨਾਂ ਨੂੰ ਪੀਜ਼ਾ ਪੁਆਇੰਟ ਪਾਇਆ ਵਾ, ਮਟਕਾ ਪੀਜ਼ਾ ਨੂੰ ਸ਼ੁਰੂ ਕੀਤਾ 300 ਰੁਪਏ ਦਾ, ਐਡਾ ਵੱਡਾ ਮਟਕਾ ਪੀਜ਼ਾ। ਐਡਾ ਮਟਕਾ ਹੁੰਦਾ ਵਾ, ਐਡਾ ਉੱਚਾ ਹੁੰਦਾ, 300 ਰੁਪਏ ਦਾ ਪੀਜ਼ਾ। ਉਹਦੇ ਵਿੱਚ ਪੀਦਾ ਹੁੰਦਾ ਮਟਕੇ ਦੇ। ਜੀ ਭਾਜੀ ਮਟਕਾ ਪੀਜ਼ਾ ਡਿਫਰੈਂਟ ਡਿਸ਼ ਦਿੱਤੀ ਆ। ਯਾਰ ਮਿੱਠੇ ਉਹ ਬਣਦਾ ਕਿੱਦਾਂ ਹੋਊਗਾ ਪਹਿਲਾਂ ਮੈਨੂੰ ਇਹ ਦੱਸ। ਉਹਦੇ ਓਵਨ 'ਚ ਜਾਣਾ ਭਾਈ ਜਾਨ, ਚੀਜ਼ ਪੈਣੀ ਵਿੱਚ, ਮੈਦਾ ਪੈਣਾ, ਸਾਰਾ ਕੁਝ ਪੈਣਾ ਵਿੱਚ, ਚਿਕਨ ਪੈਣਾ। ਤੂੰ 300 ਦਾ ਕਿੱਦਾਂ ਕਹਿੰਦੇ ਆ? ਕਿੱਡਾ ਕੁ ਕਿੱਡਾ ਹੁੰਦਾ? ਹੈ ਜਾ ਕਿੱਡਾ ਕੁ ਹੁੰਦਾ ਸਾਈਜ਼ ਉਹਦਾ? ਤੈਨੂੰ ਜ਼ਿਆਦਾ ਡਾਊਟ ਨਾਲ ਹੀ ਐਡਾ ਮਟਕਾ ਵਾ ਜੀ, ਨਹੀਂ ਉੱਤੇ ਕਰ ਕਰਦਾ ਜ਼ਰਾ, ਉਹਨਾਂ ਨੂੰ ਵੀ ਪਤਾ ਲੱਗੇ। ਇੰਜ ਦੱਸ ਇੰਜ ਕਿ ਜੀ ਏਡਾ ਵੱਡਾ। ਹੈ ਮਟਕੇ ਦਾ ਗੁਲਾਈ। ਨਹੀਂ ਨਹੀਂ ਪੀਜ਼ਾ ਤਿਆਰ ਹੋ ਕੇ ਕਿੱਡਾ ਹੁੰਦਾ? ਪੀਜ਼ਾ ਤਿਆਰ ਹੋ ਕੇ ਤਕਰੀਬਨ ਉਹ ਪੀਜ਼ਾ ਮਟਕੇ ਦੇ ਵਿੱਚ ਵਾ ਨਾ। ਨਿਕਲ ਕੇ ਪੀਜ਼ਾ ਅਗਰ ਖੋਲੋ ਤੇ ਕਿੱਡਾ ਤਿਆਰ? ਐਡਾ ਐਡਾ ਕੁ ਹੁੰਦਾ ਪੀਜ਼ਾ? ਹਾਂ ਐਡਾ ਕੋਈ 300 ਰੁਪਏ ਦਾ ਬਾਰੇ ਹੀ ਨਹੀਂ ਖਾ ਸਕਦਾ। ਉਹਨੂੰ ਖਾਂਦਾ ਵਾ, ਉਹਨੂੰ ਖਾਂਦਾ। ਉਹਦੇ 'ਚ ਫਿਰ ਚਿਕਨ ਨਹੀਂ ਹੁੰਦਾ। ਚਿਕਨ ਹੁਣ ਤੋਂ ਉੱਤੇ ਤੈਰਨ ਡਿਆ ਹੁੰਦਾ ਚਿਕਨ। ਉਹ ਕਿਤੇ ਪਾਣੀ ਵਾਲਾ ਪੀਜ਼ਾ ਤਿਆਰ ਹੁੰਦਾ ਹੁੰਦਾ ਰਹਿੰਦਾ। ਬਾਜੀ ਉਹਨੇ ਉੱਥੇ ਫਲੈਕਸ ਲਿਖ ਕੇ ਲਾਈ ਆ, ਉਹਨੇ ਕਿਹਾ ਨਿਕਾਲੋ ਸੇ ਹੁਸ਼ਿਆਰ ਮਿਲते ही होते नाम उसे धोखा मत खाए, यही है तोते की असल ब्रांच। और कसम ਤੋਤੇ ਕੀ ਹਲਫ ਜਾ ਕੇ ਦਿੰਦਾ ਭਾਜੀ ਉਹ। ਕਿੰਨਾ ਸਾਡੇ ਬੰਦੇ ਨੁੱਕਰ ਤੇ ਤੋਤਾ ਪੀਜ਼ੇ ਵਾਲਾ। हकीकत बात है। और ਤੋਤਾ ਨਕੀਬੀਆ ਪੀਜ਼ੇ। ਤੋਤਾ ਨਕੀਬੀਆ। यार डबल पत्ते वाला पान 35 रुपए ਦਾ ਤੁਹਾਨੂੰ ਮੈਂ ਡਬਲ ਪੱਤੇ ਵਾਲਾ ਲੈ ਕੇ ਦਵਾਂ, ਬਾਹਰੋਂ 130 40 ਦਾ ਮਿਲਦਾ ਡਬਲ ਪੱਤੇ ਵਾਲਾ। ਪੱਤੀ ਵੀ ਜਿਹੜੀ ਸਹੀ ਗੱਲ ਹੋ ਗਈ ਉਸਤਾਦ ਜੀ ਵਾਲੀ ਕਿ ਤੇਰੀ ਦੁਨੀਆ ਉਹ ਹੀ ਹੈ, ਚਾਰ ਗਲੀਆਂ ਬਸ। ਪਰੋਣੇ ਆਏ ਤੇ 300 ਰੁਪਏ ਦਾ ਪੀਜ਼ਾ ਵੀ ਮਿਲਦੇ ਆ ਭਾਈ। ਕਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ, ਕਿੱਧਰ ਨੂੰ ਲੈ ਕੇ ਆ ਗਿਆ 300 ਰੁਪਏ ਪੀਜ਼ਾ। ਮੈਂ ਕਿੱਥੇ ਇੱਕ ਤੇਰੀ ਬਰਾਦਰੀ ਕੀ ਖਾਤਰ ਖੁਦ को कितना गिरा चुका हूं। ਪਰੋਣੇ ਦੀਆਂ ਜੁੱਤੀਆਂ ਨਾਲ ਬਾਂਦਰ ਕਿਲਾ ਖੇਲਣ ਦੀ। ਉਹਨੇ ਘਰ ਬੈਠੇ ਪਰੋਣੇ ਨੰਗੇ ਪੈਰੀ ਖੜੇ ਵੇ ਮਕਾ ਯਾਰ ਜਾਣਾ ਅਸੀਂ। ਬਹਰਹਾਲ ਆਪਣੇ ਤੋਂ ਥੱਲੇ ਦਾ ਸੋਚੋ, ਨਿਚਲੇ ਤਬਕੇ ਦਾ। ਮੈਂ ਆਪਣੀ ਜੰਗ ਨਹੀਂ ਲੜ ਰਿਹਾ, ਮੈਂ ਉਸਤਾਦ ਜੀ ਸੀਰੀਅਸਲੀ ਉਹ ਗਰੀਬਾਂ ਦੀ ਜੰਗ ਲੜ ਰਿਹਾ ਜਿਹੜੇ 27 ਚ ਨਾ ਖਜੂਰ ਤੋਂ ਵੀ ਬੈਠੇ ਹੁੰਦੇ ਆ। ਜਿੱਦਾਂ ਤੂੰ ਕਰਦਾ ਤੇ ਤੂੰ ਥੱਲੇ ਕੋਈ ਹੋਣਾ ਹੀ ਨਹੀਂ। ਤੂੰ ਕਹਿੰਦਾ ਤੇ ਤੂੰ ਥੱਲੇ ਵੀ ਹੋਣਾ, ਤੁਸੀਂ ਸੋਚ ਕੱਢ ਦੇ। ਮੇਰੇ ਹਿਸਾਬ ਨਾਲ ਨਾ ਮੇਰੀ ਆਪਣੀ ਇੱਕ ਮਨਕਤ ਆ, ਮੰਤਕ ਮਨਤਕ ਕੇ ਮਨਤਕ ਮਨਤਕ ਆਹੋ ਮਨ ਤੱਕ ਲੱਗਦਾ ਮਨਤਕ ਮਨਤਕ ਹੀ ਹੁੰਦਾ ਵਾ। ਮਨਤਕ ਕਿ ਉਸਤਾਦ ਜੀ ਗਰੀਬ ਜਿਹੜਾ ਲਫ਼ਜ਼ ਹੈ ਨਾ, ਗਰੀਬ ਇਹ ਮੇਰੇ ਹਿਸਾਬ ਨਾਲ ਕੋਈ ਨਹੀਂ ਹੁੰਦਾ। ਇਹ ਤੁਸੀਂ ਆਪਣੇ ਆਪ ਨੂੰ ਮੰਨਣਾ ਵਾ, ਤੁਸੀਂ ਮੰਨ ਲਓ ਤੇ ਤੁਸੀਂ ਗਰੀਬ ਆ, ਕੀ ਬਾਤ। ਤੁਸੀਂ ਨਾ ਮੰਨੋ ਤੇ ਤੁਸੀਂ ਨਹੀਂ ਗਰੀਬ। ਵਾਹ ਵਾਹ ਵਾਹ। ਇਦਾਂ ਹੀ ਗਰੀਬ ਕੋਈ ਵੀ ਨਹੀਂ ਹੁੰਦਾ। ਜਿਹੜਾ ਇਨਸਾਨ ਬਣ ਗਿਆ, ਉਹਨੂੰ ਅਕਲ ਦੇ ਦਿੱਤੀ, ਅੱਲਾ ਨੇ ਸ਼ੌਰ ਦੇ ਦਿੱਤਾ, ਹੱਥ ਪੈਰ ਦੇ ਦਿੱਤੇ, ਠੀਕ ਹੈ ਨਾ। ਤੇ ਉਹ ਹਾਂ ਉਹਦੇ ਹਾਲਾਤ ਮਾੜੇ ਨੇ, ਉਹ ਜੱਦੋ ਜਹਿਦ ਕਰ ਲਿਆ, ਲੇਕਿਨ ਗਰੀਬੀ ਦਾ ਟੈਗ ਤੁਸੀਂ ਆਪ ਲਾਉਂਦੇ ਆਪਣੇ ਤੇ। ਹਾਂ ਜੇ ਕੋਈ ਹੋਰ ਬੰਦਾ ਸਾਜੀ ਕਹਿ ਗਰੀਬ ਉਹਨੂੰ ਨਹੀਂ ਕਹਿੰਦੇ ਕਿ ਵੀ ਜਿਹਦੇ ਘਰ ਕੁਝ ਨਹੀਂ ਹੈਗਾ ਖਾਣ ਨੂੰ, ਇਹ ਉਹਦੇ ਘਰ ਨਹੀਂ ਵੀ ਕੁਝ ਹੈਗਾ, ਉਹ ਕਹੇ ਯਾਰ ਅੱਜ ਨਹੀਂ ਹੈਗਾ, ਹਾਲਾਤ ਮਾੜੇ ਨੇ, ਕੋਈ ਨਹੀਂ ਠੀਕ ਹੋ ਜਾਏਗੀ। ਲੇਕਿਨ ਗਰੀਬ ਦਾ ਟੈਗ ਲਾ ਲੈਣਾ ਇਹ ਤੁਹਾਡੇ ਆਪਣੇ ਹੱਥ ਵੱਸ ਹੁੰਦਾ। ਮੇਰੇ ਹਿਸਾਬ ਨਾਲ ਤੁਸੀਂ ਤੇ ਇਖਤਲਾਫ ਵੀ ਕਰ ਸਕਦੇ। ਸਾਡੀ ਸਹੀ ਗੱਲ ਆ। ਗਰੀਬ ਵਾਕਈ ਗਰੀਬ ਨਹੀਂ ਹੈ। ਗਰੀਬ ਉਹ ਆ ਜਿਹੜਾ 20 ਰੁਪਏ ਦੀਆਂ 5 ਕਚੋਰੀਆਂ ਲੈ ਗਿਆ ਜਾਂ ਏਦਾਂ ਦੀਆਂ ਚੀਜ਼ਾਂ। ਉਹੀ ਨਾ ਤੁਸੀਂ ਆਪਣੇ ਆਪ ਨੂੰ ਆਪ ਕਰਦੇ ਹੋ ਨਾ। ਹਾਂਜੀ। ਅੱਛਾ ਕਿਹਨੂੰ ਕਹਿੰਦੇ ਗਰੀਬ? ਕਿ ਉਹਦੇ ਕੋਲ ਕਿਰਾਏ ਦੇ ਪੈਸੇ ਨਹੀਂ ਗਏ, ਉਹਦੇ ਕੋਲ ਘਰ ਖਾਣ ਨੂੰ ਨਹੀਂ ਵਿਚਾਰੇ ਕੋਲ ਹੈਗਾ, ਉਹਦੇ ਕੋਲ ਕੋਈ ਚੰਗੀ ਚੀਜ਼ ਨਹੀਂ ਗਈ, ਇਹਨੂੰ ਤੁਸੀਂ ਕਹਿੰਦੇ ਨਾ ਗਰੀਬ। ਕਿ ਯਾਰ ਗਰੀਬ ਆਦਮੀ ਹੈ। ਤੁਸੀਂ ਇਹਨੂੰ ਇਹ ਕਰ ਲਓ ਕਿ ਯਾਰ ਉਹਦੇ ਇਸ ਟਾਈਮ ਦਾ ਹਾਲਾਤ ਨਹੀਂ ਠੀਕ ਹੈਗੇ, ਇਨਸ਼ਾਅੱਲਾ ਤਾਲਾ ਉਹ ਲੈ ਲੇਗਾ ਸਾਰਾ ਕੁਝ। ਇਹਨੂੰ ਇਸ ਵੇਚ ਸੋਚ ਲਓ ਤੁਸੀਂ, ਤੇ ਤੁਸੀਂ ਗਰੀਬ ਨਹੀਂ। ਕਿਉਂਕਿ ਮੈਂ ਭਾਈ ਗਰੀਬ ਨਹੀਂ ਹੈਗਾ, ਭਾਵੇਂ ਮੇਰੇ ਘਰ ਕੱਚ ਖਾਣ ਨੂੰ ਨਹੀਂ ਹੈਗਾ, ਫ੍ਰਿਜ ਨਹੀਂ ਹੈਗੀ, ਮੇਰੇ ਕੋਲ ਮਤਲਬ ਜੇਬ 'ਚ ਪੈਸਾ ਨਹੀਂ ਹੈਗਾ, ਮੈਂ ਗਰੀਬ ਨਹੀਂ ਹੈਗਾ। ਸ਼ੁਕਰ ਅੱਲਾ ਦਾ ਅੱਜ ਹਾਲਾਤ ਇਦਾਂ ਦੇ ਨੇ, ਇਨਸ਼ਾਅੱਲਾ ਬਿਹਤਰ ਵੀ ਹੋ ਜਾਣਗੇ। ਸਹੀ ਗੱਲ। ਜਦੋਂ ਤੁਸੀਂ ਟੈਗ ਲਵਾ ਲੈਂਦੇ ਨਾ ਗਰੀਬ, ਉਹ ਫਿਰ ਗੁਰਬਤ ਤੁਹਾਡੇ ਨਾਲ ਚੱਲਦੀ ਹੈ ਲੌਂਗ ਟਾਈਮ, ਕਿਉਂਕਿ ਤੁਸੀਂ ਉਹਨੂੰ ਮੰਨ ਲਿਆ ਕਿ ਮੈਂ ਗਰੀਬ ਹਾਂ। ਹਾਂਜੀ। ਵਾਹ ਵਾਹ। ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ ਗਿਆ, ਮੇਰੀ ਗੱਲ ਨੂੰ ਤੁਸੀਂ ਸਮਝੇ ਨਹੀਂ, ਮੇਰੀ ਗੱਲ ਦੇ ਨਾਲ ਤੁਸੀਂ ਇਤਲਾਕ ਕੀਤਾ ਵਾ। ਆਪਣੀਆਂ ਤਸਵੀਰਾਂ ਸ਼ੱਕ ਦੀ ਨਿਗਾਹ ਨਾਲ ਦੇਖਣੀਆਂ। ਲਓ ਜੀ ਆਪਣਾ ਖਿਆਲ ਰੱਖੋ ਜੀ। ਫਿਰ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ। ਅਸੀਂ ਥੋੜਾ ਹਿਸਾਬ ਇਹ ਲਾ ਲਿਆ ਕਿ ਨਾ ਅਸੀਂ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇੱਕ ਦੋ ਐਸੇ ਕਮੈਂਟਸ ਆਏ, ਯਾਰ ਮੇਰਾ ਦਿਲ ਕਰਦਾ ਸੀ ਮੈਂ ਰੋਜ਼ ਦੇ 2 ਟੀ ਟਾਈਮ ਕਰਾਂ। ਮਤਲਬ ਇੰਨੇ ਜਜ਼ਬਾਤੀ ਕਿਸਮ ਦੇ। ਜ਼ਰੂਰੀ ਨਹੀਂ ਹੁੰਦਾ ਕਿ 10,000 ਬੰਦਾ ਕਵੇ ਤੇ ਫਿਰ ਕੋਈ ਗੱਲ ਤੁਹਾਨੂੰ ਲੜ ਜਾਂਦੀ ਹੈ। ਉਹ ਬੰਦੇ ਨੇ ਗੱਲ ਹੀ ਐਸੀ ਮਤਲਬ ਉਹਨੇ ਕੀਤੀ, ਉਹਨੇ ਕਿਹਾ ਜਾਨੀ ਭਾਈ, ਉਹ ਬਹੁਤ ਸਾਰਿਆਂ ਨੇ ਕੀਤੀ। ਤੇ ਅਸੀਂ ਇਦਾਂ ਕਰ ਲਿਆ, ਭਾਵੇਂ ਅਸੀਂ ਹਫਤੇ 'ਚ 5 ਚਲਾ ਲਿਆ ਕਰਾਂਗੇ ਟੀ ਟਾਈਮ। ਠੀਕ, ਯਾਨੀ 2 ਜਿਹੜੇ ਨਾਗੇ ਨੇ ਨਾ, ਉਹਨਾਂ ਦੇ ਵਿੱਚ ਅਸੀਂ ਉਹ ਜਿਹੜਾ ਬਾਹਰ ਜੁਗਤਾਂ ਨਾਲ ਤਵਾਰ ਗੁਜ਼ਾਰਾ ਨਾ ਮੇਰੇ ਤੋਂ ਬਗੈਰ ਹੁੰਦਾ, ਉਹ 2 ਤੁਸੀਂ ਉਹ ਕਰ ਲਿਆ ਕਰੋ। ਟੀ ਟਾਈਮ ਅਸੀਂ ਹਫਤੇ ਦੇ 5 ਕਰ ਲੈਂਦੇ ਹਾਂ। ਚਲੋ ਅੱਧੇ ਨਹੀਂ 5, ਪਹਿਲੇ 30 ਸੀ ਨਾ 20 ਕਰ ਲੈਂਦੇ
ਅੱਛਾ ਫੈਸਲਾ ਠੀਕ ਹੈ ਨਾ, ਇਦਾਂ ਕਰ ਲੈਂਦੇ ਆ ਉਹ ਵੀ। ਤੇ ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਫਿਰ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ, ਰੱਬ ਰਾਖਾ। ਕੋਈ ਗੱਲ ਬੁਰੀ ਲੱਗੀ ਹੋਵੇ ਤੇ ਉਹਦੇ ਲਈ ਮਾਜ਼ਰਤ, ਕੋ ਮੂੰਹ ਫਲੋ ਚ ਨਿਕਲ ਗਈ ਹੋਵੇ ਉਹਦੇ ਲਈ ਮਾਜ਼ਰਤ ਦਰਗੁਜ਼ਰ ਕਰ ਦਿਆ ਕਰੋ, ਬਹੁਤਾ ਨਾ ਸੋਚਿਆ ਕਰੋ। ਖੈਰ ਬੌਂਗੀ ਜੀ ਟੈਪ ਵੀ ਕੋਈ ਵੱਜ ਜਾਂਦੀ ਸਾਡੇ ਨਾਲ।